ਐ ਤੂੰ ਠੀਕ ਹੋ ਗਿਆ 6 ਲਾਈਆਂ ਸੀ 2.5 ਰੁਪਏ ਵਾਲਾ ਸਾਜੀ 2.5 ਚਲੋ ਜੀ ਇਹ 31 ਉਹਨਾਂ ਦਾ ਰੌਲਾ ਵਾ ਜਿਹਨਾਂ ਨੇ ਲੈਣ ਦੇਣ ਕਰਨਾ ਵਾ। ਤੁਸੀਂ ਤਾਂ ਬੇਸ਼ੁਮਾਰ ਆਧਾਰ ਲਿਆ ਵਾ। अस्सलाम वालेकुम नाज़रीन, टी टाइम में खुश आमदीद। कैसे हैं आप साहब? लो जी, गेम शो बाद होगी नाज़रीन। सबसे पहले एक मज़ेदार बात होगी, जब तक ये प्रोग्राम अपलोड होगा तब तक हमने अपना काम पा चुके होना और वो काम है हमारे उस्ताद जुवेद साहब, महान आलम जहां, महान उस्ताद जुवेद साहब। उनकी आपको एक बात बताता हूं नाज़रीन, जिस दिन वो यहाँ पे आए दोबारा, ये जब आप आ रहे हैं दोबारा, तो 31 तारीख का महीना था, कत्तियां का महीना से नाज़रीन, ਤੇ 31 ਤਰੀਕ ਹਾਲੇ ਦਿਨ ਲਾਈਕ ਇੱਕ ਮਿਸਾਲ ਆ, ਉਹਨਾਂ ਦੀ ਤਨਖਾਹ ਵਾ 50,000 ਰੁਪਇਆ। ਠੀਕ ਹੈ ਜੀ, ਇੱਕ ਮਿਸਾਲ ਆ 50,000 ਰੁਪਏ ਉਹਨਾਂ ਦੀ ਤਨਖਾਹ ਵਾ, ਤੇ ਤੁਸੀਂ ਆ ਗਏ ਜਨਾਬ ਕੋਈ 3 ਤਰੀਕ ਨੂੰ, 4 ਤਰੀਕ ਨੂੰ, 2 ਤਰੀਕ ਨੂੰ, ਯਾਨੀ ਪਹਿਲੀ ਤੋਂ ਨਹੀਂ ਆਏ। ਠੀਕ ਹੋ ਗਿਆ। ਅੱਛਾ, ਹੁਣ ਜਦੋਂ 31 ਤਰੀਕ ਆਈ ਹੈ ਤੇ ਅਸੀਂ ਤਨਖਾਹ ਕਿੱਦਾਂ ਦੇਣੀ ਹੈ? ਤੁਸੀਂ ਦੱਸਣਾ ਕਿ ਕਿੱਦਾਂ ਦੇਣੀ ਹੈ ਫਰੀਦ ਸਾਹਿਬ। 50,000 ਤੁਹਾਡੀ ਤਨਖਾਹ ਵਾ, ਤੁਸੀਂ ਆਏ 4 ਨੂੰ 5 ਨੂੰ ਜੁਆਇਨ ਕੀਤਾ, 25 ਤਰੀਕ ਤੱਕ ਅਸੀਂ, ਸਾਡਾ ਮਹੀਨਾ 25 ਤੋਂ 25 ਹੈ, ਇੱਕ ਮਿਸਾਲ ਆ, ਹੈਗਾ ਪਹਿਲੀ ਤੋਂ ਪਹਿਲੀ ਹੈ, ਲੇਕਿਨ ਅਸੀਂ 25 ਨੂੰ ਸੈਲਰੀ ਦੇ ਦਿੰਦੇ ਆ, ਤੇ ਉਹ ਹੁਣ ਇਹੀ ਸਮਝਿਆ ਜਾ ਰਿਹਾ ਕਿ ਵੀ ਪਤਾ ਨਹੀਂ 25 ਤੋਂ 25 ਹੈ ਪਹਿਲੀ ਤੋਂ ਪਹਿਲੀ ਆ, ਸੈਲਰੀ 5 ਦਿਨ ਪਹਿਲੇ ਅਸੀਂ ਦੇ ਦਿੰਦੇ ਆ। ਠੀਕ ਹੈ ਜੀ। ਅੱਛਾ, ਉਹ ਹੁਣ ਅੱਜ ਨਹੀਂ ਆਏ, 3 ਨੂੰ 4 ਨੂੰ ਇੱਕ ਮਿਸਾਲ ਤੂੰ ਆਵੇਂ, ਤੇ 31 ਤਰੀਕ ਦਾ ਮਹੀਨਾ ਵਾ, 31 ਦਾ। ਠੀਕ ਹੈ ਜੀ। ਹੁਣ ਤੇਰੀ ਸੈਲਰੀ ਕਿੱਦਾਂ ਬਣਨੀ ਹੈ? 31 ਤਕਸੀਮ 50,000। ਠੀਕ। ਜਿਹੜਾ ਉਹਦਾ ਜਵਾਬ ਆਇਆ, ਜ਼ਰਬ ਉਹਨੇ ਦਿਨ ਜਿੰਨੇ ਦਿਨ ਤੂੰ ਆਇਆ। ਹਾਂਜੀ, ਓਕੇ ਓਕੇ, ਤੈਨੂੰ ਪੈਸੇ ਦੇ ਦੇ। ਹਾਂਜੀ, ਯਾਨੀ ਕਿ ਉਹਦੇ ਨਾਲ ਪਰ ਡੇ ਨਿਕਲ ਆਏਗਾ, ਉਹਨੂੰ ਜ਼ਰਬ ਦੇ। ਅਗਰ ਉਹ 28 ਦਾ ਮਹੀਨਾ ਹੋਵੇ ਤੇ 28 ਤਕਸੀਮ 50,000, ਅਗਰ 29 ਦਾ ਮਹੀਨਾ ਹੋਵੇ 29 ਤਕਸੀਮ 50, ਅਗਰ 30 ਦਾ ਹੋਵੇ 30 ਤਕਸੀਮ 50,000। ਉਹ 31 ਦਾ ਮਹੀਨਾ ਸੀ, ਕਿਸਮਤ ਮਾੜੀ, ਤੇ 31 ਤਕਸੀਮ 50,000 ਜ਼ਰਬ 26 ਦਿਨ, 27 ਦਿਨ, 28 ਦਿਨ, ਜਿੰਨੇ ਦਿਨ ਵੀ ਤੂੰ ਆਇਆ, ਆ ਲੋ ਪੈਸੇ। ਹੁਣ ਉਸਤਾਦ ਜਵੇਦ ਸਾਹਿਬ ਕੀ ਕਹਿ ਰਿਹਾ? ਅੱਛਾ, ਇਹ ਮੈਂ ਵੈਸੇ ਮਜ਼ਾਕ ਦੇ ਤੌਰ ਤੇ ਕਹਿ ਰਿਹਾ, ਵੈਸੇ ਨਹੀਂ ਮੈਂ ਕਹਿ ਰਿਹਾ ਕਿ ਵੀ ਤੁਸੀਂ ਸਮਝੋ ਕਿ ਪਤਾ ਨਹੀਂ ਕੋਈ ਗੱਲ। ਉਹਦੇ ਤੁਹਾਨੂੰ ਮੈਂ ਉਹਦਾ ਤੁਹਾਨੂੰ ਮੈਂ ਦਿਮਾਗ ਦੱਸ ਰਿਹਾ ਕਿ ਕਿੰਨਾ ਤੇਜ਼ ਚੱਲਦਾ ਵਾ। 92 ਤੇ ਉਹ 92 ਕਿੰਨਾ ਤੇਜ਼ ਚੱਲਦਾ। ਤੇ ਕਹਿੰਦਾ ਤੁਸੀਂ ਮੈਨੂੰ ਪੈਸੇ ਘੱਟ ਦਿੱਤੇ ਇੱਕ ਦਿਨ ਦੇ। ਅਸੀਂ ਕਿਹਾ ਜੀ ਉਹ ਕਿੱਦਾਂ? ਤੁਸੀਂ 31 ਦੇ ਹਿਸਾਬ ਨਾਲ ਤਕਸੀਮ ਕੀਤਾ ਨਾ, 30 ਦੇ ਹਿਸਾਬ ਨਾਲ ਕਰਨਾ। ਹਾਂਜੀ, ਮਹੀਨਾ 31 ਦਾ ਵਾ ਤੇ 30 ਦਾ ਨਹੀਂ, ਮਹੀਨਾ 30 ਦਾ ਹੁੰਦਾ ਵਾ, 30 ਦਾ ਚੱਲਦਾ ਵਾ। ਪੂਰੀ ਮਾਰਕੀਟ 'ਚ, ਬਾਜ਼ਾਰ, ਸ਼ਹਿਰ ਸਾਰੇ 30 ਦਾ ਮਹੀਨਾ ਚੱਲਦਾ। ਉਸਤਾਦ ਜੀ 30 ਦਾ ਮਹੀਨਾ ਨਹੀਂ ਚੱਲਦਾ, ਪਰ ਮੰਥ ਸੈਲਰੀ ਚੱਲਦੀ ਹੈ। 31 ਦਾ ਆ ਜੇ, 30 ਦਾ ਆ ਜੇ, 29 ਦਾ ਆ ਜੇ, 28 ਦਾ ਵੀ ਇੱਕ ਆ ਜੇ। ਯਾਨੀ ਅਗਰ ਤੁਹਾਨੂੰ ਫਸਟ ਨੂੰ ਸੈਲਰੀ ਮਿਲਦੀ ਹੈ ਤੇ ਅਗਰ 28 ਦਾ ਮਹੀਨਾ ਤੇ ਤੁਹਾਨੂੰ 28 ਤੋਂ ਬਾਅਦ ਫਸਟ ਨੂੰ ਮਿਲ ਜਾਣੀ। ਸਹੀ। ਅਗਰ 29 ਦਾ ਮਹੀਨਾ ਤੇ ਤੁਹਾਨੂੰ 29 ਤੋਂ ਬਾਅਦ ਪਹਿਲੀ ਨੂੰ ਮਿਲ ਜਾਣੀ, ਜਾਂ 29 ਦੀ ਰਾਤ ਨੂੰ ਮਿਲ ਜਾਣੀ। ਅਗਰ 30 ਦਾ ਮਹੀਨਾ 30 ਦੀ ਰਾਤ ਨੂੰ ਮਿਲ ਜਾਣੀ। ਅਗਰ 31 ਦਾ ਮਹੀਨਾ ਵਾ ਤੇ ਕਦੀ ਇਸ ਤਰ੍ਹਾਂ ਹੋਇਆ ਕਿ ਮਹੀਨਾ 31 ਦਾ ਵਾ, ਸੈਲਰੀ ਤੁਹਾਨੂੰ 30 ਦਿਨਾਂ ਦੀ ਗਿਣੀ ਜਾ ਰਹੀ ਹੈ। ਪਰ ਮੰਥ ਤੁਸੀਂ ਜੌਬ ਕਰ ਰਹੇ ਹੋ, ਤੁਸੀਂ ਪਰ ਡੇ ਨਹੀਂ ਕਰ ਰਹੇ, ਪਰ ਮੰਥ ਕਰ ਰਹੇ ਹੋ। ਔਰ ਪਰ ਮੰਥ ਦੇ ਵਿੱਚ 30 ਦਾ ਵੀ ਆ, 28 ਦਾ ਵੀ ਆ, 29 ਦਾ ਵੀ ਆ, 31 ਦਾ ਵੀ ਆ। ਤੁਸੀਂ 4 ਸਾਲ ਹੋ ਗਏ ਆ, ਕਦੀ ਇਹ ਚੀਜ਼ ਸੋਚੀ? ਤੁਸੀਂ ਬੇਵਕੂਫ ਆ। ਤਾਜੀ ਮੈਨੂੰ ਤੇ ਪਤਾ ਹੈ, ਮੈਂ ਤੇ ਠੀਕ ਹੈ ਜੀ। ਉਹਨੂੰ ਕਿਹਾ ਉਸਤਾਦ ਜੀ ਸਾਨੂੰ ਸਮਝ ਨਹੀਂ ਆ ਰਹੀ ਇਹ ਗੇਮ। ਨਹੀਂ ਕਹਿੰਦਾ, ਮਹੀਨਾ 30 ਦਾ ਹੁੰਦਾ ਵਾ, 30 ਦਾ ਮਹੀਨਾ ਹੁੰਦਾ ਵਾ, 30 ਦਾ ਹੀ ਗਿਣਿਆ ਜਾਂਦਾ। ਤੁਸੀਂ 30 ਨੂੰ ਤਕਸੀਮ ਕਰੋ ਮੇਰੇ 28 ਦਿਨਾਂ ਤੇ। ਅੱਛਾ, ਗਲਤ ਬਾਤ। ਕਿਉਂਕਿ ਜਦੋਂ 31 ਨੂੰ ਤਕਸੀਮ ਕਰਨਾ ਨਾ, ਥੋੜੇ ਘਟ ਜਾਣੇ ਨਾ। ਸਮਝ ਆ ਰਹੀ ਨਾ ਗੱਲ ਦੀ? ਹਾਂ। ਤੇ ਉਹ ਕਹਿੰਦਾ ਤੁਸੀਂ 30 ਨੂੰ ਤਕਸੀਮ ਕਰੋ। ਅੱਛਾ, ਹੁਣ ਸਲਮਾਨ ਵੀ ਜਿਹੜਾ ਅਕਾਊਂਟੈਂਟ ਦੁਬਈ ਪੂਰਾ ਹੋਟਲ ਚਲਾਉਂਦਾ ਰਿਹਾ, ਹਿਸਾਬ ਕਰਦਾ ਰਿਹਾ, ਉਹ ਮੇਰੇ ਮੂੰਹ ਵੱਲ ਵੇਖ ਰਿਹਾ, ਯਾਰ ਇਹ ਕਿਹੜੀ ਸਾਇੰਸ ਆ? ਮੈਨੂੰ ਵੀ 8 ਸਾਲ ਹੋ ਗਏ ਆ ਤਨਖਾਹ ਤੇ ਕੰਮ ਕਰਦੇ ਆ, ਅਸੀਂ ਇਹ ਚੀਜ਼ ਸੋਚੀ ਨਹੀਂ ਕਿ ਮਾਲਕ ਨੂੰ ਕਹੀਏ ਕਿ 31 ਦੇ ਮਹੀਨੇ ਸਾਨੂੰ
ਕੱਤੀਆਂ ਦੇ ਹਿਸਾਬ ਨਾਲ ਪੈਸੇ ਦੇ। ਯਾਨੀ ਅਸੀਂ ਇਹ ਸੋਚਿਆ ਨਹੀਂ ਕਿ ਵੀ 30 ਦਾ ਮਹੀਨਾ ਹੁੰਦਾ ਵਾ। ਅੱਛਾ ਮੈਂ ਕਿਹਾ ਉਸਤਾਦ ਜੀ 30 ਦਾ ਮਹੀਨਾ ਹੁੰਦਾ, ਜਿੱਦਣ 29 ਦਾ ਮਹੀਨਾ ਹੋ ਗਿਆ ਇੱਕ ਦਿਨ ਦੇ ਘੱਟ ਲਓਗੇ? ਹਾਂ 28 ਦਾ ਵੀ ਹੁੰਦਾ। ਨਹੀਂ ਕਹਿੰਦਾ ਉਹ 30 ਦੇ ਕਹਿੰਦਾ ਘੱਟ ਹੁੰਦੇ, 31 ਦੇ ਜ਼ਿਆਦਾ ਹੁੰਦੇ। ਮੈਂ ਕਿਹਾ 28 ਦਾ ਵੀ ਮਹੀਨਾ ਹੁੰਦਾ, ਉਦੋਂ ਫਿਰ 2 ਦਿਨ ਦੇ ਤੁਹਾਨੂੰ ਘੱਟ ਦਈਏ? ਨਹੀਂ 28 ਦਾ ਕਿਤੇ ਕਿਤੇ ਹੁੰਦਾ, 31 ਦੇ ਬਹੁਤੇ ਹੁੰਦੇ। ਮੈਂ ਸਲਮਾਨ ਨੂੰ ਹੁਣ ਕਿਹਾ, ਮੈਂ ਕਿਹਾ ਸਲਮਾਨ ਦੇ ਦੇ। ਠੀਕ ਹੈ ਜੀ, ਮੈਂ ਕਿਹਾ ਦੇ ਦੇ, ਕੋਈ ਰੌਲਾ ਨਹੀਂ। ਉਹ ਦੇਤਾ। ਹੁਣ ਗੱਲ ਕਰਨ ਦਾ ਮਕਸਦ ਕੀ ਹੈ, ਮਤਲਬ ਇਹਦੇ ਚੋਂ ਨਹੀਂ ਕੋਈ ਗੱਲ, ਇੱਕ ਸ਼ੁਗਲ ਮੇਲਾ ਸੀ ਉਹਦੇ ਨਾਲ ਜਿਹੜਾ ਚੇਜ਼ਾ ਕਰਦੇ ਆ, ਦੇਤੇ। ਹੁਣ ਮੈਂ ਕਹਿਤਾ ਥੋੜੇ ਦਿਨ ਪਹਿਲੇ ਕਿ ਯਾਰ 2024 ਚ ਨਾ 24 ਜਦੋਂ ਸਟਾਰਟ ਹੋਣਾ ਨਾ ਤੇ ਭਾਈ ਤੁਸੀਂ ਮਤਲਬ ਆਪਣਾ ਆਪਣਾ ਸਿਸਟਮ ਕਰ ਲੈਣਾ, ਮੈਂ ਕੋਈ ਮਹੀਨਾ 1.5-2 ਮਹੀਨੇ ਰੈਸਟ ਕਰਨੀ ਹੈ। ਠੀਕ ਹੋ ਗਿਆ ਭੈਣ। ਹੁਣ ਅੱਜ ਉਸਤਾਦ ਜਵੇਦ ਨੇ ਮੈਸੇਜ ਕੀਤਾ ਸਾਨੂੰ 25 ਤਰੀਕ ਨੂੰ, ਕਿਉਂਕਿ ਅਸੀਂ ਸੈਲਰੀ 24-25 ਤੱਕ ਦੇ ਦਿੰਦੇ ਆ ਨਾ, ਤੇ ਉਹ ਸ਼ਾਇਦ ਇਹੀ ਗਿਣਿਆ ਜਾਂਦਾ ਕਿ ਵੀ 25 ਤੋਂ 25 ਹੈ। ਹੁਣ ਅੱਜ ਉਸਤਾਦ ਜਵੇਦ ਨੇ ਮੈਸੇਜ ਕੀਤਾ ਕਿ 25 ਤਰੀਕ ਹੋ ਗਈ ਆ ਪੂਰੀ, ਮਹੀਨਾ ਪੂਰਾ ਹੋ ਗਿਆ ਵਾ, 25 ਤੋਂ 25 ਮਹੀਨਾ ਹੁੰਦਾ, ਤੇ ਕੱਲ ਤੋਂ ਹੁਣ ਮੈਂ ਆਉਣਾ ਕਿ ਨਹੀਂ ਆਉਣਾ? ਅੱਛਾ ਮਹੀਨਾ। ਹੁਣ ਤੁਸੀਂ ਮੈਨੂੰ ਇਹ ਦੱਸਣਾ ਵਾ ਕਿ ਪਿਛਲੇ ਮਹੀਨੇ ਤੋਂ ਹਿਸਾਬ ਕਰਨੇ ਆ 30 ਦਿਨਾਂ ਦਾ। ਠੀਕ ਹੈ ਜੀ, 30 ਤਰੀਕ ਤੱਕ 30 ਤਰੀਕ ਤੱਕ 30 ਤਰੀਕ ਤੱਕ ਐਸ 25 ਤੱਕ ਤੇਰੇ ਹੋਏ 25 ਦਿਨ। ਜਦੋਂ ਪਿਛਲੇ ਮਹੀਨੇ ਤੋਂ ਹਿਸਾਬ 30 ਤਰੀਕ ਤੱਕ ਕੀਤਾ ਤਾਂ ਮਹੀਨਾ 25 ਦਾ ਕਿੱਦਾਂ? ਹਾਂ ਸਹੀ ਗੱਲ। ਫਿਰ ਤੇ ਪਹਿਲੀ ਨੂੰ ਮੁੱਕੇਗਾ ਉਹਦਾ ਮਹੀਨਾ, ਪਹਿਲੀ ਨੂੰ ਮੁੱਕਣਾ। ਯਾਨੀ ਇਸ ਟਾਈਮ ਅਗਲੇ ਮਹੀਨੇ ਤੇ ਉਹਨੂੰ 25 ਦਿਨ ਹੋਏ ਨੇ, ਤੇ 25 ਦਿਨ ਬਾਅਦ ਉਹ ਕਹਿੰਦਾ 25 ਤੋਂ 25 ਆ ਸੇਮ, ਤੇ ਮੈਂ ਅੱਗੋਂ ਹੋਣਾ ਕਿ ਨਹੀਂ? ਯਾਨੀ ਇਹ 25 ਦਿਨਾਂ ਦੀ ਉਹਨੇ ਫਿਰ 30 ਦਿਨਾਂ ਦੀ ਸੈਲਰੀ ਲੈਣੀ ਹੈ। ਯਾਨੀ ਪਿਛਲੇ 5 ਦਿਨ ਜਿਹੜੇ ਪਿਛਲੇ ਮਹੀਨੇ ਦੇ 25 ਤੋਂ 33 ਉਹ ਵੀ ਲੈ ਲਏ ਨੇ, ਇਸ ਮਹੀਨੇ 'ਚ ਫਿਰ ਉਹ 5 ਦਿਨ ਪਾ ਕੇ 25 ਤੋਂ ਸ਼ੁਰੂ ਕਰਕੇ ਉਹਨੇ ਉਹ ਡਬਲ ਕਹਿੰਦਾ ਮੈਂ ਲੈਣੇ ਨੇ। ਤੇ ਇਹਦਾ ਇਹ ਨਹੀਂ ਮਤਲਬ ਹੁਣ ਦਿਲ ਕਰੇ ਬੜੇ ਲੋਕ ਉਹਨੂੰ ਫੋਨ ਕਰਕੇ ਨਾ, ਸਾਡੇ ਤੇ ਕੋਈ 10-15 ਬੰਦੇ ਸ਼ੋਅ ਐਡੇ ਗੌਰ ਨਾਲ ਜ਼ਿੰਮੇਦਾਰੀ ਨਾਲ ਵੇਖਦੇ ਨੇ ਇੰਜ ਕਰਕੇ। ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਨਾ ਕਿ ਉਸਤਾਦ ਜਵੇਦ ਨੂੰ ਗੱਲ ਕੀਤੀ ਜਾਂ ਇੰਬਲੀ ਨੂੰ ਕੀਤੀ, ਉਹਨਾਂ ਨੇ ਸਪੈਸ਼ਲ ਫੋਨ ਕਰਨਾ ਵਾ ਉਹਨੂੰ, ਹਾਂ ਚੰਗਾ ਰਿਹਾ, ਜ਼ਲੀਲ ਕਰਦੇ ਤੈਨੂੰ, ਲਾ ਤੇਰੀ ਜ਼ਿੰਦਗੀ ਤੇ ਫਿਰ ਉੱਥੇ ਹੀ ਕੰਮ ਕਰੀ ਜਾਂਦਾ। ਉਹ ਹਾਂਜੀ ਇਹ ਹੁਣ ਉਹਨੂੰ ਫੋਨ ਹੋਣੇ ਨੇ ਬੜੇ। ਸਹੀ ਗੱਲ। ਕਿਉਂਕਿ ਜਿੱਥੇ ਉਹਦੀ ਦੁਕਾਨ ਆ ਨਾ ਉੱਥੋਂ ਉਹ ਬਹੁਤ ਲੰਘਦੇ ਨੇ ਤੇ ਵੇਖਦੇ ਸ਼ੋਅ ਲਾਜ਼ਮੀ ਨੇ ਉਹ, ਤੇ ਉਹਨਾਂ ਨੇ ਉਹਨੂੰ ਕਹਿਣਾ ਵੇ ਤੈਨੂੰ ਜ਼ਲੀਲ ਕਰਤਾ ਸਾਰਿਆਂ ਦੇ ਸਾਹਮਣੇ ਪੈਸਿਆਂ ਤੋਂ, ਠੀਕ ਹੈ, ਤੈਨੂੰ ਝੂਠਾ, ਤੈਨੂੰ ਹਰਾਮ ਖਾਣ ਵਾਲਾ ਕਹਿਤਾ, ਤੈਨੂੰ ਫਲਾਂ ਕੋਲੋਂ ਹੀ ਉਹਨਾਂ ਨੇ ਕਹਿ ਦੇਣਾ ਚੰਗਾ ਰਿਹਾ। ਹੁਣ ਇਹ ਹੁਣ ਉਹਦੇ ਨਾਲ ਗੇਮ ਹੋਣੀ ਹੈ, ਤੇ ਅਸੀਂ ਤੇ ਉਹਦੇ ਨਾਲ ਵੈਸੇ ਹੀ ਇੱਥੇ ਬੈਠੇ ਵੀਡੀਓ ਦੇ ਵਿੱਚ ਕਰਦੇ ਰਹੇ। ਗੱਲ ਕਰਨ ਦਾ ਮਕਸਦ ਇਹ ਕਿ ਪ੍ਰੋਗਰਾਮ ਨੂੰ ਤੁਸੀਂ ਇਹ ਨਹੀਂ ਲੈਣਾ ਉਸਤਾਦ ਜਵੇਦ ਮਤਲਬ ਉਹ 1 ਮਹੀਨੇ 'ਚ 1000 ਵਾਰੀ ਵੀ ਪੈਸੇ ਮੇਰੇ ਕੋਲ ਲੈ ਲੈਣਾ, ਉਹਦਾ ਉਹ ਮੇਰੇ ਨਾਲ ਮੇਰਾ ਉਸਤਾਦ ਆ, ਮਤਲਬ ਕਹਿ ਲਾ ਮੇਰਾ ਬਚਪਨ ਉਹਦੇ ਹੱਥਾਂ 'ਚ ਲੰਘਿਆ। ਠੀਕ ਹੈ ਜੀ। ਤੇ ਅਗਰ ਇਹ ਮੈਂ ਗੱਲ ਕਹਿ ਰਿਹਾ ਨਾ ਤੁਹਾਨੂੰ, ਤੇ ਮੈਂ ਇਸ ਤੋਂ ਨਹੀਂ ਕਹਿ ਰਿਹਾ ਕਿ ਵੀ ਉਹ ਬਹੁਤੇ ਲੈਂਦਾ ਜਾਂ ਥੋੜੇ ਲੈਂਦਾ। ਉਹ ਜਦੋਂ ਮੇਰੇ ਕੋਲ ਹੁੰਦਾ ਵਾ ਉਹ 5-5 ਦਿਨ ਨਹੀਂ ਹੁੰਦਾ ਤਾਂ ਵੀ ਉਹਦਾ ਮੇਰਾ ਸੈਲਰੀ ਵਾਲਾ ਹਿਸਾਬ ਹੀ ਨਹੀਂ, ਮੈਂ ਉਹਦੇ ਨਾਲ ਕਦੀ ਗਿਣਿਆ ਹੀ ਨਹੀਂ ਕਿ ਵੀ ਤੂੰ ਮਤਲਬ। ਹੁਣ ਉੱਥੋਂ ਜਦੋਂ ਇਹ ਹਿਸਾਬ ਕਿਤਾਬ ਹੋਇਆ ਨਾ ਕਿ ਮੈਂ ਸਲਮਾਨ ਨੂੰ ਕਿਹਾ ਸਲਮਾਨ ਦੇ ਦੇ ਯਾਰ 31 ਦੇ ਹਿਸਾਬ ਨਾਲ ਦੇ ਦੇ। ਸਲਮਾਨ ਨੇ ਕਿਹਾ ਜੀ ਤੁਸੀਂ 3 ਤਰੀਕ ਨੂੰ ਆਏ ਸੀ, 2 ਤਰੀਕ ਨੂੰ ਤੁਸੀਂ ਸ਼ਾਮ ਨੂੰ 7 ਵਜੇ ਆਏ ਹੋ, 8-9 ਵਜੇ ਤੱਕ ਤੁਸੀਂ ਆ ਕੇ ਸਿਰਫ ਬਹਿ ਕੇ ਇਹ ਕਿਹਾ ਕਿ ਠੀਕ ਹੈ ਮੈਂ ਸਵੇਰ ਤੋਂ ਆ ਜਾਵਾਂਗਾ, ਤੇ 3 ਤਰੀਕ ਨੂੰ ਤੁਸੀਂ ਸਵੇਰ ਤੋਂ ਆਏ ਹੋ। ਕਹਿੰਦਾ ਨਹੀਂ 2 ਵੀ ਵਿੱਚ ਪਾ, ਜਿੱਦਣ ਪਤਾ ਕਰਨ ਆਇਆ, ਜਿੱਦਣ ਆਇਆ। ਤੁਹਾਨੂੰ ਯਾਦ ਆ ਜਦੋਂ ਉਸਤਾਦ ਆਇਆ? ਤੈਨੂੰ ਯਾਦ ਆ? ਮੈਂ ਦਰਵਾਜ਼ਾ ਖੋਲ੍ਹਿਆ, ਅਸੀਂ ਇੱਥੇ ਬੈਠੇ ਸੀ, ਉਹਨਾਂ ਦਾ ਵੈਲਕਮ ਕੀਤਾ ਸੀ। ਹਾਂ ਤੇ ਤੁਸੀਂ ਆਪੇ ਹਿਸਾਬ ਲਾ ਲਓ 2 ਵਜੇ ਅਸੀਂ ਆ ਸਕਦੇ। 2 ਵਜੇ ਆਉਂਦੇ ਯਾਨੀ ਸ਼ਾਮ ਨੂੰ ਆਇਆ 6 ਵਜੇ, 6 ਤੋਂ ਬਾਅਦ ਆਇਆ ਤੇ ਘੰਟਾ 2 ਘੰਟੇ ਬਹਿ ਕੇ, ਜ਼ਾਹਰੀ ਬਾਤ 8-9 ਵਜੇ ਤੋਂ ਬਾਅਦ ਕੀ ਕੰਮ ਕਰਨਾ। ਕਹਿੰਦਾ ਉਹ ਵੀ ਪੂਰਾ ਪਾਓ। ਮੈਂ 2 ਵਜੇ ਪੂਰੇ ਆਇਆ ਸੀ, ਤੇ ਮੈਂ ਹੁਣ ਮੈਂ ਸਲਮਾਨ ਨੂੰ ਕਹਿ ਰਿਹਾ, ਮੈਂ ਕਿਹਾ ਪਾ ਦੇ। ਅੱਛਾ ਹੁਣ ਉਹ ਵੀ ਪਾਤਾ, 31 ਵਾਲਾ ਵੀ ਪਾ ਕੇ ਸਲਮਾਨ ਦੇ ਦੇ, ਸਹੀ ਕਹਿ ਰਿਹਾ ਹੈ, ਦੇ ਦੇ। ਤੇ ਬਾਹਰ ਆ ਕੇ ਇਮਲੀ ਨੂੰ ਕਹਿੰਦਾ ਕੈਸਾ ਮਨਾਇਆ ਕਿ ਨਹੀਂ? ਮੰਨੇ ਫਿਰ? ਇੰਬਲੀ ਨੂੰ ਕਹਿੰਦਾ ਮੰਨੇ ਫਿਰ, ਔਰ ਮੰਨੇ ਨਹੀਂ, ਪੈਸੇ ਵੀ ਦਿੱਤੇ ਉਹਨਾਂ ਨੇ। ਅੱਛਾ ਯਾਰ ਕਈਆਂ ਬੰਦੇ ਨਾ ਆਪਣੀ ਅਹਿਮੀਅਤ ਦਾ ਨਹੀਂ ਪਤਾ ਹੁੰਦਾ। ਇਹ ਮੈਂ ਤੈਨੂੰ ਜਨਰਲ ਗੱਲ ਕਰ ਰਿਹਾ। ਉਹਦਾ ਉਸਤਾਦ ਜਵੇਦ ਨਾ ਮੈਂ ਕਦੀ ਗਿਣਿਆ ਹੀ ਨਹੀਂ। ਉਸਤਾਦ ਜਵੇਦ ਹੋ ਗਿਆ, ਹਾਜੀ ਹੋ ਗਿਆ ਜਿਹੜਾ ਹਾਜੀ ਸੀ, ਮੈਂ ਗਿਣਿਆ ਹੀ ਨਹੀਂ ਕਦੀ। ਯਾਨੀ ਉਹ ਇਦਾਂ ਦੇ ਬੰਦੇ ਨੇ ਕਿ ਮੈਨੂੰ ਤਨਖਾਹ ਤੋਂ ਇਲਾਵਾ ਕਹਿਣਾ ਓਏ 20,000 ਰੁਪਏ ਦੇ ਸਾਨੂੰ ਘਰ ਚਾਹੀਦਾ, ਤਾਂ ਮੈਂ ਕਹਿਣਾ ਲਓ ਜੀ, ਕੋਈ ਕਟਣ ਕਟਾਉਣ ਨਹੀਂ। ਮਤਲਬ ਉਹ ਕੁਛ ਲੋਕਾਂ ਨੂੰ ਆਪਣੀ ਅਹਿਮੀਅਤ ਦਾ ਹੀ ਨਹੀਂ ਪਤਾ ਕਿ ਯਾਰ ਇਹ ਬੰਦਾ ਇੰਝ ਪੈਸੇ ਦਿੰਦਾ ਸਾਨੂੰ,
ਤੇ ਸਾਡਾ ਸਾਰਾ ਹਿਸਾਬ ਕਿਤਾਬ ਮਤਲਬ ਸਾਨੂੰ ਸੈਲਰੀ ਤੋਂ ਇੱਕ ਬੰਦ ਦਿੱਤੀ ਨਾ ਕਰ, ਜਿਵੇਂ ਆਪਣੇ ਕਿਸੇ ਧੀ ਪੁੱਤ ਨੂੰ ਜਾਂ ਵੱਡੇ ਭਰਾ ਨੂੰ ਜਾਂ ਪਿਓ ਨੂੰ ਜਾਂ ਪੁੱਤਰ ਨੂੰ ਜਾਂ ਕਿਸੇ ਨੂੰ ਬੰਦਾ ਖਰਚਾ ਦਿੰਦਾ ਗਿਆ, ਲੈ ਯਾਰ ਤੂੰ ਖਰਚਾ ਲਈ ਜਾ, ਠੀਕ ਹੈ ਨਾ ਸੈਲਰੀ। ਲੇਕਿਨ ਉਹ ਪੂਰੀ ਦੱਸ ਰਿਹਾ ਕਿ ਨਹੀਂ ਮੈਂ ਮੁਲਾਜ਼ਮ ਹਾਂ ਮੈਂ ਸੈਲਰੀ ਤੇ ਆ। ਅੱਛਾ ਹੋ ਸਕਦਾ ਉਸਤਾਦ ਜੀ ਜਿਵੇਂ ਅੱਜ ਕੱਲ ਸਾਡੇ ਇੱਕ ਤਰੀਕਾਕਾਰ ਆ ਫੈਕਟਰੀਆਂ 'ਚ ਜਾਂ ਕਿਤੇ ਵੀ ਕੰਮ ਕਰੀਏ ਤੇ ਉਹ ਉਸ ਟਰਮ ਨਾਲ ਚੱਲਦਾ ਹੋਵੇ, ਉਹਨੇ ਸੋਚਿਆ ਹੀ ਨਾ ਹੋਵੇ ਕਿ ਯਾਰ ਮੈਂ ਆਪਣੇ ਯਾਰ Monthly ਆ। ਮੰਥਲੀ ਆ ਇੱਕ ਤਾਂ ਮੰਥਲੀ ਆ, ਦੂਜਾ ਮੈਂ ਉਹ ਰੂਲ ਨਾਲ ਚੱਲ ਰਿਹਾ ਕਿ ਮੈਂ ਇੱਥੇ ਮੁਲਾਜ਼ਮ ਰੂਲ, ਹਾਂ ਮੁਲਾਜ਼ਮ ਆ, ਤੇ ਉਹ ਉਸ ਹਿਸਾਬ ਨਾਲ ਚੱਲਦਾ ਹੋਵੇ। ਲੇਕਿਨ ਮੈਂ ਇਹ ਨਹੀਂ ਸਮਝ ਪਾਇਆ ਕਿ ਉਹਨਾਂ ਨੇ ਜੇ 25 ਮਹੀਨਾ ਉਹਨਾਂ ਨੇ ਕੰਮ ਕੀਤਾ, ਪਿਛਲੇ ਮਹੀਨੇ ਦੇ 30 ਦਿਨਾਂ ਦੇ ਉਹਨਾਂ ਨੇ ਪੈਸੇ ਲੈ ਲਏ, ਅੱਜ ਹੁਣ 25 ਤਰੀਕ ਹੈ ਫਰਜ਼ ਕਰੋ, ਤੇ 25 ਤਰੀਕ ਨੂੰ ਕਵੇ ਕਿ ਉਹ ਕਹਿ ਰਿਹਾ ਮਹੀਨਾ ਪੂਰਾ ਹੋ ਗਿਆ, ਤੇ ਇਹ ਨਹੀਂ ਲੌਜਿਕ ਸਮਝ ਆਈ। ਇਹ ਤੁਸੀਂ ਕੱਲ ਸਮਝਾਉਣੀ ਹੈ, ਨਹੀਂ ਤੁਸੀਂ ਉਹਨੂੰ ਵੀ ਸਮਝਾਉਣੀ, ਤੁਸੀਂ ਮੈਨੂੰ ਲਓ ਜੀ ਚੈਲੰਜ। ਉਸਤਾਦ ਜੀ ਉਹ ਕਰੈਕਟਰ ਹੋਰ ਹੋਇਆ ਜੀ। ਠਹਿਰ ਜਾ, ਚੈਲੰਜ ਆ 1 2 ਚਲੋ ਬਾਸ ਨੂੰ ਛੱਡ ਦਿਓ, 1 2 3 ਇੰਬਲੀ ਤੈਨੂੰ ਸਮਝ ਆਈ ਮੈਂ ਕੀ ਕਹਿ ਰਿਹਾ? 4 ਹੋਰ ਕਿਹਨੂੰ ਸਮਝ ਆਈ? ਉਹਨੂੰ ਵੀ ਆ ਗਈ। 5 ਮਿੱਠਾ ਵੀ ਲਾ ਲਓ, 6 ਕਾਲੂ ਲਾ ਲਓ, 7 ਸਲਮਾਨ ਨੂੰ ਪਾ ਲਓ ਵਿੱਚ ਜਿਹੜਾ ਤੁਹਾਡੇ ਸਾਰਿਆਂ ਤੋਂ ਜ਼ਿਆਦਾ ਹਿਸਾਬ ਕਿਤਾਬੀਆ ਵਾ। 8 ਬੰਦਿਆਂ ਨੇ ਤੁਸੀਂ ਬਹਿ ਕੇ ਸਾਹਮਣੇ ਮੈਂ ਉਸਤਾਦ ਜਵੇਦ ਨੂੰ ਪਾ ਦੇਣਾ, ਤੁਸੀਂ ਇਹ ਮਨਾਉਣਾ ਵਾ ਕਿ ਅਗਰ ਮੈਂ 3 ਤਰੀਕ ਨੂੰ ਆਇਆ ਮੇਰੀ 50,000 ਤਨਖਾਹ ਵਾ, ਅੱਛਾ, ਤੇ 31 ਦਾ ਮਹੀਨਾ ਵਾ, ਤੇ ਜਦੋਂ 31 ਦਿਨ ਪੂਰੇ ਹੋਏ ਆ, ਮੈਂ ਦਿਹਾੜੀ ਤੇ ਨਹੀਂ ਆ, ਮੰਥਲੀ ਆ, ਇਹ ਜ਼ਿਹਨ 'ਚ ਰੱਖਣਾ। ਅਗਰ ਦਿਹਾੜੀ ਤੇ ਹੋਵੇ ਨਾ 1000 ਰੁਪਏ ਦਿਹਾੜੀ ਤੇ ਫਿਰ ਜਿੰਨੇ ਦੇਣਾ ਉਸ ਹਿਸਾਬ ਨੂੰ ਦੇ ਦਿਓ। ਮੈਂ ਮੰਥਲੀ ਆ, ਮੇਰਾ ਪੈਕੇਜ ਮੰਥਲੀ ਹੋਇਆ ਕਿ ਤੈਨੂੰ ਮੈਂ ਮੰਥਲੀ ਇੰਨੇ ਪੈਸੇ ਦਿਆਂਗਾ, ਜਿੱਦਾਂ ਪੂਰੀ ਦੁਨੀਆ 'ਚ ਲੋਕ ਜੌਬ ਕਰਦੇ ਨੇ। ਤੇ ਤੁਸੀਂ ਇਹਨੂੰ ਇਹ ਬਣਾਉਣਾ ਵਾ ਕਿ ਸਾਜੀ ਅਗਰ ਤੁਸੀਂ 2 ਤਰੀਕ ਨੂੰ ਆਏ ਹੋ ਤੇ 31 ਦਾ ਮਹੀਨਾ ਵਾ, ਤੇ ਕਿਆ ਇਸ ਤਰ੍ਹਾਂ ਨਹੀਂ ਪੈਸੇ ਬਣਦੇ ਕਿ 31 ਤਕਸੀਮ 50,000 ਜ਼ਰਬ ਇੰਨੇ ਦਿਨ ਜਿੰਨੇ ਦਿਨ ਤੁਸੀਂ ਆਏ। ਸਹੀ। ਯਾਨੀ ਅਗਰ ਤੁਸੀਂ 2 ਤਰੀਕ ਨੂੰ ਆਏ ਹੋ ਤੇ ਕਿੰਨੇ ਦਿਨ ਬਣਦੇ ਕਰ 31 ਦਾ ਮਹੀਨਾ? 29 ਦਿਨ ਸਾਜ। ਇੱਕ ਦਿਨ ਪਹਿਲੀ ਦੂਜੀ ਨੂੰ ਤੁਸੀਂ ਆਏ ਤੇ ਯਾਨੀ 30 ਦਿਨ ਬਣਦੇ ਨੇ। ਇੱਕ ਮਿਸਾਲ 30 ਦਿਨ ਬਣਦੇ ਨੇ। 30 ਤਕਸੀਮ 31 50,000 ਤਕਸੀਮ 31 ਜ਼ਰਬ 30। ਆਹ ਠੀਕ ਹੋ ਗਿਆ, ਇਹ ਹੋ ਗਿਆ ਤਕਰੀਬਨ ਜਿੰਨੇ ਵੀ ਹੋ ਗਏ। ਉਹਨੇ ਤੁਹਾਨੂੰ ਕਹਿਣਾ ਨਹੀਂ ਭਾਵੇਂ ਮਹੀਨਾ 31 ਦਾ ਵਾ, ਤਕਸੀਮ 30 ਦੇ ਦੇਣੀ ਹੈ। ਹਾਂ, ਤੁਸੀਂ ਇਹਨੂੰ ਇਹ ਮਨਾਉਣਾ ਜੇ। ਲਓ ਉਸ ਤੋਂ ਬਾਅਦ ਤੁਸੀਂ ਇਹਨੂੰ ਇਹ ਦੂਜੀ ਗੱਲ ਮਨਾਉਣੀ ਆ। ਇਹ ਹੋ ਸਕਦਾ ਕਿਤੇ ਉਹ ਮੰਨ ਜਾਏ ਕਿ ਹਾਂ ਇਹ ਮੇਰੇ ਕੋਲ ਗਲਤੀ ਹੋਈ ਕਿ ਵੀ 5 ਦਾ ਨਹੀਂ, ਮਤਲਬ ਪਹਿਲੀ ਟੂ ਪਹਿਲੀ ਆ, ਤਨਖਾਹ 5 ਨੂੰ ਮਿਲ ਜਾਂਦੀ ਹੈ 4-5 ਦਿਨ ਪਹਿਲੇ, ਤੇ ਇਹ ਆ ਕਿ ਮਹੀਨਾ ਪਹਿਲੀ ਦਾ ਹੀ ਹੈ। ਦੇਖੋ ਨਾ, ਜਦੋਂ ਤੁਸੀਂ 2 ਤਰੀਕ ਤੋਂ ਗਿਣ ਰਹੇ ਹੋ 30 ਤੱਕ, ਇਹਦਾ ਮਤਲਬ ਆ 1 ਤਰੀਕ ਤੁਸੀਂ ਕੱਢ ਰਹੇ ਹੋ ਵਿੱਚੋਂ, ਇਹਦਾ ਮਤਲਬ ਤੁਸੀਂ ਪਹਿਲੀ ਤੋਂ 30 ਤੱਕ ਕਰ ਰਹੇ ਹੋ ਨਾ, ਤੇ ਹਰ ਮਹੀਨੇ ਪਹਿਲੀ ਤੋਂ 30 ਤੱਕ ਜਾਂ 31 ਤੱਕ ਹੋਣਾ ਨਾ। ਤੇ ਤੁਸੀਂ ਇਸ ਮਹੀਨੇ ਨੂੰ ਕਿਉਂ ਕਹੀ ਜਾ ਰਹੇ ਹੋ ਵੀ ਪਹਿਲੀ ਤੋਂ ਲੈ ਕੇ 25 ਤੱਕ ਮੇਰਾ ਮਹੀਨਾ ਪੂਰਾ ਹੋ ਗਿਆ? ਉਹ ਡਬਲ ਹੋ ਇਹ ਤੁਸੀਂ ਉਹਨੂੰ ਮਨਾਉਣਾ ਔਰ ਕੈਮਰੇ ਦੇ ਸਾਹਮਣੇ ਮਨਾਉਣਾ ਤੁਸੀਂ। ਮੈਂ ਕੋਸ਼ਿਸ਼ ਤੇ ਕਰਾਂਗਾ, ਲੇਕਿਨ ਮੈਨੂੰ ਨਾ ਤਕਰੀਬਨ ਸਹੀ 10 ਸਾਲ ਹੋ ਗਏ ਨੇ ਤੁਹਾਡੇ ਨਾਲ। ਮੈਂ ਕਦੇ ਨਹੀਂ, ਸਾਨੂੰ ਇੰਨਾ ਪਤਾ ਕਿ ਸਾਡੀ 25 ਤਰੀਕ ਨੂੰ ਪੂਰੀ ਸੈਲਰੀ ਆਈ ਦੁਨੀਆ 'ਚ ਕਦੇ ਨਹੀਂ ਇਹ ਟਰਮ ਕਿਸੇ ਨੇ ਸੋਚੀ ਨਹੀਂ ਹੋਣੀ। ਨਹੀਂ ਸਰ, ਆਵਾਸ ਫੈਕਟਰੀਜ਼ ਦੇ ਵਿੱਚ ਤਾਂ ਜੀ ਮੈਂ ਫੈਕਟਰੀ 'ਚ ਜੋਬ ਕਰਦਾ ਰਿਹਾ 2 ਸਾਲ। ਮਤਲਬ ਮੇਰੀ ਜੇ 36,000 ਸੈਲਰੀ ਆ ਨਾ, ਉਹਦੇ ਵਿੱਚੋਂ ਮੈਂ 30 ਤਰੀਕ ਨੂੰ ਸਾਡਾ ਮਹੀਨਾ ਕਲੋਜ਼ ਹੋ ਜਾਂਦਾ ਸੀ। ਜਿੰਨੀਆਂ ਛੁੱਟੀਆਂ ਕੀਤੀਆਂ ਨਾ, ਉਨੀਆਂ 7 ਤਰੀਕ ਨੂੰ ਸਾਨੂੰ ਸੈਲਰੀ ਮਿਲਦੀ ਸੀ, ਉਨੀਆਂ ਕੱਟ ਲੈਂਦੇ। ਮਤਲਬ ਤਵਾਰ ਦੀਆਂ 4 ਛੁੱਟੀਆਂ ਉਹਨਾਂ ਵੱਲੋਂ ਸੀ, ਉਹ ਕਨਫਰਮ ਸਾਡੀ ਛੁੱਟੀ ਆ, ਉਹਦੇ ਪੈਸੇ ਨਹੀਂ ਮਿਲਣੇ, ਉਹ ਮਿਲਨੇ ਆ ਸੈਲਰੀ ਤਾਂ ਸਟਾਰਟ। ਉਹ ਇਤਵਾਰ ਦੀਆਂ ਤੇ ਛੁੱਟੀਆਂ ਨਾ, 4 ਮਹੀਨੇ ਦੀਆਂ ਛੁੱਟੀਆਂ ਤੇ ਹੁੰਦੀਆਂ ਨੇ ਨਾ। ਉਸ ਤੋਂ ਹਟ ਕੇ ਉਸਤਾਦ ਜੀ ਜਿਹੜੀ ਛੁੱਟੀ ਕਰਨੀ ਹੈ ਨਾ, ਉਹ ਕੱਟਦੇ ਸੀ। ਮੈਂ 6 7 ਉਹ ਇਹ ਪੁੱਛ ਰਹੇ ਨੇ ਕਿ 30 ਨੂੰ ਨਹੀਂ, ਅਗਰ ਇੱਕ ਮਹੀਨਾ 31 ਦਾ ਵਾ, ਹਾਂਜੀ, ਉਹਦਾ ਕੀ ਕਰਦੇ ਸੀ? ਉਹਦੇ ਵੀ ਉਹ 4 ਛੁੱਟੀਆਂ ਕੱਢਣੀਆਂ। ਜੇ ਉਹ ਮਹੀਨਾ 31 ਦਾ ਗਿਣਦੇ ਸੀ? ਨਹੀਂ ਕਾਜੀ, ਉਹ ਮਹੀਨਾ 30 ਦਾ ਹੀ ਗਿਣਦੇ ਆ। ਤੇ 31ਵਾਂ ਦਿਨ ਕਿੱਧਰ ਜਾਂਦਾ? ਉਹ 31 ਦੇ ਮਹੀਨੇ ਜੋ ਛੁੱਟੀ ਪੈਣੀ ਮੇਰੇ ਖਾਤੇ 'ਚ, ਉਹੀ ਹਿਸਾਬ ਹੋ ਗਿਆ। ਹਾਂਜੀ, ਉਹ ਮੇਰੇ ਖਾਤੇ। ਤੇ ਪੈਸੇ ਕੱਟੇ ਗਏ? ਨਹੀਂ, ਮੇਰੇ ਕੱਟੇ ਜਾਣੇ ਉਸਤਾਦ ਜੀ। ਤੇ ਉਹੀ ਕਹਿ ਰਿਹਾ ਨਾ। ਨਹੀਂ ਇਹ ਕਿੱਦਾਂ ਹੋ ਸਕਦਾ? ਉਸਤਾਦ ਜੀ ਟੁੱਟਵਾਂ ਮਹੀਨਾ ਜਿਹੜਾ ਨਾ, ਉਹ ਮਹੀਨੇ ਦੀ ਐਂਡ ਵਾਲੀ ਡੇਟ ਤੱਕ ਹੀ ਉਹਨੇ ਡਿਵਾਈਡ ਹੋਣਾ, ਯਾਨੀ ਕਿ 31 ਤੇ ਹੀ ਹੋਣਾ, 30 ਤੇ ਨਹੀਂ ਹੋਣਾ। ਤੁਸੀਂ 3-4 ਤਰੀਕ ਨੂੰ ਆਏ ਹੋ ਨਾ, ਉਹ ਤੋਂ ਲੱਗ ਕੇ 31 ਤੱਕ ਉਹ ਹੋਣਾ 30 ਵਾਲੀ। ਬਾਕੀ ਇਹਦੀ ਗੱਲ ਸਹੀ ਹੈ ਕਿ ਸੈਟਿੰਗ 30 ਵਾਲੀ ਹੈ, ਲੇਕਿਨ ਉਹ ਪੂਰਾ ਮਹੀਨਾ ਜਦੋਂ ਤੁਸੀਂ ਲਾਇਆ ਹੋਵੇ ਉਦੋਂ ਹੁੰਦੀ ਹੈ। 30 ਵਾਲਾ ਹੋ ਗਿਆ ਮਹੀਨਾ ਵਾ 31 ਦਾ, 30 ਤਰੀਕ ਨੂੰ ਦਾ ਹਿਸਾਬ ਹੋ ਗਿਆ। ਅਗਲਾ ਮਹੀਨਾ ਵਾ 30 ਦਾ, ਤੇ ਦਿਨ ਹੋ ਗਏ 31।
ਉਹਦਾ ਕੀ ਕਰਨਾ? ਤਾਂ ਜੀ ਮੈਂ ਦੱਸਦਾ ਉਹ ਯਾਰ ਦਿਮਾਗ ਖਰਾਬ ਮੇਰੀ ਕੀਤਾ ਹੋਇਆ ਗੱਲ ਸੁਣੋ ਬਾਈ, ਵਾ ਤੁਸੀਂ ਪਹਿਲੀ ਦੀ ਪਹਿਲੀ 25 ਦੀ 25 ਤਨਖਾਹ ਆ ਜਾਂਦੀ ਭਾਵੇਂ 40 ਦਿਨ ਹੋ ਜਾਣ ਭਾਵੇਂ 25 ਨੂੰ ਤਨਖਾਹ ਆ ਜਾਂਦੀ ਸਾਨੂੰ। ਸਾਡੀ 7 ਨੂੰ ਸੈਲਰੀ ਮਿਲਦੀ ਸੀ ਨਾ, ਮੈਂ 31 ਦੀ ਛੁੱਟੀ ਕਰ ਲਈ ਆ। ਉਹ ਅਗਲੇ ਮਹੀਨੇ ਦੀ ਸਭ ਤੋਂ ਪਹਿਲੀ ਤਰੀਕ ਆ, ਉਹ ਅਗਲੇ ਮਹੀਨੇ ਦੀ ਉਹ ਮੇਰੀ ਕੱਟੀ ਜਾਣੀ ਆ ਸਰ ਉਹ ਤਾਂ ਜੀ ਅੱਛਾ ਜੀ ਇੱਕ ਗੱਲ ਆ, 31 ਦਾ ਮਹੀਨਾ ਆ ਗਿਆ, ਹਾਂਜੀ ਅਗਲਾ 30 ਦਾ ਹੋ ਗਿਆ, ਤੀਆਂ ਫਿਰ ਅਗਲਾ ਇੱਕ ਦਿਨ ਉੱਤੇ ਪੈ ਗਿਆ ਅਗਲੇ ਮਹੀਨੇ 'ਚ। ਨਹੀਂ ਦੇਖੋ ਅਗਰ 30 ਦਾ ਮਹੀਨਾ ਵਾ, ਇੱਕ ਮਹੀਨਾ ਆ ਗਿਆ 28 ਦਾ 29 ਦਾ, ਇਹਦਾ ਮਤਲਬ ਇਹ ਆ ਕਿ ਉਸਤਾਦ ਜੋ ਇਹਨੂੰ ਫਿਰ ਬੰਦਾ ਕਵੇ ਕਿ ਉਸਤਾਦ ਜੀ ਇਹ 29 ਦਾ ਮਹੀਨਾ ਵਾ, 28 ਦਾ ਮਹੀਨਾ ਵਾ, ਹੁਣ ਤੁਸੀਂ ਆਏ ਹੋ 28 ਦਿਨ, ਹੁਣ ਅਸੀਂ ਕਰਾਂਗੇ 30 ਤਕਸੀਮ 50,000 ਜ਼ਰਬ 28। ਸਹੀ। ਹਾਂਜੀ ਇਦਾਂ ਹੀ ਤੇ ਉਹਨੇ ਕਹਿਣਾ ਨਹੀਂ ਮੈਂ 2 ਦਿਨ ਬਹੁਤਾ ਆਇਆ। ਚਲੋ ਅੱਛਾ ਤੇ ਉਧਰ ਇੱਕ ਦਿਨ ਵੱਧ ਦੇ ਕਹਿੰਦਾ ਕਿ ਨਹੀਂ ਉਹਦੇ ਪੈਸੇ ਜਿਹੜੇ ਆ ਉਹ ਨਹੀਂ ਹਾਂਜੀ ਮੈਂ ਤੁਹਾਨੂੰ ਕਿਹਾ ਨਹੀਂ 92 ਸਿਆਣਾ ਵਾ। ਓਕੇ ਅੱਛਾ ਉਸਤਾਦ ਜੀ ਉਸ ਬੰਦੇ ਅੱਛਾ ਜਿਹੜਾ ਬੰਦਾ ਇੰਨਾ ਜੂ ਕਰ ਰਿਹਾ ਇੱਕ ਮਿਸਾਲ ਆ, ਉਹਨੂੰ ਇਹ ਕਿਉਂ ਨਹੀਂ ਖਿਆਲ ਆਉਂਦਾ ਕਿ ਇੱਕ ਕੰਮ ਮੈਨੂੰ ਕਿਹਾ ਵਾ ਕਰਨ ਵਾਲਾ, ਮੈਂ ਕਹਿੰਦਾ ਚੱਲ ਮੈਂ ਕੱਲ ਕਰਾਂਗਾ ਕੋਈ ਨਹੀਂ, ਤੇ ਉਹ ਜਿਹੜਾ ਅੱਜ ਦਾ ਦਿਨ ਵੀ ਉਹ ਪੈਸੇ ਉਹਦੇ ਨੇ, ਉਹ ਮੈਨੂੰ ਉਹਦੀ ਉਨੀ ਤਕਲੀਫ ਕਿਉਂ ਨਹੀਂ ਹੁੰਦੀ? ਹਾਂ ਜਿੰਨੀ ਮੈਨੂੰ ਤਕਲੀਫ ਆਪਣੇ ਪੈਸੇ ਦੀ ਹੁੰਦੀ ਆ ਇੰਨੀ ਅਗਲੇ ਦਾ ਜ਼ਾਇਆ ਕਰਨ ਲੱਗਿਆ। ਮੈਂ ਕਿਸੇ ਵੀ ਗੱਲ ਕਰਦਾ ਜੌਬ ਵਾਲੇ ਦੀ, ਇਕੱਲੀ ਉਹਦੀ ਨਹੀਂ, ਮੈਂ ਕਿਸੇ ਦੀ ਵੀ ਜੌਬ ਵਾਲੇ ਦੀ ਗੱਲ ਕਰ ਰਿਹਾ ਕਿ ਉਸਤਾਦ ਜੀ ਉਦੋਂ ਤੁਹਾਨੂੰ ਕਿਉਂ ਨਹੀਂ ਆਵੇ ਨਾ, ਅੱਜ ਨਹੀਂ ਆਇਆ, ਉਹਦੀ ਤੂੰ ਮਤਲਬ ਪੁਖਤਗੀ ਚੈੱਕ ਕਰ ਕਿ ਉਹਦੇ ਹਿਸਾਬ ਨਾਲ 25 ਨੂੰ ਮਹੀਨਾ ਪੂਰਾ ਜਾਂਦਾ, ਉਹ 26 ਨੂੰ ਨਹੀਂ ਆਇਆ। ਉਹਨੇ ਕਿਹਾ ਦੱਸੋ ਅੱਗੇ ਤੋਂ ਆਉਣਾ ਕਿ ਨਹੀਂ ਆਉਣਾ? ਯਾਨੀ ਉਹਨੇ ਇਹ ਨਹੀਂ ਕਿਹਾ ਕਿ ਮੈਂ 2 ਤਰੀਕ ਨੂੰ ਆਵਾਂ, ਅੱਜ ਦਾ ਦਿਨ ਆਵਾਂ। ਤੇ ਅਗਰ ਮੈਂ ਉਹਨਾਂ ਨੂੰ ਪੁੱਛਾਂਗੇ ਹਾਂਜੀ ਵੀ ਮੈਂ ਅੱਜ ਆਵਾਂ, ਤੇ ਮੈਂ ਕਹਾਂ ਜੇ ਮੈਂ ਕਹਿ ਦੇਵਾਂ ਕਿ ਯਾਰ ਹਾਂ ਠੀਕ ਆ ਨਹੀਂ ਤੂੰ ਕਰ, ਪਹਿਲੀ ਤੇ ਗੱਲ ਆ ਉਹਨੂੰ ਕਿਸੇ ਨੇ ਵੀ ਨਹੀਂ ਕਿਹਾ ਵੀ ਤੂੰ ਨਹੀਂ ਆਉਣਾ। ਅਗਰ ਮੈਂ ਉਹਨੂੰ ਹਟਾਉਣਾ ਵਾ ਤੇ ਮੈਂ ਉਹਨੂੰ ਕਵਾਂਗਾ ਨਾ, ਤੇ ਕਵਾਂਗਾ ਉਹਨੂੰ ਪਹਿਲੀ ਤੱਕ, ਕਿਉਂਕਿ ਪਿਛਲੀ ਪਹਿਲੀ ਤੇ ਤੇਰਾ ਹਿਸਾਬ ਕੀਤਾ ਤੇ ਅਗਲੀ ਪਹਿਲੀ ਤੇ ਕਹਿਣਾ ਤੂੰ 25 ਤਰੀਕ ਨੂੰ ਘਰ ਬਹਿ ਗਿਆ 26 ਦੀ ਛੁੱਟੀ ਕਰਕੇ। ਸਮਝ ਆ ਰਹੀ ਗੱਲ ਦੀ? ਤੇ ਮੈਂ ਉਹਨੂੰ ਅਗਰ ਕੱਲ ਨੂੰ ਆਵੇਂ ਕਵਾਂ ਕਿ ਭੈਣ ਠੀਕ ਆ ਤੈਨੂੰ ਪਹਿਲੀ ਤੇ ਗੱਲ ਆ ਕਿਸੇ ਨੇ ਕਿਹਾ ਹੀ ਨਹੀਂ ਕਿ ਤੂੰ ਨਹੀਂ ਆਉਣਾ ਜਾਂ ਤੂੰ ਹਟ ਜਾ, ਫਿਰ ਤੂੰ ਇੱਕ ਮੈਸੇਜ ਕੀਤਾ ਦਫ਼ਤਰ ਚੋਂ ਕਿਸੇ ਨੂੰ ਕਿ ਯਾਰ ਪੁੱਛ ਕੇ ਦੱਸੀ ਮੈਂ ਆਉਣਾ ਕਿ ਨਹੀਂ, ਉਹਨੇ ਰਿਪਲਾਈ ਨਹੀਂ ਕੀਤਾ ਤੇ ਤੂੰ ਬੈਠਾ ਹੁਣ ਹੋਣਾ ਕੀ ਆ, ਆਇਆ ਨਹੀਂ ਕੱਲ, ਮੈਂ ਮੈਸੇਜ ਕੀਤਾ ਸੀ ਸਵੇਰੇ 8 ਵਜੇ, ਉਹਨੇ ਰਿਪਲਾਈ ਨਹੀਂ ਕੀਤਾ, ਫਿਰ ਮੈਂ ਨਹੀਂ ਆਇਆ। ਕਦੀ ਇੰਜ ਨਹੀਂ ਹੋਇਆ ਕਿ ਮੈਂ ਮੈਸੇਜ ਕੀਤਾ ਸੀ ਉਹਦਾ ਰਿਪਲਾਈ ਨਹੀਂ ਆਇਆ ਤੇ ਫਿਰ ਮੈਂ ਆ ਗਿਆ। ਮੇਰੀ ਗੱਲ ਸਮਝ ਆ ਰਹੀ ਕਿ ਮੈਂ ਮੈਸੇਜ ਕੀਤਾ ਸੀ ਰਿਪਲਾਈ ਨਹੀਂ ਆਇਆ ਤੇ ਮੈਂ ਸਮਝਿਆ ਹੋ ਸਕਦਾ ਪਤਾ ਨਹੀਂ ਕਿਉਂ ਨਹੀਂ ਆਇਆ ਤੇ ਮੈਂ ਜਾ ਕੇ ਪਤਾ ਕਰ ਲਵਾਂ ਤੇ ਮੈਂ ਆ ਗਿਆ। ਇੰਜ ਨਹੀਂ ਹੋਣਾ ਕਦੀ, ਇੰਜ ਹੋਣਾ ਵਾ ਕਿ ਮੈਂ ਕਿਹਾ ਸੀ ਉਹਨੇ ਨਹੀਂ ਕੁਛ ਕਿਹਾ ਫਿਰ ਮੈਂ ਨਹੀਂ ਕੀਤਾ। ਸਮਝ ਆ ਰਹੀ ਗੱਲ ਦੀ? ਲੇਕਿਨ ਤੁਸੀਂ ਉਹਨੂੰ ਮਨਾ ਜਾਓ, ਤੁਸੀਂ ਮੇਰਾ ਪਿਓ ਲੱਗੋ, ਉਹ ਨਹੀਂ ਮੰਨਦਾ। ਲੇਕਿਨ ਨਾ ਇੱਕ ਗੱਲ ਹੈ ਉਸਤਾਦ ਜੀ, ਉਹ ਬੰਦਾ ਨਾ ਤੁਹਾਡੇ ਨਾਲ ਮੁਹੱਬਤ ਜਿੰਨੀ ਕਰਦਾ ਹੈ, ਇਹਤਰਾਮ ਕਿੰਨਾ ਕਰਦਾ ਹੈ ਕਿ ਉਹਨੇ ਸਮਝ ਲਿਆ ਕਿ ਯਾਰ ਸਾਰਾ ਕੁਝ ਯਾਨੀ ਕਿ ਮਾਲਕ ਯਾਰ ਕੱਪ ਜੋ ਹੈ ਪਿਆ ਦਰਮਿਆਨ 'ਚ, ਤੇ ਕਹਿੰਦਾ ਮੈਂ ਚੁੱਕਿਆ ਹੀ ਨਹੀਂ, ਭੱਟੀ ਸਾਹਿਬ ਬੋਲਣਗੇ। ਮੈਂ ਕਿਹਾ ਯਾਰ ਸਾਜੀ ਬੜਾ ਇਸ ਕੋਲ ਗੱਡੀ ਉਸਤਾਦ ਜੀ ਇਹ ਨੁੱਕਰ ਤੇ ਲੱਗੀ ਹੋਈ ਹੈ ਤੁਹਾਡੀ, ਇਹ ਗੱਡੀ ਜਿਹੜੀ ਨਾ ਇੱਥੇ ਲੱਗੀ ਹੋਈ, ਤੇ ਮੈਂ ਕਿਹਾ ਮਿਰਜ਼ਾ ਸਾਹਿਬ ਪਿੱਛੇ ਕਰ ਦਿਓ ਗੱਡੀ, ਯਾਰ ਐਵੇਂ ਭੱਟੀ ਸਾਹਿਬ ਬੋਲਣਗੇ। ਨਹੀਂ ਭੱਟੀ ਸਾਹਿਬ ਨਹੀਂ, ਉਹਦਾ ਇੱਕ ਡਾਇਲੌਗ ਆ, ਅਸੀਂ ਕਹੇ ਨਾ ਥੋੜੀ ਗੱਡੀ ਪਿੱਛੇ ਕਰ ਦੇ, ਅੰਦਰੋਂ ਕਹਿ ਦਿਓ ਉਹਨਾਂ ਨੂੰ, ਅੰਦਰੋਂ ਉਹ ਕਹਿ ਦੇਣ ਮੈਂ ਕਰ ਦਿੰਦਾ। ਅੱਛਾ ਹੁਣ ਅਸੀਂ ਜਾਨੀ ਕੀ ਚਾਹ ਕਰਨ ਲੱਗੇ ਨਾ ਸ਼ੋਅ, ਜਾਨੀ ਕੀ ਚਾਹ, ਇਹ ਅੱਜ ਤੋਂ 1.5 ਮਹੀਨਾ ਪੁਰਾਣੀ ਗੱਲ ਆ। ਮੈਂ ਕਿਹਾ ਯਾਰ ਉਸਤਾਦ ਆ ਮਾਈਕ ਦੇ ਜਿਹੜੇ ਫਲਾਣੇ ਨੇ ਨਾ, ਇਹਨਾਂ ਨੂੰ ਨਾ ਐਡੀ ਦੂਰ ਕੈਮਰੇ 'ਚ ਨਾ ਇਹ ਉੱਥੇ ਹੀ ਲਾ ਦੇ ਕਿਤੇ, ਬਸ ਇਹ ਉੱਥੇ ਹੀ ਕਿਤੇ ਲਾ ਦੇ, ਠੀਕ ਹੈ। ਤਾਰ ਲਿਆ ਉਹਨਾਂ ਸਵੇਰੇ 7 ਦਿਨ ਬਾਅਦ ਅਸੀਂ ਦੁਬਾਰਾ ਜਾਨੀ ਕੀ ਚਾਹ ਸ਼ੁਰੂ ਕੀਤਾ। ਫਿਰ ਮੈਂ ਕਿਹਾ ਲਾਇਆ ਨਹੀਂ, ਤੇ ਇਹਨੂੰ ਨਹੀਂ ਮੈਂ ਪੁੱਛਿਆ, ਤੇ ਮੈਨੂੰ ਪਤਾ ਲੱਗਾ ਜੀ ਇਹਨੇ ਸਲਮਾਨ ਕੋ ਪੈਸੇ ਮੰਗੇ ਸੀ ਤਾਰ ਦੇ, ਉਹਨੇ ਕਿਹਾ ਮੈਂ ਦੇਣਾ ਵਾਂ, ਤੇ ਫਿਰ ਨਾ ਇਹਨੇ ਮੰਗੇ ਨਾ ਉਹਨੇ ਮੰਗੇ, ਹਫਤਾ ਲੰਘ ਗਿਆ। ਅੱਛਾ ਹੁਣ ਮੈਂ ਸਲਮਾਨ ਨੇ ਪੁੱਛਿਆ, ਉਹਨੇ ਕਿਹਾ ਯਾਰ ਉਹ ਮਤਲਬ ਅਗਰ ਮੈਂ ਨਹੀਂ ਉਹਨੂੰ ਕਿਹਾ ਤਾਂ ਉਹ ਘੰਟੇ ਬਾਅਦ ਫਿਰ ਆ ਜਾਵੇ ਕਿ ਭਾਈ ਪੈਸੇ ਦਿਓ, ਮੈਂ ਨਹੀਂ ਕਿਹਾ ਫਿਰ ਅੱਧੇ ਘੰਟੇ ਬਾਅਦ ਆ ਜਾਵੇ, ਮੈਨੂੰ ਕਿਸੇ ਜ਼ਹਨ 'ਚ ਨਿਕਲ ਜਾਂਦਾ। ਇੱਕ ਮਿਸਾਲ ਆ, ਜੇ ਤੁਹਾਨੂੰ ਕਹਿ ਦੇਵੇ, ਮੈਨੂੰ ਕਈ ਵਾਰੀ ਉਹਨੇ ਕਿਹਾ ਵਾ ਓਏ ਮੈਂ ਚੱਲਾਂ ਹੀ ਆ ਨਾ ਮੈਨੂੰ 1000 ਰੁਪਈਆ ਸੈਂਡ ਕਰ ਦੀ, ਫਿਰ ਤੇ ਮੈਂ ਕਰ ਦਿੰਦਾ, ਤੇ ਤੁਹਾਨੂੰ ਉਦੋਂ ਮੈਨੂੰ ਕਿਉਂ ਨਹੀਂ ਕਿਹਾ? ਠੀਕ ਹੋ ਗਿਆ, ਤੀਸਰਾ ਹਫਤਾ ਆ ਗਿਆ, ਚੌਥਾ ਹਫਤਾ ਆ ਗਿਆ, ਉਹ ਤਾਰ ਨਹੀਂ ਲੱਗੀ। ਸਾਜੀਓ ਹੈਂਡ ਫ੍ਰੀ ਵਾਲੀ ਵੀ ਦੱਸਣਾ। ਹਾਂ ਚੌਥਾ ਹਫਤਾ ਆ ਗਿਆ, ਮਹੀਨਾ, ਤੇ ਮੈਂ ਅੰਦਰ ਬਾ ਕੇ ਪੁੱਛਿਆ ਪਰਸੋਂ ਚੌਥ, ਸਾਜੀ ਮੈਂ ਮਹੀਨਾ ਹੋ ਗਿਆ ਤੁਹਾਨੂੰ ਕਿਹਾ ਤਾਂ, ਉਹ ਮੈਂ ਸਲਮਾਨ ਨੂੰ ਕਿਹਾ ਸੀ ਪੈਸੇ ਦੇ ਦੇ, ਉਹਨੇ ਫਿਰ ਕੀਤੀ ਨਹੀਂ। ਮੈਂ
ਮੈਂ ਕਿਹਾ ਸਲਮਾਨ ਨੂੰ ਜੇ ਨਹੀਂ ਕਿਹਾ ਤੁਸੀਂ ਉਹਨੂੰ ਦੁਬਾਰਾ ਕਹਿੰਦੇ ਘੰਟੇ ਬਾਅਦ, ਦੁਬਾਰਾ ਕਹਿੰਦੇ ਕਿ ਭਾਜੀ ਪੈਸੇ ਦਿਓ। ਮੈਂ ਕਿਹਾ ਤੂੰ ਸਲਮਾਨ ਨੂੰ ਕਹਤਾ, ਤੂੰ ਨਹੀਂ ਕਹਿੰਦਾ ਮੈਨੂੰ ਦੇ ਦੇ। ਨਹੀਂ, ਉਹ ਤੂੰ ਸਾਰਾ ਉਹਨੂੰ ਉਹਦੇ ਹੱਥ 'ਚ ਕੀਤਾ, ਫਿਰ ਮੈਂ ਉਹਨੂੰ ਹੀ ਕਹਿਣਾ ਸੀ। ਯਾਨੀ ਉਹਨੂੰ ਤੂੰ ਮੇਨ ਬਣਾਇਆ ਇੱਥੇ ਦਾ, ਉਹੀ ਕਰਦਾ, ਫਿਰ ਮੈਂ ਉਹਨੂੰ ਹੀ ਕਹਿਣਾ ਸੀ। ਓਏ ਹੋਏ ਯਾਰ ਅੱਛਾ ਮੈਂ ਕਿਹਾ ਉਸਤਾਦ ਜੀ ਫਿਰ ਹੁਣ ਉਹਨੇ, ਮੈਂ ਕਿਹਾ ਯਾਰ ਅੱਛਾ ਠੀਕ ਹੋ ਗਿਆ, ਅੱਗੇ ਤੋਂ ਇਦਾਂ ਕਰ ਲਿਆ ਕਰਾਂਗੇ। ਹੁਣ ਜਿਹੜੀ ਤਕਲੀਫ ਇੱਕ ਦਿਨ ਦੀ ਸੈਲਰੀ ਦੀ ਆਪਣੀ ਹੁੰਦੀ ਆ, ਉਹ ਕਿਸੇ ਦੀ ਪੂਰੇ ਮਹੀਨੇ ਦੀ ਜਾਂ 15 ਦਿਨਾਂ ਦੀ ਜਾਂ 10 ਦਿਨ ਦੀ ਤੁਸੀਂ ਬਗੈਰ ਕੰਮ ਤੋਂ ਲੈਣ ਦੀ ਤੁਹਾਨੂੰ ਉਹ ਤਕਲੀਫ ਕਿਉਂ ਨਹੀਂ ਹੁੰਦੀ? ਮੇਰਾ ਇਹ ਸਵਾਲ ਆ, ਜਵੇਦ ਨਹੀਂ, ਹਰ ਉਸ ਜੌਬ ਕਰਨ ਵਾਲੇ ਨੂੰ, ਕਿ ਤੁਹਾਨੂੰ ਉਹ ਤਕਲੀਫ ਉਦੋਂ ਕਿਉਂ ਨਹੀਂ ਹੁੰਦੀ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਕਿ ਮੈਂ ਅੱਜ 1500 1800 2000 ਦੀ ਦਿਹਾੜੀ ਲਈ। ਅੱਜ ਜਦੋਂ ਤੁਸੀਂ ਇੱਕ ਇੱਕ ਦਿਹਾੜੀ ਦਾ ਆਪਣਾ ਹਿਸਾਬ ਕਰਦੇ ਹੋ ਕਿ 30 ਦਾ ਨਹੀਂ ਮਹੀਨਾ 31 ਦਾ ਵਾ, 31 ਦਾ ਨਹੀਂ 30 ਦਾ ਗਿਣੋ, ਇੱਕ ਇੱਕ ਦਿਨ ਦਾ ਤੁਸੀਂ ਹਿਸਾਬ ਕਰਦੇ ਹੋ, ਤੇ ਤੁਸੀਂ ਉਸ ਦਿਨ ਦਾ ਹਿਸਾਬ ਕਿਉਂ ਨਹੀਂ ਕਰਦੇ ਜਦੋਂ ਤੁਹਾਨੂੰ ਕੋਈ ਕੰਮ ਕਿਹਾ ਜਾਂਦਾ ਵਾ ਤੇ ਤੁਸੀਂ ਉਹਨੂੰ ਇਗਨੋਰ ਕਰ ਦਿੰਦੇ ਹੋ? ਤੁਹਾਡੀ ਜਾਨ ਤੇ ਫਿਰ ਉਹਨੂੰ ਮੈਂ ਕਿਹਾ, ਮੈਂ ਕਿਹਾ ਸਾਹ ਖੁਦਾ ਨਾ ਖਾਸਤਾ ਤੇਰੇ ਕਿਸੇ ਤਲਕ ਵਾਲੇ ਨੂੰ ਘਰ ਹਾਰਟ ਅਟੈਕ ਹੋ ਜਾਂਦਾ, ਹਾਰਟ ਅਟੈਕ ਹੋ ਜਾਂਦਾ, ਤੂੰ ਕਿਸੇ ਨੂੰ ਕਹਿੰਦਾ ਯਾਰ ਗੱਡੀ ਲੈ ਕੇ ਆਓ, ਕਹਿੰਦਾ ਯਾਰ ਗੱਡੀ, ਉਹ ਤੈਨੂੰ ਜਵਾਬ ਨਹੀਂ ਦਿੰਦਾ। ਤੂੰ ਕਿਸੇ ਨੂੰ ਕਹਿੰਦਾ ਯਾਰ ਮੋਟਰਸਾਈਕਲ ਲੱਗ ਫੜ ਕੇ ਲਿਆਓ, ਉਹ ਵੀ ਤੈਨੂੰ ਕਹਿੰਦਾ ਅੱਛਾ ਲਿਆਉਂਦੇ ਆ। ਮਰਨ ਦੇਗਾ ਉਹਨੂੰ? ਨਹੀਂ, ਕਹਿੰਦਾ ਮੈਂ ਤਾਂ ਜੇ ਵੋ। ਤੇ ਮੈਂ ਕਿਹਾ ਫਿਰ ਇਹੀ ਗੱਲ ਆ, ਜਦੋਂ ਤੈਨੂੰ ਇੱਕ ਜੌਬ ਕਰ ਰਿਹਾ, ਤੂੰ ਪੈਸੇ ਲੈ ਰਿਹਾ, ਤੈਨੂੰ ਇੱਕ ਮਾਲਕ ਨੇ ਇੱਥੇ ਦਾ, ਜਿਹੜਾ ਮਾਲਕ ਜਿਹਨੂੰ ਤੂੰ ਸਮਝਿਆ ਮਾਲਕ, ਉਹਨੇ ਤੈਨੂੰ ਕਿਹਾ ਕਿ ਇਹ ਕੰਮ ਕਰ, ਤੂੰ ਉੱਥੇ ਦੇ ਅਕਾਊਂਟੈਂਟ ਨੂੰ ਕਿਹਾ ਕਿ ਪੈਸੇ ਦੇ, ਉਹਨੇ ਤੇ ਨਹੀਂ ਦਿੱਤੇ, ਤੂੰ ਮਹੀਨਾ ਲੰਘਾਤਾ। ਤੂੰ ਉਹਦੀ ਜਾਨ ਖਾ। ਤੂੰ ਇਹ ਸਮਝ ਕਿ ਹਾਰਟ ਅਟੈਕ ਹੋਇਆ ਮੈਨੂੰ ਤੇ ਮੈਂ ਹਸਪਤਾਲ ਪਹੁੰਚਣਾ ਵਾ, ਜਾਂ ਉਸ ਮਾਲਕ ਨੂੰ ਜਿਹਨੇ ਕਿਹਾ। 7 ਦਿਨ ਬਾਅਦ ਮੈਂ ਸੈੱਟ ਤੇ ਗਿਆ, ਨਹੀਂ ਲੱਗਾ। ਫਿਰ ਸਭ ਤੋਂ ਵੱਡੀ ਗੱਲ ਆ, ਅਹਿਸਾਸ ਨਹੀਂ ਹੁੰਦਾ। ਕਿੱਦਾਂ ਯਾਰ, ਮੈਂ ਵੀ ਜੌਬ ਕੀਤੀ ਯਾਰ, ਮੈਂ ਵੀ ਜੌਬ ਕੀਤੀ ਆ। ਯਕੀਨ ਕਰ ਵੀ ਫਰੀਦ, ਮੇਰਾ ਦਿਲ ਹੀ ਨਹੀਂ ਸੀ ਕਰਦਾ ਕਿ ਅੱਜ ਮੈਂ ਕੀਤਾ ਹੀ ਕੁਛ ਨਹੀਂ ਤੇ ਮੈਂ ਕਾਹਦੇ ਪੈਸੇ ਲੈਣੇ। ਔਰ ਬੜੇ ਬੰਦੇ ਐਸੇ ਨੇ, ਬੜੇ ਬੰਦੇ ਆ ਕੇ ਨਹੀਂ ਜੀ ਅਸੀਂ ਇਹ ਕੰਮ ਨਹੀਂ ਕੀਤਾ, ਅਸੀਂ ਕਾਹਦੇ ਪੈਸੇ ਲੈਣੇ। ਔਰ ਅੱਜ 1.5 ਮਹੀਨਾ ਹੋ ਗਿਆ, ਉਤਾਰ ਨਹੀਂ ਲੱਗੀ। ਉਹਨੇ ਤੁਹਾਨੂੰ ਕਿਹਾ ਨਹੀਂ ਸੀ ਕਿ ਹੈਂਡ ਫ੍ਰੀ ਵਾਲੀ ਲਾ ਦਿੰਨੇ, ਉਹਦਾ ਵੀ ਉਹੀ ਰਿਜ਼ਲਟ। ਅੱਛਾ ਉਹਦੀ ਮਜ਼ੇ ਦੀ ਗੱਲ ਦੱਸਾਂ ਇੱਕ ਹੋਰ, ਸੈਨਾਈਜ਼ਰ ਦੁਨੀਆ ਦੀ ਇੱਕ ਮਹਿੰਗੀ ਕੰਪਨੀ ਹੈ। ਸੈਨਾਈਜ਼ਰ ਦੇ ਮਾਈਕ ਵਰਲਡ ਤੇ 90% ਜਿੰਨੇ ਵੱਡੇ ਸ਼ੋਜ਼ ਹੁੰਦੇ ਨੇ, ਸੈਨਾਈਜ਼ਰ ਦਾ ਮਾਈਕ ਲੱਗਦਾ ਨੂੰ। ਸਾਡਾ ਜਿਹੜੇ ਮਾਈਕ ਤੁਹਾਨੂੰ ਚਾਰਾਂ ਨੂੰ ਲੱਗੇ ਨੇ ਨਾ, ਚਾਰਾਂ ਨੂੰ ਜਿਹੜੇ ਮਾਈਕ ਲੱਗੇ, ਇਹ 50,000 ਰੁਪਏ ਦੇ ਹੋਣੇ ਆ, 60,000 ਦੇ ਹੋਣੇ। ਚਾਰਾਂ ਨੂੰ ਮਾਈਕ ਲੱਗੇ ਨੇ, ਤੇ ਇੱਕ ਇਹਦਾ ਰਿਸੀਵਰ ਆ, ਉਹ ਕੈਮਰੇ ਨਹੀਂ ਲੱਗਾ, 70-80,000 ਰੁਪਏ ਦੇ ਹੋਣਗੇ ਇਹ ਪੂਰਾ ਪੈਕ। ਸਨਾਈਜ਼ਰ ਦਾ 1% ਇੱਕ ਬੰਦੇ ਵਾਸਤੇ, ਕਿ ਸਿਰਫ ਇੱਕ ਬੰਦਾ ਬੋਲੇਗਾ ਤੇ ਇੱਕ ਟਰਾਂਸਮਿਟਰ ਹੋਏਗਾ, 2 ਲੱਖ ਰੁਪਏ ਦਾ ਮਾਈਕ। ਸਹੀ ਹੈ। ਯਾਨੀ ਅਗਰ ਤੁਸੀਂ 4 ਬੰਦੇ ਬੈਠੇ ਹੋ ਨਾ, 5-6-7 ਲੱਖ ਰੁਪਏ ਦੇ ਮਾਈਕ ਲੱਗਣੇ ਤੁਹਾਨੂੰ ਚਾਰਾਂ ਨੂੰ, ਸਨਾਈਜ਼ਰ ਕੰਪਨੀ ਦੇ। ਸਨਾਈਜ਼ਰ ਠੀਕ ਹੋ ਗਿਆ, ਉਹ ਕੰਪਨੀ ਹੈ, ਵਰਲਡ ਤੇ ਉਹਦਾ ਨਾਮ ਆ, ਉਹਨਾਂ ਦੇ ਗੱਲਬਾਤ ਹਰ ਚੀਜ਼ ਠੀਕ ਆ। ਮੈਂ ਉਹਨਾਂ ਦੇ ਬੂਮ ਮਾਈਕ ਹੁੰਦੇ ਨੇ ਜਿਹੜੇ ਅਕਸਰ ਦੇਖੇ ਨਾ ਆਊਟਡੋਰ ਸ਼ੂਟ ਕਰਦੇ, ਤੇ ਵੱਡੇ ਅੱਗੇ ਲਾ ਕੇ ਤੇ ਇੰਜ ਉੱਪਰੋਂ ਫੜੇ ਹੁੰਦੇ ਨੇ ਜਿਹੜੇ ਆਊਟਡੋਰ ਸੀਨ ਕਰਦੇ। ਉਹਨਾਂ ਦਾ ਮਾਡਲ ਹੈ MKV 600, 1.5-2 ਲੱਖ ਰੁਪਏ ਦਾ ਮਾਈਕ ਆ। 1.5 ਲੱਖ ਰੁਪਏ ਦਾ ਮਾਈਕ ਆ, ਕਹਿ ਲਓ ਤੁਸੀਂ, ਲੱਖ ਤੋਂ ਉੱਪਰ ਆ। ਉਹ ਮੈਂ 2 ਮੰਗਵਾਏ ਕਿ ਅਸੀਂ ਜਾਨੀ ਕਿ ਚਾਹ ਇਹ ਲਾਉਣ ਨਾਲ ਕਿਸ ਟਾਈਮ ਇੱਥੇ ਵੀ ਲੱਗੇ ਹੁੰਦੇ ਸੀ, ਠੀਕ ਹੈ ਨਾ। ਤੇ ਉਹ 2.5 ਲੱਖ ਰੁਪਏ ਦੇ 2 ਮਾਈਕ ਆ, ਤੇ ਹੁਣ ਜਾਨੀ ਕਿ ਚਾਹ 'ਚ ਲੱਗੇ ਨੇ। ਤੇ ਉਹ ਵਾਈਸ ਉਹਨਾਂ ਦੀ ਇੱਕ ਨਾ, ਉਹਦੇ ਅੰਦਰ ਹਰ ਚੀਜ਼ ਆ ਕਿ ਵੀ ਤੁਸੀਂ ਮਤਲਬ ਆਊਟਡੋਰ ਗਾ ਰਹੇ ਹੋ, ਉਹਨੇ ਬਾਹਰ ਦੀ ਆਵਾਜ਼ ਘੱਟ ਲੈਣੀ ਆ, ਸੈਂਸਿਟਿਵ ਇੰਨੇ ਜ਼ਿਆਦਾ ਹੁੰਦੇ, ਇੱਥੋਂ ਬੈਠੇ ਵੀ ਉਹਨੇ ਆਵਾਜ਼ ਲੈਣੀ ਹੈ, ਠੀਕ ਹੈ ਨਾ। ਤੇ ਉੱਤੇ ਲੱਗੇ ਤੇ ਕਹਿੰਦਾ ਪੈਸੇ ਹੀ ਬਸ ਬਰਬਾਦੀ ਆ, ਪੈਸੇ ਲੱਗੇ ਨੇ ਬਸ ਕੰਪਨੀਆਂ ਦੇ ਨਾਂ ਤੋਂ ਲਈ ਜਾਂਦੇ। ਉਹ ਭਾਜੀ ਇਹਦੇ ਵਿੱਚ ਉਹੀ ਮਾਈਕ ਆ ਜਿਹੜਾ ਹੈਂਡ ਫ੍ਰੀ ਦੇ ਵਿੱਚ ਨਹੀਂ ਹੁੰਦਾ। ਓਏ ਮੇਰੇ ਬੋਲਾ, ਉਹ 2.5 ਲੱਖ ਵਾਲੇ ਮਾਈਕ ਨੂੰ ਕਹਿ ਰਹੇ 1.25 ਲੱਖ 1.5 ਲੱਖ ਵਾਲੇ ਮਾਈਕ, ਜਿਹੜਾ ਉਹਦੇ ਚ ਨਹੀਂ ਹੁੰਦਾ 300 ਵਾਲੀ ਹੈਂਡ ਫ੍ਰੀ ਚ ਨਹੀਂ ਹੁੰਦਾ ਜਿਹੜਾ ਇੰਜ ਬੋਲੀ ਦਾ, ਇਹ ਉਹੀ ਆ। ਕਹਿੰਦਾ ਬਸ ਪੈਸੇ ਆਏ ਤੁਹਾਡੇ ਕੋਲ ਬਹੁਤੇ। ਉਦੋਂ ਉਸਤਾਦ ਜੀ ਨਾ ਐਨੂੰ ਹੋ ਕੇ ਨਿਕਲ ਗਏ, ਪਤਾ ਨਹੀਂ ਗੁੱਸੇ 'ਚ ਮੈਂ ਉਹਨੂੰ ਕਹੀ ਜਾ ਰਿਹਾ। ਨਹੀਂ ਗੁੱਸੇ 'ਚ ਨਹੀਂ, ਉਹ ਕੀ ਹੁੰਦਾ ਵਾ, ਮੈਂ ਕਹਿੰਦਾ ਯਾਰ ਚਲੋ ਠੀਕ ਆ। ਨਹੀਂ ਅਸਲ 'ਚ ਮਾਸੂਮ ਆਦਮੀ ਮੇਰੇ ਹਿਸਾਬ ਨਾਲ, ਉਹਨੂੰ ਸ਼ਾਇਦ ਨਹੀਂ ਪਤਾ ਹੈਗਾ। ਨਹੀਂ ਉਹ ਮਾਸੂਮ ਆਦਮੀ ਹੈ ਯਾਰ, ਮੈਂ ਨਹੀਂ ਕਰ ਯਾਰ। ਮੰਡੀ ਦੇ ਵਿੱਚ ਜਦੋਂ ਠੁੱਡਾ ਲੱਗਾ ਨਾ ਉਸਤਾਦ ਜੀ, ਓਏ ਮਾਸੂਮ ਆਦਮੀ ਨੂੰ 30 ਦਿਨਾਂ ਦੇ ਨਾ ਤੁਸੀਂ
ਤੁਸੀਂ 34 ਤਰੀਕ ਦੇ ਵੀ ਹਿਸਾਬ ਕਰਕੇ ਦੇ ਦਿਓ ਨਾ ਤੇ ਮਸੂਮ ਨੂੰ ਨਹੀਂ ਪਤਾ ਲੱਗਦਾ। ਤਾਂ ਜੀ ਇਹ ਮਾਲਕ ਦਾ ਯਾਰ ਆ ਮੰਜੀ ਤੋਂ ਉਹਦਾ ਠੁੱਡਾ ਲੱਗਣ ਲੱਗਾ ਮੇਰਾ, ਤੇ ਮੈਂ ਕਿਹਾ ਮਿਰਜ਼ਾ ਸਾਹਿਬ ਇਹਨੂੰ ਮੰਜੀ ਨੂੰ ਪਰੇ ਕਰ ਦੇਣਾ ਸੀ। ਕਹਿੰਦਾ ਮੈਂ ਕਰਨ ਲੱਗਾ ਸੀ, ਫਿਰ ਮੈਂ ਕਿਹਾ ਮਾਲਕ ਨਾ ਬੋਲਣਗੇ ਤੇ ਟਿਕੇ। ਅੱਛਾ ਇੱਧਰ ਸੁਣਨਾ ਹੁਣ, ਮੈਂ ਇਹ ਕਹਿਣਾ ਵਾ ਕਿ ਮੈਂ ਤੈਨੂੰ ਕਿਹਾ ਯਾਰ ਫਰੀਦ ਖਾਂ ਤੂੰ ਨਾ ਏਦਾਂ ਕਰ ਕਿ ਮੁਸ਼ਾਇਰਾ ਲਿਖ ਲਾ, ਅੱਜ ਮੁਸ਼ਾਇਰਾ ਲਿਖ ਲਾ। ਤੇ ਹੁਣ ਤੂੰ ਮੈਨੂੰ ਪੁੱਛਿਆ ਕਿ ਸਾਜੀ ਕਿਸ ਟੌਪਿਕ ਤੇ ਲਿਖਣਾ, ਤੇ ਮੈਂ ਤੈਨੂੰ ਕਿਹਾ ਮੈਂ ਤੈਨੂੰ ਦੱਸਦਾ ਵਾਂ। ਠੀਕ ਹੋ ਗਿਆ, ਅੱਜ ਦਾ ਦਿਨ ਲੰਘ ਗਿਆ, ਕੱਲ ਦਾ ਵੀ ਲੰਘ ਗਿਆ, ਪਰਸੋਂ ਦਾ ਵੀ ਲੰਘ ਗਿਆ, ਚੌਥ ਦਾ ਵੀ ਲੰਘ ਗਿਆ। 5 ਦਿਨ ਬਾਅਦ ਮੈਂ ਤੈਨੂੰ ਕਹਿਣਾ ਫਰੀਦ ਖਾਂ ਮੈਂ ਤੈਨੂੰ ਮੁਸ਼ਾਇਰਾ ਕਿਹਾ ਸੀ, ਮੈਂ ਤੁਹਾਨੂੰ ਕਿਹਾ ਤਾਂ ਸੀ ਵੀ ਟੌਪਿਕ ਕਿਹੜਾ ਤੂੰ ਕਿਹਾ ਦੱਸਦਾ। 5 ਦਿਨ ਸਮਝ ਆ ਗਿਆ ਤੈਨੂੰ ਉਹ ਤਕਲੀਫ ਮੌਤ ਕਿਉਂ ਨਹੀਂ ਪੈਂਦੀ ਕਿ 5 ਦਿਨ ਮੈਂ ਪੈਸੇ ਲੈ ਰਿਹਾ ਤੇ ਮੈਂ ਦੁਬਾਰਾ ਜਾਵਾਂ ਉਹਦੇ ਕੋਲ ਕਿ ਭਾਜੀ ਤੈਨੂੰ ਅੰਦਰੋਂ ਤੇਰਾ ਜ਼ਮੀਰ ਨਹੀਂ ਦੱਸਦਾ ਕਿ ਪੂਰਾ ਦਿਨ ਲੰਘ ਗਿਆ, ਤੈਨੂੰ ਉਹਨੇ ਕਹਿ ਦਿੱਤਾ, ਉਹ ਭੁੱਲ ਗਿਆ ਹੋਣਾ ਵਾ, ਉਹਨੂੰ ਹੋਰ ਬੜੇ ਕੰਮ ਆ। ਮੈਂ ਜਾ ਕੇ ਭਾਜੀ ਟੌਪਿਕ ਦੱਸ ਦਿਓ ਸਾਜੀ ਟੌਪਿਕ ਦੱਸ ਦਿਓ। ਮੈਂ ਜਾਨ ਖਾ ਲਵਾਂ ਉਹਦੀ, ਕੀ ਕਰੂਗਾ, ਚਪੇੜ ਮਾਰ ਦੂਗਾ ਮੇਰੇ, ਗਾਲਾਂ ਕੱਢਣ ਲੱਗ ਪਊ ਮੈਨੂੰ, ਕੁਛ ਵੀ ਨਹੀਂ। ਉਹ ਜੋ ਭੁੱਲ ਗਿਆ, 4 ਦਿਨ ਬਾਅਦ ਉਹਨੂੰ ਯਾਦ ਆਇਆ ਕਿ ਹਾਂ ਵੀ ਅੱਜ ਮੁਸ਼ਾਇਰਾ ਕਰਨਾ। ਫਰੀਦ ਖਾਂ ਮੁਸ਼ਾਇਰਾ ਤਿਆਰ ਆ? ਨਹੀਂ, ਤੈਨੂੰ ਮੈਂ ਕਿਹਾ ਸੀ 4 ਦਿਨ ਪਹਿਲੇ, ਤੇ ਮੈਂ ਤੁਹਾਨੂੰ ਪੁੱਛਿਆ ਸੀ ਟੌਪਿਕ ਕਿਹੜਾ, ਤੁਸੀਂ ਦੱਸਿਆ ਹੀ ਨਹੀਂ। ਉਹ ਯਾਰ ਮਹੀਨੇ ਦੀ ਮਹੀਨੀ ਤਨਖਾਹ ਸਹੀ ਆ ਭਰਾਵਾ, ਭਾਵੇਂ 31 ਦਿਨ ਹੋਣ, ਸਹੀ ਮੇਰਾ ਸਿਰ ਦਰਦ ਕਰਨ ਲੱਗ ਯਾਰ ਜਿਹੜੀ ਉਹਨੇ ਗੱਲ ਕੀਤੀ ਹੈ ਨਾ, ਜਿਹੜੀ ਉਹਨੇ ਗੱਲ ਕੀਤੀ ਫੈਕਟਰੀ ਦੀ, ਉਹ ਪਤਾ ਕਿੱਦਾਂ ਵਾ? 30 ਦਾ ਮਹੀਨਾ ਵਾ, ਅਗਰ 31 ਦਾ ਮਹੀਨਾ ਨਾ ਤੇ 31ਵੇਂ ਦਿਨ ਦੀ ਉਹ ਕਹਿੰਦੇ ਤੂੰ ਛੁੱਟੀ ਕਰ, ਹਾਂਜੀ ਨਾ ਕੰਮ ਕਰਨਾ ਨਾ ਤੂੰ ਆਉਣਾ। ਅਗਰ 28 ਦਾ ਮਹੀਨਾ ਵਾ ਤੇ 29 30 4 ਛੁੱਟੀਆਂ ਜਿਹੜੀਆਂ 2 29 ਤੇ 30 ਦੀਆਂ ਪਾਉਂਦੇ, 2 ਕਹਿੰਦੇ ਤੂੰ ਕਰਨੀਆਂ, 2 ਤੇਰੀਆਂ ਆ ਵਾ। ਐਕਸਟਰਾ ਨਹੀਂ ਦਿੰਦੇ ਪੈਸੇ ਉਸਤਾਦ ਨਹੀਂ ਦਿੰਦੇ ਉਸਤਾਦ ਜੀ। ਅਸੀਂ 28 ਦੇ ਮਹੀਨੇ 'ਚ 30 ਦੇ ਪੈਸੇ ਲਏ ਜਦੋਂ 31 ਦਾ ਮਹੀਨਾ, ਹਾਂ, ਤੇ ਅਸੀਂ ਪੂਰਾ ਕਰਾਣਾ, ਉਹ 31 ਦਾ ਮਹੀਨਾ ਪੂਰਾ ਕਰਾਣਾ ਤੇ ਹੋਣਾ ਸਾਡਾ 30 ਦਿਨ ਪੂਰੇ ਕਰਾਣੇ। ਹਾਂਜੀ 30 ਨਹੀਂ 31 ਮਹੀਨਾ, 31 ਦਾ ਨਹੀਂ 28 ਦਾ ਵੀ ਫਿਰ ਪੂਰਾ ਕਰਾ, 2 ਦਿਹਾੜੀਆਂ ਡਾਦੇ ਉਹਦੀਆਂ। ਇਹਨੂੰ ਸਮਝ ਆ ਉਹ ਯਾਰ ਭਰਾਵਾ ਤੁਸੀਂ 25 ਨੂੰ ਤਨਖਾਹ ਆਂਦੀ ਆ, ਭਾਵੇਂ 31 ਦਾ ਹੋਵੇ ਭਾਵੇਂ 32 ਦਾ ਹੋਵੇ, 25 ਤੋਂ 25 ਤੁਹਾਨੂੰ 25 ਨੂੰ ਤਨਖਾਹ ਆ ਗਈ। ਸਾਡੇ ਲਈ ਤਾਂ ਮਹੀਨਾ ਹੋਇਆ। ਤੈਨੂੰ ਸਮਝ ਨਹੀਂ ਆ ਰਹੀ। ਨਹੀਂ ਉਸਤਾਦ ਜੀ ਉਹ ਵੀ ਸਹੀ ਕਰਨ ਨਹੀਂ ਨਹੀਂ ਕਿ ਸਿਰ ਉਹ ਹੋਰ ਤਰ੍ਹਾਂ ਸਮਝ ਰਿਹਾ, ਉਹ ਇੱਕ ਵਾਰੀ ਕਰਕੇ ਅੱਗੋਂ ਸਮਝ ਰਿਹਾ। ਤੂੰ ਆਇਆ 7 ਤਰੀਕ ਨੂੰ ਜੁਆਇਨ ਕੀਤਾ, 7 ਤਰੀਕ ਨੂੰ, 7 ਨੂੰ। ਹੁਣ ਤੇਰਾ ਹਿਸਾਬ ਅਸੀਂ ਕਿੰਨੇ ਦਿਨਾਂ ਦਾ ਕਰਨਾ ਮਹੀਨੇ ਬਾਅਦ, ਤੈਨੂੰ ਕਿੰਨੇ ਦਿਨਾਂ ਦੇ ਪੈਸੇ ਮਿਲਣੇ ਅਗਰ 31 ਦਾ ਮਹੀਨਾ ਵਾ ਤੇ? ਫਿਰ 28 ਦਿਨਾਂ ਦੇ ਬਣਦੇ ਨੇ, ਇਹ 24 ਦਿਨ ਦੇ, 24 ਤੇ 7 31 31 ਹਾਂ 24 ਦਿਨ ਤੇ ਬਣਦੇ। ਹਾਂਜੀ ਉਹ ਕਹਿੰਦਾ ਨਹੀਂ ਮੈਨੂੰ 30 ਦੇ ਹਿਸਾਬ ਨਾਲ ਪੈਸੇ ਦਿਓ, ਯਾਨੀ ਕਿ 25 ਦੇ ਪੈਸੇ ਦਿਓ ਮੈਨੂੰ। ਉਹ ਯਾਰ ਜਿਹੜਾ ਇੱਕ ਦਿਨ 31ਵਾਂ ਦਿਨ ਨਾ ਉਹ ਪਾਉਂਦਾ ਉਸਤਾਦ ਦੇ ਖਾਤੇ ਵੀ ਇਹ ਤੁਸੀਂ ਭਾਈ ਸਾਜੀ ਕਹਿੰਦੇ ਯਾਰ 30 ਦੇ 30 ਦਾ ਹਿਸਾਬ ਆ। ਅੱਛਾ ਚਲੋ ਯਾਰ 30 ਦਾ 30 ਹੋ ਗਿਆ ਹਿਸਾਬ, 30 ਦਾ 30 ਹੋ ਗਿਆ, 30 ਦਾ ਹਿਸਾਬ ਹੋ ਗਿਆ, 30 ਤੋਂ ਬਾਅਦ ਪਹਿਲੀ ਜਾਂ 31 ਆ ਗਈ ਤੇ ਉਸ ਤੋਂ ਬਾਅਦ 25 ਤਰੀਕ ਨੂੰ ਕਹਿ ਰਿਹਾ ਕਿ ਫੇਰ ਮਹੀਨਾ ਪੂਰਾ ਹੋ ਗਿਆ, ਫਿਰ 30 ਦੇ ਕਵੇਂ 5 ਦਿਨ ਉਹ ਕੌਣ ਆ? ਸਾਜੀ ਭਰਾਵਾ ਤੁਸੀਂ ਸਾਰਾ ਕੁਝ ਛੱਡੋ, ਉਸਤਾਦ ਨੂੰ ਵੀ ਛੱਡੋ, ਸਾਰਾ ਕੁਝ ਛੱਡੋ, ਹਰ ਚੀਜ਼ ਛੱਡੋ। ਤੁਸੀਂ ਦੇਖੋ ਤੁਹਾਡਾ ਅੱਧੇ ਘੰਟੇ ਦਾ ਪ੍ਰੋਗਰਾਮ ਹੋ ਗਿਆ ਕਿ ਨਹੀਂ ਉਸਤਾਦ ਜੀ ਪ੍ਰੋਗਰਾਮ ਦੀ ਗੱਲ ਨਹੀਂ ਉਸਤਾਦ ਜੀ, ਲੇਕਿਨ ਇਹ ਵਾ ਕਿ ਮਾਸ਼ਾਅੱਲਾ ਇਹਦੇ ਨਾਲ ਤੁਹਾਨੂੰ ਐਂਜ਼ਾਇਟੀ ਵੀ ਤੇ ਹੁੰਦੀ ਨਾ ਕਾਫੀ ਚੀਜ਼ਾਂ ਨਾਲ। ਨਹੀਂ ਹੁੰਦੀ ਉਸਤਾਦ ਜੀ, ਇਹ ਐਂਜ਼ਾਇਟੀ ਤੋਂ ਬਚਣ ਵਾਸਤੇ ਮੈਂ ਕਹਿੰਦਾ ਸ਼ੁਕਰੀਆ ਮੇਰੀ ਤੁਸੀਂ ਤਾਂ ਕੱਤੀਆਂ ਪੱਤੀਆਂ ਦੇ ਚੱਕਰਾਂ 'ਚ ਨਾ ਪਵੋ। ਤੁਹਾਡਾ ਤਾਂ ਮਾਲਕ ਮਕਾਨ ਜਿਹੜਾ ਪਹਿਲੀ ਨੂੰ ਬੂਹੇ ਮੂਹਰੇ ਬੈਠਾ ਹੁੰਦਾ ਕਿ ਪਤਾ ਨਹੀਂ ਨਿਕਲ ਨਾ ਜਾਣ ਕਿਸੇ ਪਾਸੇ। ਪਾਣੀ ਪੀਓ। ਇਹ 31 32 ਉਹਨਾਂ ਦਾ ਰੌਲਾ ਵਾ ਜਿਹਨਾਂ ਨੇ ਲੈਣ ਦੇਣ ਕਰਨਾ ਵਾ, ਤੁਸੀਂ ਤਾਂ ਬੇਸ਼ੁਮਾਰ ਆਧਾਰ ਲਿਆ ਵਾ। ਅੱਛਾ ਯਾਰ ਮੈਂ ਤੇ ਫੈਸਲਾ ਇੱਕ ਪਾਣੀ ਦੇ ਗਲਾਸ ਵਾਸਤੇ ਇੰਨੀ ਕਰਾਉਣਾ, ਮੈਂ ਭੁੱਖਾ ਮਰ ਜਾਵਾਂ, ਮੈਂ ਕਦੀ ਇਹਦੇ ਕੋ ਪਾਣੀ ਨਾ ਪੀਵਾਂ। ਸੋਰੀ ਯਾਰ ਮਿਲੇ ਅੱਗੇ ਤੋਂ ਨਹੀਂ ਕਹਿੰਦਾ ਤੈਨੂੰ ਇੱਕ ਗਲਾਸ ਹੋਰ ਪਿਆ ਬਈ ਫੈਸਲ। ਅੱਛਾ ਉਸਤਾਦ ਜੀ ਵੈਸੇ ਯਾਰ ਰਾਤੀ ਮੈਂ ਇੱਕ ਵੀਡੀਓ ਵਿਖਾਈ ਬਾਸ ਨੂੰ, ਕਵਾਲਾਂ ਤੋਂ ਪੈਸੇ ਸੁੱਟਣ ਦੇ ਹਜ਼ਾਰ ਵਾਲੇ, ਤੇ ਮੈਨੂੰ ਕਹਿੰਦਾ ਯਾਰ ਇੱਥੇ ਕਵਾਲੀ ਕੌਣ ਸਿਖਾਉਂਦਾ? ਉਹ ਯਾਰ ਇੱਕ ਮਿੰਟ ਯਾਰ, ਉਸਤਾਦ ਜੀ ਮਾਜ਼ਰਤ ਨਾਲ ਜਿੰਨੇ ਵੀ ਯਾਰ ਸੱਜਣ ਨੇ ਉਹ ਤੁਹਾਡੇ ਨਹੀਂ ਇੰਜ ਕਿਉਂ ਹੁੰਦਾ ਮੈਨੂੰ ਇਹ ਉਸਤਾਦ ਜੀ ਦੇ ਯਾਰ ਨਹੀਂ ਸਹੀ ਹੈਗੇ। ਯਾਰ ਮੈਂ ਤੁਹਾਨੂੰ ਦੱਸਦਾ ਉਸਤਾਦ ਜੀ ਦੇ ਸਿਰਫ ਸ਼ਾਗਿਰਦ ਅੱਛੇ ਹੋਏ ਦੋ। ਸਹੀ ਮੈਂ ਤੇ ਬਸ ਫੈਸਲ ਕਸਮ ਵਾਲੀ ਗੱਲ ਉਸਤਾਦ ਜੀ ਸੱਚੀ ਮੁੱਚੀ ਸ਼ਾਗਿਰਦ ਜਾਣਦੇ ਨਹੀਂ ਨਹੀਂ ਗੱਲ ਹੁੰਦੀ ਹੈ ਕਿ ਕਿਸ ਟਾਈਮ ਨਾ ਮੈਂ ਜ਼ਿਆਦਾਤਰ ਨਾ ਤੂੰ ਕਹਿੰਦਾ ਨਾ ਐਂਜ਼ਾਇਟੀ ਦਾ ਮੈਂ ਕਿਸ ਤਰ੍ਹਾਂ ਕੀਤਾ ਹੱਲ ਕੀਤਾ, ਮੈਂ ਮਜ਼ਾ ਲੈਣ ਲੱਗ ਪਿਆ ਹੁਣ। ਇਹ ਜਿਹੜੀ ਮੈਂ ਗੱਲ ਕੀਤੀ ਨਾ, ਉਹਨੇ ਕਿਹਾ 31 ਦਾ ਵਾ, ਮੈਂ ਥੋੜੀ ਜੀ ਗੱਲ ਕੀਤੀ ਹੈ ਰੂਲ ਦੀ, ਉਹਨੇ ਨਹੀਂ ਮੰਨਿਆ, ਮੈਂ ਕਿਹਾ ਸਲਮਾਨ ਦੇ ਪੈਸੇ ਠੀਕ ਹੋ ਗਿਆ, ਮਜ਼ਾ ਲਵੋ। ਉਸ ਤੋਂ ਬਾਅਦ ਮੈਂ ਆ ਕੇ ਉਸਤਾਦ ਜੀ ਮਜ਼ਾ, ਉਹਨਾਂ ਮੈਂ ਇਹ ਕਹਿ ਰਿਹਾ
ਮੈਂ ਔਰ ਸਲਮਾਨ ਚਲਾ ਗਿਆ ਬਹੁਤਾ ਡਿਪਰੈਸ਼ਨ 'ਚ। ਉਸਤਾਦ ਜੀ ਇਹ ਕਿੱਦਾਂ, ਮੈਂ ਇੰਨੇ ਸਾਲ ਦੁਬਈ ਕੰਮ ਕੀਤਾ, ਮੈਂ ਜੌਬ ਕੀਤੀ, ਮੈਂ ਨਹੀਂ ਇਹ ਕੰਡੀਸ਼ਨ ਸਾਰੀ ਸਮਝਦਾ ਨਾ। ਮੈਂ ਕਿਹਾ ਦੇ ਦੇ ਇਹ 14-1500 ਰੁਪਏ ਨਾਲੋਂ ਆ ਲੱਖਾਂ ਰੁਪਏ ਦਾ ਨੁਕਸਾਨ ਨਹੀਂ ਕਰਨਾ, ਦੇ ਦੇ। ਹਾਂ ਠੀਕ ਆ। ਉਸ ਤੋਂ ਬਾਅਦ ਉਹਨੇ ਕਿਹਾ ਅੱਛਾ ਜੇ ਦੇ ਦੇ ਠੀਕ। ਹੁਣ ਸਲਮਾਨ ਵੀ ਨਾ ਥੋੜਾ, ਉਹਨੇ ਕਿਹਾ ਸਾਹ ਜੀ ਇਹ 2 ਤਰੀਕ ਵਾਲੇ ਦਿਨ ਸ਼ਾਮ ਨੂੰ ਆਇਆ 5-6 ਵਜੇ ਤੇ ਘੰਟੇ 2 ਘੰਟੇ ਬਾਅਦ ਚਲਾ ਗਿਆ, ਇਹ ਵੀ ਦਿਨ ਪਾ ਰਿਹਾ, ਮੈਂ ਨਹੀਂ ਪਾਉਣਾ। ਮੈਂ ਕਿਹਾ ਚੱਲ ਉਹਨੂੰ ਕਹਿ ਦੇ। ਇਹਨੇ ਉਹਨੂੰ ਕਿਹਾ ਕਿ ਸਾਹ ਜੀ ਠੀਕ ਆ, ਫਿਰ ਜੋ ਉਧਰੋਂ 1 ਦਿਨ ਆ ਨਾ ਤੇ ਇਧਰੋਂ ਤੁਸੀਂ 3 ਨੂੰ ਆਏ। ਨਹੀਂ ਮੈਂ 2 ਨੂੰ 2 ਵਜੇ ਇੱਥੇ ਸੀ। ਮੈਂ ਕਿਹਾ ਹੁਣ ਇਹ ਵੀ ਦੇ ਉਹ ਤੇ ਦੇਣੀ ਤੇ ਉਹ ਹੋਇਆ ਹੁਣ ਪਤਾ। ਹੁਣ ਮੈਂ ਉਸ ਐਂਜ਼ਾਇਟੀ ਤੋਂ ਜਾਂ ਉਸ ਚੀਜ਼ ਤੋਂ ਜਾਂ ਉਸ ਰੌਲੇ ਤੋਂ, ਕਿਉਂਕਿ ਹੋਰ ਬੜੇ ਕੰਮ ਆ ਬਚਣ ਵਾਸਤੇ, ਉਹਨੂੰ ਕਿਹਾ ਦੇ ਦੇ। ਤੇ ਹੁਣ ਬਾਹਰ ਆ ਕੇ ਇਮਲੀ ਨੂੰ ਕਹਿ ਰਿਹਾ ਮਨਾ ਲਿਆ। ਮੰਨ ਗਏ ਔਰ ਮੰਨੇ ਨਹੀਂ, ਪੈਸੇ ਵੀ ਦੇ ਲੈ ਦੇ। ਅੱਛਾ ਉਸਤਾਦ ਜੀ ਸਲਮਾਨ ਨੂੰ ਪਿੱਛੋਂ ਕਹਿਣ ਦੇ ਯਾਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਯਾਰ ਉਹ ਮੈਨੂੰ ਮਤਲਬ ਮੇਰੀ ਰਿਸਪੈਕਟ ਕਰਦਾ। ਗੱਲ ਮੈਂ ਅਗਰ ਉਹਦੇ ਨਾਲ ਬੋਲਦਾ ਤੇ ਜਦੋਂ ਐਂਡ ਹੋ ਜਾਂਦਾ ਨਾ ਮੇਰਾ ਐਂਡ, ਤੇ ਉਦੋਂ ਮੈਂ ਕਹਿੰਦਾ ਕਿ ਯਾਰ ਉਹ ਫਿਰ ਮੈਂ ਮਤਲਬ ਬਦਤਮੀਜ਼ੀ ਅਜੇ ਤੱਕ ਨਹੀਂ ਕੀਤੀ ਉਹਦੇ ਨਾਲ। ਤੇ ਲੇਕਿਨ ਇਹ ਆ ਕਿ ਸਾਜੀ ਮਾਸੂਮ ਆਦਮੀ ਆ, ਸਹੀ ਗੱਲ ਹੈ, 92 ਮਾਸੂਮ ਆ। ਹੁਣ ਕੱਲ ਮੈਨੂੰ ਇੱਕ ਮੈਸੇਜ ਆਇਆ, ਮੈਂ ਤੁਹਾਨੂੰ ਦੱਸਦਾ। ਮੈਸੇਜ ਆਇਆ ਮੈਨੂੰ ਨਾਜ਼ਰੀਨ, ਕੋਈ ਸਲਾਮ ਦੁਆ ਨਹੀਂ, ਮੈਨੂੰ ਨਹੀਂ ਪਤਾ ਉਹ ਨੰਬਰ ਕਿਹਦਾ ਵਾ ਕੀ ਆ। ਉਸ ਚੈਟ ਦੇ ਵਿੱਚ ਉਸ ਤੋਂ ਪਹਿਲੇ ਮੇਰਾ ਕੋਈ ਨਹੀਂ, ਪਹਿਲਾ ਹੀ ਮੈਸੇਜ ਆਇਆ, ਇੱਕ ਤਸਵੀਰ ਆਈ ਮੇਰੀ ਤੇ ਥੱਲੇ ਲਿਖਿਆ ये तस्वीर तब की है जब तुम इंसान को इंसान समझते थे और तुम्हारे अंदर उस वक्त इतना गरूर नहीं था। अच्छा हुण वही गल एंजाइटी तो बचन वास्ते मैं बड़बड़ करके मैं कहा जी सर ऐसा ही है, समझ आई गल। अच्छा उस तो बाद मैं थले एक मैसेज किया होर, मैं कहा जी मैं इंसान होवे ना तैनूं अज भी इंसान समझदा। वाह वाह वाह, तुसीं कहना इंसान नूं इंसान नहीं समझदा, इंसान लभदे नहीं ना। ਹੁਣ ਚਵਲਾਂ ਨੂੰ ਇਨਸਾਨ ਸਮਝੀ ਜਾਵਾਂ ਜਿਹੜੇ ਸਿਰਫ ਜ਼ਿੰਦਾ ਨੇ ਬਸ, ਠੀਕ ਹੈ ਨਾ, ਜਿਹੜੇ ਰਸ਼ ਆ ਉਹਨਾਂ ਨੂੰ ਇਨਸਾਨ ਸਮਝੀ ਜਾਵਾਂ। ਮੈਂ ਕਿਹਾ ਇਨਸਾਨ ਅੱਜ ਵੀ ਮਿਲੇ ਨਾ ਤੇ ਮੈਂ ਉਹਨੂੰ ਇਨਸਾਨ ਸਮਝਦਾ। ਔਰ ਜਿਹੜਾ ਇਨਸਾਨ ਹੁੰਦਾ ਨਾ ਉਹਨੂੰ ਪਤਾ ਹੁੰਦਾ ਮੈਂ ਕਿੱਦਾਂ ਗੱਲ ਕਰਨੀ ਹੈ, ਗਿਲਾ ਕਿੱਦਾਂ ਕਰਨਾ, ਸ਼ਿਕਵਾ ਕਿੱਦਾਂ ਕਰਨਾ, ਕਿਸ ਤਰੀਕੇ ਨਾਲ ਮੈਂ ਗੱਲ ਕਰਨੀ ਹੈ, ਕੀ ਮੇਰਾ, ਇਹ ਇਨਸਾਨ ਨੂੰ ਪਤਾ ਹੁੰਦਾ। ਤੇ ਜਦੋਂ ਇਨਸਾਨ ਨਹੀਂ ਤੇ ਉਹਨੂੰ ਮੈਂ ਕਦੇ ਇਨਸਾਨ ਸਮਝਾਂ ਜਿਹੜਾ ਹੈ ਹੀ ਨਹੀਂ ਇਨਸਾਨ। ਅੱਛਾ ਫਿਰ ਅੱਗੋਂ ਉਹਦਾ ਮੈਸੇਜ ਆਇਆ ਤੇ ਮੈਨੂੰ ਨਹੀਂ ਪਤਾ ਕੌਣ ਆ ਕੌਣ ਨਹੀਂ, ਹੋ ਸਕਦਾ ਬੜਾ ਅੱਛਾ ਦੋਸਤ ਹੋਵੇ, ਦੱਸਿਆ ਹੀ ਨਹੀਂ ਮੈਨੂੰ ਕੋਈ ਦੱਸੋ ਤਾਂ ਸਹੀ ਨਾ, ਕੋਈ ਗੱਲਬਾਤ ਦਾ ਤਰੀਕਾ ਹੁੰਦਾ। ਅਸਲਾਮ ਵਾਲੇਕੁਮ ਭਾਜੀ ਕੀ ਹਾਲ ਆ, ਘਰ-ਬਾਰ ਸਭ ਠੀਕ ਆ, ਯਾਰ ਚੰਗੀ ਗੱਲ ਨਹੀਂ, ਤੂੰ ਯਾਰ ਇਦਾਂ, ਤੂੰ ਯਾਰ, ਇਹ ਤਰੀਕਾ ਹੁੰਦਾ ਨਾ ਕਿ ਮੈਂ ਆਪ ਬੋਲ ਰਿਹਾ। नहीं डायरेक्ट ठाक। ये उस वक्त की बात है जब लोग सच्चे और मकान कच्चे होते थे। ठीक है जी। तो तेनू जिदा दा मैसेज आ जाए ते तेनू पता ही नहीं कौन आ। अच्छा उन थल्ले जनाब मैं फिर उन्होंने मैसेज किया, उन्हें कहा कि इनू मेरी चैट भेजी कोई जिहदे च मैं दस रहा कि यार इस तरह मैं फलां ढींग या मैं बड़ा टेंशन आ। तो फिर वो चैट भेज के थल्ले कहता साडे नाल गल्लां हुंदियां हुंदियां सी, कदी असीं तुहाडे दुख दे साथी सी, जे वो फलां ढींग इस तरह, अज फिर तू इदां, अज फिर मैं एक वॉइस मैसेज किया उन्होंने, मैं कहा भाई जान भैड़ियां रन्ना वांगू, मैं कहा तुसीं मेहने शुरू कर दिते ने सरकार, ते मैं कहा तुसीं आउंदे ही ना सलाम ना दुआ ना अता ना पता, भी मैनू पता ही नहीं कौन हो कौन नहीं, मेरे को नंबर भी तुहाडा सेव नहीं, जे तुसीं आके पुछो भी भाजी पछाणिया, मैं कहा नहीं, तुसीं कहो मैं फलां बोल रहा, मैं कहा हाँ हाँ भाजी की आ, ये कोई चक्कर नहीं। पहला ही मैसेज ये आ तेरे च गरूर नहीं सी हुंदा उदों, ते तू इंसान नूं इंसान समझदा सा। उस तो बाद आ देख चैट, वो चैट ठीक सी लेकिन सर मैनू पता ही नहीं कौन। मैं फिर उन्होंने मैसेज किया आडियो मैसेज करके, मैं कहा जी मैनू 100% यकीन आ कि तुहाडीआं इन्हां हरकतां दी वजह तो मैं तुहाडे तो दूर होया होना पहले भी, मैनू पता नहीं तुसीं कौन हो, लेकिन ऐसे वजह तो मैं तुहाडे तो पहले भी दूर होया होना। और इंसान बंदा आउंदा है, बंदा आके कहंदा अस्सलाम वालेकुम भाजी फलां ढे, गिले शिकवे हुंदे ने लेकिन उहदा एक तरीका हुंदा है। ते हुण तुसीं जो कर रहे हो मेरे नाल कि गल सीधी कर ही नहीं रहे, हर मैसेज तंज चुभवीं गल, हर मैसेज तंज, पता भी नहीं तू कौन आ, ठीक है ना। तो मैं करके तो मैं क्या जिहड़ियां कपत्तियां रन्ना दुपट्टा बन के नहीं रात नूं बंदे नूं आउंदे ही दुआले हो जांदियां, इहो हाल तुसीं करन दे। और यकीनन मैं कहा इसे वजह तो मैं तुहाडे तो दूर होया होना, बहुत अच्छा। ते करके ठक मैं ब्लॉक कर दित्ता कि यार मजीद एवें अगले नूं भी तकलीफ देनी, अपने आप नूं भी देनी। फैसल ने भी एक बंदे नूं इदां ही अननोन मैसेज कीता, पहला मैसेज ही उहनूं कीता देर बाद,
ਉਹਨੂੰ ਕਹਿੰਦਾ ਤੇਰੇ ਹਿਸਾਬ ਨਾਲ ਮੈਂ ਅੱਜ ਵੀ ਚਵਲ ਹੀ ਹਾਂ। ਲੇਕਿਨ ਅੱਜ ਦੇ ਨਾ ਇਸ ਪ੍ਰੋਗਰਾਮ ਦੇ ਵਿੱਚ ਯਾਰ ਇੱਕ ਬਹੁਤ ਖੂਬਸੂਰਤ ਤੇ ਵੱਡਾ ਮੈਸੇਜ ਮੈਨੂੰ ਮਿਲਿਆ ਜਿਹੜਾ ਕਿ ਮੈਂ ਫੀਲ ਕੀਤਾ ਓਏ ਹੋਏ ਕਿ ਸੋਲਵ ਕਰਨਾ ਆਪਣੇ ਆਪ। ਓਏ ਹੋਏ 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 ਉਸਤਾਦ ਜੀ ਮੈਨੂੰ ਯਾਦ ਆਇਆ ਮੈਂ ਸੋਲਵ ਕਰਨਾ ਯਾਰ, ਇਹਦੀ ਲੌਜੀਕ ਉਸਤਾਦ ਜੀ ਸੋਲਵ ਕਰਨਾ ਸੋਲਵ ਮਸਲਾ ਸੋਲਵ, ਬਾਕੀ ਸਭ ਮਾਹੌਲ। ਯਾਰ ਦੇਖਣਾ ਉਸਤਾਦ ਸੋਲਵ ਚ ਇੱਕੋ ਹੀ ਕੰਡਾ ਹੁੰਦਾ ਵੱਡਾ। ਯਾਰ ਉਸਤਾਦ ਜੀ ਨੇ ਦੇਖੋ ਤੁਸੀਂ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਨਾ, ਤੁਹਾਨੂੰ ਜ਼ਿੰਦਗੀ 'ਚ ਕੋਈ ਪ੍ਰੋਬਲਮ ਹੈ ਨਾ, ਉਸਤਾਦ ਜੀ ਨੇ ਜਿਹੜੀ ਹੁਣ ਗੱਲ ਕੀਤੀ ਕਿ ਤੁਹਾਨੂੰ ਕੋਈ ਪ੍ਰੋਬਲਮ ਆਵੇ ਹਾਂ ਠੀਕ ਹੈ ਕਿ ਉਹ ਤੁਸੀਂ ਰੁਖ ਬਦਲ ਲਵੋ। ਤੁਸੀਂ ਜ਼ਿੰਦਗੀ ਨਾਜ਼ਰੀਨ ਮੈਂ ਤੁਹਾਨੂੰ ਦੱਸਦਾ ਜ਼ਿੰਨੀ ਟੈਨਸ਼ਨ ਇਹ ਵੀ ਨਹੀਂ ਵੀ ਮਤਲਬ ਸਗਾ ਤਾਇਆ ਮਰਿਆ ਹੋਇਆ ਯਾਰ, ਇੱਕ ਮਿੰਟ ਡਾਊਨ ਰਿਹਾ। ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਅੱਜ ਤੁਹਾਡੇ ਸਾਰਿਆਂ ਲਈ ਜ਼ਿਹਨ 'ਚ ਰੱਖਣਾ ਮੇਰੀ ਗੱਲ। ਉਰੇ ਆ ਡਾਊਨ। ਇਹ ਮੇਰਾ ਵੀਰ ਆ ਸ਼ਹਜ਼ਾਦ, ਠੀਕ ਹੈ ਜੀ। ਇਹਦਾ ਕੱਦ ਛੋਟਾ ਹੈ ਕੁਦਰਤੀ, ਇਸ ਤਰ੍ਹਾਂ ਹੀ ਆ ਭੈਣ। ਲਓ ਜੀ 100 ਸਾਲ ਮੈਂ ਤੁਹਾਨੂੰ ਦਿੰਨਾ, ਇਹਨੂੰ ਬਹਿ ਕੇ ਕਹੀ ਜਾਓ ਕਿ ਵੱਡਾ ਹੋ ਜਾ, ਵੱਡਾ ਹੋ ਜਾ। ਹੋ ਜਾਏਗਾ? ਨਹੀਂ ਹੋਏਗਾ। ਹੋ ਜਾਏਗਾ ਕਿ ਮੈਂ ਇਹਨੂੰ ਵੱਡਾ ਕਰਦਾ ਵਾਂ। ਇਹ ਅਗਰ ਜ਼ਿਹਨ ਬਣਾਵੇ, ਥੋੜਾ ਜਿਹਾ ਦਿਮਾਗ ਨੂੰ ਕਰੇ, ਇਹ ਇਦਾਂ ਕਰੇ, ਇਹ ਲਮਕੇ, ਇਹ ਫਲਾਣਾ ਕਰੇ, ਇਦਾਂ ਕਰੇ, ਇਹ ਵੱਡਾ ਹੋ ਜਾਏਗਾ। 100 ਸਾਲ ਤੁਸੀਂ ਇਹਦੇ ਕੋਲ ਬਹਿ ਕੇ ਦਿਮਾਗ ਖਾਉਂਦੇ ਰਹੋ ਵੱਡਾ ਹੋ ਵੱਡਾ ਹੋ, ਇਹ ਹੋ ਜਾਏਗਾ। ਨਾਰਮਲ ਹਾਈਟ ਤੇ ਆ ਜਾਏਗਾ 6-7 ਫੁੱਟ। ਨਹੀਂ ਆਏਗਾ। ਇੱਕ ਦੁਨਿਆਵੀ ਤੌਰ ਤੇ ਗੱਲ ਕਰ ਰਹੇ, ਨਹੀਂ ਨਾ ਹੋਏਗਾ। ਇੱਕ ਬੰਦਾ ਇੱਥੋਂ ਛੋਟਾ, ਇਹਦੇ ਅੰਦਰੋਂ ਬਿਲਟਨ ਐਡਾ ਵਾ, ਉਹਦੀ ਸੋਚ ਐਡੀ ਬਿਲਟਨ, ਲੈ ਖਪਦਾ ਰਿਹਾ 100 ਸਾਲ ਉਹਦੇ ਨਾਲ। ਸਹੀ ਗੱਲ। ਉਹਨੂੰ ਆਪਣੇ ਲੈਵਲ ਤੇ ਲਿਆ ਕੇ ਦਿਖਾ ਮੈਨੂੰ, ਨਹੀਂ ਆ ਸਕਦਾ। ਇਹ ਕੀ ਕਰ ਹੋਣਾ ਕੀ ਆ, ਇਹਨੇ ਐਡਾ ਹੀ ਰਹਿਣਾ ਵਾ, ਮੈਂ ਜ਼ਿਹਨੀ ਮਰੀਜ਼ ਹੋ ਜਾਣਾ। ਹੋ ਜਾਣਾ। ਵਾਹ ਵਾਹ ਵਾਹ, ਬਿਲਕੁਲ ਸਹੀ ਗੱਲ। ਤੇ ਜਦੋਂ ਤੁਸੀਂ ਇਹ ਸੋਚਣਾ ਕਿ ਚਾਹੇ ਸੋਚ, ਚਾਹੇ ਥਿੰਕਿੰਗ, ਚਾਹੇ ਬਾਈ ਬਿਲਟਨ ਇਹਦੀ ਚੀਜ਼ ਇਸ ਤਰ੍ਹਾਂ ਦੀ ਆ, ਤੁਸੀਂ ਕਹਿਣਾ ਯਾਰ ਇਹਨੇ ਨਹੀਂ ਹੋਣਾ, ਇਹਨੇ ਐਡਾ ਹੀ ਰਹਿਣਾ, ਜਾਂ ਮੇਰਾ ਪੁੱਤ ਖੈਰ ਆ, ਕੁਛ ਨਹੀਂ ਹੁੰਦਾ। ਤੇ ਤੁਸੀਂ ਇਹਨੂੰ ਰਿਲੈਕਸ ਕਰ ਲੈਣਾ, ਆਪਣੇ ਰਿਲੈਕਸ ਕਰ। ਤੁਸੀਂ ਤਸਲੀਮ ਕਰ ਲਓ ਕਿ ਹੁਣ ਇਹ ਬੰਦਾ ਵਾ, ਇਹਦੇ ਬਾਰੇ ਚ ਸਾਰਿਆਂ ਦੀ ਇੱਕ ਸੋਚ ਆ ਕਿ ਬਾਸ ਏਦਾਂ ਦਾ ਵਾ। ਤੂੰ ਉਹਨੂੰ ਕਹਿ ਹੈ ਬਾਸ ਸਲਮਾਨ ਵਰਗਾ ਹੋ ਜਾਵੇ, ਸਲਮਾਨ ਫਰੀਦ ਵਰਗਾ ਹੋ ਜਾਵੇ, ਫਰੀਦ ਇਮਲੀ ਵਰਗਾ ਹੋ ਜਾਵੇ, ਇਮਲੀ ਫੈਸਲ ਵਰਗਾ ਹੋ ਜਾਵੇ, ਸਾਰੀ ਜ਼ਿੰਦਗੀ ਲੱਗਾ ਰਿਹਾ ਬਾ ਕੇ ਸਿਖਾਈ ਜਾ, ਇਹ ਦੇਖ ਸਲਮਾਨ ਇਦਾਂ ਕਰਦਾ, ਤੂੰ ਵੀ ਇਮਲੀ ਤਾਂ ਕਰ ਲੇਗਾ ਉਹਨੂੰ, ਇਮਲੀ ਨੂੰ ਦੇਗਾ। ਚਲੋ ਇਮਲੀ ਨਹੀਂ ਪੜਿਆ ਲਿਖਿਆ, ਸਲਮਾਨ ਪੜਿਆ ਲਿਖਿਆ, ਇਹ ਵੀ ਪੜਿਆ ਲਿਖਿਆ, ਇਹਨੂੰ ਕਹਿ ਕੇ ਤੂੰ ਸਲਮਾਨ ਵਰਗਾ ਸੇਮ ਹੋ ਜਾਣਾ, ਸਲਮਾਨ ਨੂੰ ਇਹ ਹੋ ਜਾਏਗਾ ਸਲਮਾਨ ਵਰਗਾ, ਸਲਮਾਨ ਇਹਦੇ ਵਰਗਾ ਹੋ ਜਾਏਗਾ। ਕੀ ਹੋਣਾ, ਉਹਨਾਂ ਨੇ ਬਿਲਕੁਲ ਉਦਾਂ ਹੀ ਰਹਿਣਾ, ਮੈਂ ਜ਼ਿਹਨੀ ਮਰੀਜ਼ ਹੋ ਜਾਣਾ। ਲਿਆਦਾ ਇਹਨੂੰ ਛੱਡ ਦਿਓ, ਇਹ ਟੱਕਰਾਂ ਮਾਰਨੀਆਂ ਸਹੀ ਹੋ ਗਿਆ, ਇਹ ਟੱਕਰਾਂ ਮਾਰਨੀਆਂ ਛੱਡ ਦਿਓ, ਰਿਲੈਕਸ ਰਹਿਣਾ ਸ਼ੁਰੂ ਕਰ ਦਿਓ 1 सेकंड ਚ। ਇਹ जॉन साहब ने भी कहा ना, खुद को एक तेरी बराबरी की खातिर खुद को कितना गिरा चुका हूं मैं, ये भी ਉਹੀ ਗੱਲ ਆ। ਜੋ ਬਰਾਬਰੀ ਨਹੀਂ ਹੋਣੀ, ਬਰਾਬਰੀ ਵਾਸਤੇ ਇਸ ਬੰਦੇ ਦੇ ਅਗਰ ਮੈਂ ਹਮ ਕੱਦ ਹੋਣਾ ਨਾ, ਇਹਨੇ ਨਹੀਂ ਵੱਡਾ ਹੋਣਾ, ਮੈਨੂੰ ਨੀਵਾਂ ਹੋਣਾ ਪੈਣਾ। ਉਹਦੇ ਚ ਹੈ ਹੀ ਨਹੀਂ ਕਿ ਉਹ ਵੱਡਾ ਜਿਵੇਂ ਮੇਰੇ ਚ ਹੈਗਾ। ਇਹ ਮੇਰੇ ਕੋਲ ਅਪਰਚੁਨਿਟੀ ਹੈਗੀ ਕਿ ਮੈਂ ਇੰਜ ਹੋ ਕੇ ਦੇ ਲਾਗੇ ਆ ਜਾ, ਮੇਰੇ ਕੋਲ ਹੈਗੀ ਆ। ਅਗਰ ਮੈਂ ਕਹਾਂ ਹੁਣ 10 ਵਾਰੀ ਮੈਂ ਹੋ ਗਿਆ, ਇੱਕ ਵਾਰੀ ਤੂੰ ਵੀ ਮੇਰੇ ਜਿੱਡਾ ਹੋ ਜਾ, ਉਹਦੇ ਕੋਲ ਹੈ ਹੀ ਨਹੀਂ, ਉਹਨੇ ਕੀ ਹੋਣਾ। ਸਹੀ ਹੈ। ਇੱਕ ਤੇਰੀ ਬਰਾਬਰੀ ਕੀ ਖਾਤਰ, ਇਹਦੇ ਬਰਾਬਰ ਆਉਣ ਦੀ ਖਾਤਰ ਮੈਨੂੰ ਆਪਣਾ ਆਪ ਝੁਕਾਉਣਾ ਪੈਣਾ। ਉਹਦੇ 'ਚ ਨਹੀਂ ਹੈਗੀ ਚੀਜ਼ ਕਿ ਮੈਂ ਇਹਨੂੰ ਵੀ ਹੁਣ 100 ਵਾਰੀ ਮੈਂ ਛੋਟਾ ਹੋਇਆ ਨਾ ਤੇਰੇ ਲਈ, ਇੱਕ ਵਾਰੀ ਹੁਣ ਤੂੰ ਵੇਲਾ ਯਾਰ, 100 ਵਾਰੀ ਮੈਂ ਹੋਇਆ, ਇੱਕ ਵਾਰੀ ਤੂੰ ਵੀ ਮੇਰੇ ਜਿੱਡਾ ਹੋ ਜਾ, ਨਹੀਂ ਹੋ ਸਕਦਾ। ਉਹ ਸਾਡੀ ਜ਼ਿੰਦਗੀ 'ਚ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਤੱਕ ਲਿਆਉਂਦਿਆਂ ਜ਼ਿਹਨੀ ਮਰੀਜ਼ ਹੋ ਜਾਂਦੇ ਆ, ਉਹ ਨਹੀਂ ਆਉਂਦੇ। ਸਰ ਉਹਨਾਂ ਨੇ ਨਹੀਂ ਆਉਣਾ, ਤੁਸੀਂ ਆਪਣਾ ਕਿਉਂ ਦਿਮਾਗ ਜ਼ਾਇਆ ਕਰ ਰਹੇ ਹੋ। ਉਹ ਚਾਹੇ ਤੁਹਾਡੀ ਬੀਵੀ ਆ, ਚਾਹੇ ਬੇਟਾ, ਚਾਹੇ ਬੇਟੀ ਆ, ਚਾਹੇ ਦਮਾਦ ਆ, ਚਾਹੇ ਤੁਹਾਡਾ ਬਹਿਨੋਈ ਆ, ਚਾਹੇ ਭਰਾ ਵਾ, ਕੋਈ ਵੀ ਆ। ਅਗਰ ਤੁਹਾਨੂੰ ਲੱਗ ਰਿਹਾ ਕਿ ਇਹ ਬੰਦੇ 'ਚ ਮੇਰੇ 'ਚ ਫਾਸਲਾ, ਤੁਸੀਂ ਉਹ ਫਾਸਲਾ ਨਹੀਂ ਮਿਟਾ ਸਕਦੇ। ਔਰ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਸਰ, ਅਗਰ ਉਸ ਬੰਦੇ 'ਚ ਐਬਿਲਿਟੀ ਹੈਗੀ ਹੈ, ਉਹਨੂੰ ਕੁਛ ਨਾ ਕਹੋ, ਅੱਜ ਕੱਲ ਪਰਸੋਂ 10 ਦਿਨ 20 ਦਿਨ ਮਹੀਨਾ 2 ਮਹੀਨੇ ਸਾਲ ਬਾਅਦ ਉਹ ਆਪੇ ਸੋਚ ਕੇ ਵੱਡਾ ਹੋ ਜਾਏਗਾ, ਉਹ ਆਪੇ ਹੀ ਠੀਕ ਕਰ ਲੇਗਾ। ਅਗਰ ਉਹਦੇ 'ਚ ਹੈਗੀ, ਅਗਰ ਉਹਦੇ 'ਚ ਹੈਗੀ ਨਹੀਂ ਉਹ ਸੋਚ, ਮਰ ਜਾਓ ਭਾਵੇਂ ਰਾਤ ਦਿਨ, ਤੁਸੀਂ ਨਹੀਂ ਉਹਨੂੰ ਕਰ ਸਕਦੇ। ਔਰ ਉਹਦਾ ਫਾਇਦਾ ਕੀ ਹੋਣਾ, ਉਹਨੂੰ ਵੀ ਤੁਸੀਂ ਉਹਦੇ ਦਿਲੋਂ ਵੀ ਲੱਥ ਜਾਣਾ ਕਿ ਯਾਰ ਆਇਆ ਕੀ ਹੈ, ਜ਼ਲੀਲ ਕਰਦਾ ਰਹਿੰਦਾ 24 ਘੰਟੇ, ਆਹੀ ਕਰ ਲਾ ਆਹੀ ਕਰ ਲਾ, ਉਹਦੇ ਵੀ ਦਿਲੋਂ ਲੱਥ ਜਾਣਾ, ਆਪ ਵੀ ਜ਼ਿਹਨੀ ਮਰੀਜ਼ ਹੋ ਜਾਣਾ। ਬਿਲਕੁਲ ਠੀਕ, ਸਹੀ ਬਾਤ। ਲਿਆਦਾ ਤਾਂ ਸਿੰਪਲ ਉਹਨਾਂ ਕੋ ਵੀ ਇਹ ਫਿਕਸ ਚੀਜ਼ਾਂ ਨੇ, ਫਿਕਸ ਚੀਜ਼ਾਂ ਨੇ, ਫਿਕਸ ਚੀਜ਼ਾਂ ਨੇ। ਹੁਣ ਤੁਹਾਡਾ ਇੱਕ ਮਕਾਨ ਬਣਿਆ ਸਿੰਗਲ ਸਟੋਰੀ, ਲੱਖ ਲੋਕ ਬਾਹਰ ਕਹੀ ਜੋ ਉਹਨੂੰ ਡਬਲ ਹੋ ਜਾ, ਡਬਲ ਹੋ ਜਾ, ਡਬਲ ਹੋ ਜਾ, ਨਹੀਂ ਹੋਣਾ। ਉਹਨੂੰ ਕਰਨਾ ਤੁਸੀਂ ਉਹਦੇ ਉੱਤੇ ਹੋਰ ਸੋਚ ਲਓ ਕਿ ਇਸ ਬੰਦੇ ਨਾਲ ਅਗਰ ਇਦਾਂ ਮੇਰਾ ਨਹੀਂ ਆ ਰਿਹਾ, ਇਹ ਕਿੱਦਾਂ ਚਾਹ ਰਿਹਾ, ਇਹਨੂੰ ਮੈਂ ਉਧਰ ਨੂੰ ਇੰਜ ਕਰ ਦਿਆਂ, ਇਹ ਵੀ ਰਿਲੈਕਸ, ਮੈਂ ਵੀ ਰਿਲੈਕਸ। ਲੇਕਿਨ ਇੱਕ ਸਵਾਲ ਉਸਤਾਦ ਜੀ,
ਕਿ ਅਸੀਂ ਕਿਸੇ ਬੰਦੇ ਦੀ ਕਿਸੇ ਵੀ ਗਲਤੀ ਜਾਂ ਛੋਟੀ ਜਿਹੀ ਕਿਤੋਂ ਮਿਸਟੇਕ ਜਾਂ ਉਹਦੇ ਛੋਟੇਪਨ ਤੋਂ ਅਖਜ਼ ਕਰ ਲੈਨੇ ਕਿ ਬੰਦਾ ਹੀ ਛੋਟਾ ਵਾ, ਕਿਉਂਕਿ ਇਨਸਾਨ ਦੇ ਵਿੱਚ ਛੋਟਾ ਸਮਝਣਾ ਇਹ ਅਲਫਾਜ਼ ਨਹੀਂ, ਤੁਸੀਂ ਇਹ ਸਮਝੋ ਯਾਰ ਹੈਗਾ ਇਦਾਂ ਦਾ ਹੈਗਾ ਹੀ ਇਦਾਂ ਦਾ। ਲੇਕਿਨ ਅਸੀਂ ਉਹ ਹਰ ਦੂਸਰੇ ਇਨਸਾਨ ਨੂੰ ਇਹ ਸਮਝਣ ਲੱਗ ਪੈਨੇ ਕਿ ਯਾਰ ਸ਼ਾਇਦ ਇਹਦੇ ਚ ਵੀ ਜਿਹੜਾ ਗਲਤੀ ਕਰਦਾ, ਗਲਤੀ ਕਰਨ ਵਾਲਾ ਹਰ ਬੰਦਾ ਜਿਹੜਾ ਦੁੱਧ ਦਾ ਤੁਲਿਆ ਦੁਨੀਆ ਤੇ ਕੋਈ ਨਹੀਂ, ਅਕਲੇ ਕੋਲ ਦੁਨੀਆ ਤੇ ਕੋਈ ਨਹੀਂ ਹੈਗਾ। ਅਸੀਂ ਗਲਤੀ ਕਰਨ ਵਾਲੇ ਜਿੰਨੇ ਲੋਕਾਂ ਨੂੰ ਮਿਲਦੇ ਫਿਰ ਅਸੀਂ ਸਾਰਿਆਂ ਦੇ ਬਾਰੇ ਚ ਉਹਦੇ ਬਾਰੇ ਚ ਵੀ ਇਦਾਂ ਸੋਚਣ ਲੱਗ ਪੈਨੇ, ਉਹਦੇ ਬਾਰੇ ਚ ਵੀ ਇਹ ਇੰਪ੍ਰੈਸ਼ਨ ਕਿਉਂ ਸਾਡੇ ਪੈ ਜਾਂਦਾ। ਤੁਸੀਂ 14 ਜਾਣੇ ਜੇ ਤੁਹਾਡੇ 14 ਦੀ ਲਹਿਦਾ ਰੱਖਤਾ, ਇਹ 114 ਵੀ ਹੋ ਜਾਓ, ਮੈਨੂੰ ਉਸ ਹਿਸਾਬ ਨਾਲ ਕਰਨਾ ਪੈਣਾ। ਇਸ ਤਰ੍ਹਾਂ ਬਿਲਕੁਲ ਮੈਨੂੰ ਹਰ ਬੰਦੇ ਇਹਨੂੰ ਤੇ ਕਹਿੰਦੇ ਮੈਨੇਜ ਕਰਨਾ। ਤੁਸੀਂ ਆਪਣੇ ਘਰ ਦੇ ਵਿੱਚ ਤੇਰਾ ਪੁੱਤਰ ਆ, ਤੇਰੀ ਧੀ ਆ, ਤੇਰੀ ਬੀਵੀ ਆ, ਤੇਰਾ ਸਹੁਰਾ ਵਾ, ਤੇਰੇ ਭਰਾ ਨੇ, ਤੇਰਾ ਭਰਾ ਵਾ ਛੋਟਾ, ਤੇਰੀ ਸੇਮ ਉਹਦੇ ਕੀ ਸੋਚ ਆ? ਨਹੀਂ ਉਹ ਬੜਾ ਫਰਕ ਆ। ਤੇਰਾ ਸਕਾ ਖੂਨ ਦਾ ਰਿਸ਼ਤਾ ਤੇਰਾ ਚਾਚਾ ਵਾ, ਤੁਹਾਡੀ ਸੇਮ ਸੋਚ ਆ? ਨਹੀਂ ਸੋਚ ਸੇਮ। ਤੇਰੀ ਵਾਲਦਾ ਵਾ, ਸੇਮ ਸੋਚ ਆ ਤੁਹਾਡੀ? ਨਹੀਂ। ਤੇਰੀ ਬੀਵੀ ਦੇ ਨਾਲ ਸੇਮ ਸੋਚ ਆ? ਤੇਰੇ ਮੁੰਡੇ ਦੀ ਵੀ ਨਹੀਂ ਹੋਣੀ। ਲੇਕਿਨ ਤੂੰ ਸਾਰੇ ਰਿਸ਼ਤੇ ਬੰਨ ਕੇ ਰੱਖਣੇ, ਇਹਦੇ ਲਈ ਤੈਨੂੰ ਇੱਕ ਅਕਲ ਦੀ ਜ਼ਰੂਰਤ ਆ, ਔਰ ਇਹ ਹੀ ਉਹਦਾ ਤਰੀਕਾ ਵਾ। ਨਹੀਂ ਤੇ ਤੁਸੀਂ ਆਪੇ ਹੀ ਕਿਹਾ ਵਾ ਕਿ ਤੁਸੀਂ ਇੱਕ ਮਿੰਟ ਤੁਸੀਂ ਕਿਹਾ ਕਿ ਮੈਸੇਜ ਆਵੇ ਮੈਂ ਉਹਨੂੰ ਬੁੜ ਕਰਕੇ ਮੈਂ ਹੁਣ ਤੁਸੀਂ ਉਹਦੇ ਦੁੱਖ ਨੂੰ ਕਿਉਂ ਨਹੀਂ ਸਮਝਿਆ? ਨਹੀਂ ਕਿਹਦੇ? ਜਿਸ ਬੰਦੇ ਨੇ ਤੁਹਾਨੂੰ ਮੈਸੇਜ ਕੀਤਾ, ਜਿਸ ਬੰਦੇ ਨੇ ਤੁਹਾਨੂੰ ਕਿਹਾ ਕਿ ਯਾਰ ਮੇਰੇ ਨਾਲ ਮੈਂ ਇੱਕ ਵਕਤ ਸੀ, ਸ਼ਾਇਦ ਉਹ ਕਿਸੇ ਐਸੇ ਦੁੱਖ ਉਹ ਅੱਲਾ ਦੇ ਬੰਦੇ ਮੈਂ ਉਹਨੂੰ ਪੁੱਛ ਰਿਹਾ ਕਿ ਭਾਈ ਦੇਖ ਉਹਦਾ ਨਿਜ਼ਾਮ ਓਡਾ ਵਾ, ਉਹਦੀ ਅਪਰੋਚ ਓਡੀ ਆ, ਉਹਦੀ ਅਪਰੋਚ ਓਡੀ ਹੋ ਸਕਦਾ। ਇਸੇ ਵਜ੍ਹਾ ਤੋਂ ਮੈਂ ਪਹਿਲੇ ਭਾਈ ਜਾਨ ਮੈਂ ਉਹਦਾ ਦੁੱਖ ਪੁੰਜਣ ਰਾਤ ਨੂੰ 2 ਗੋਲੀਆਂ ਖਾ ਲਵਾਂ ਯਾਰ, ਮੈਨੂੰ ਕੀ ਤਕਲੀਫ ਆ? ਉਹਨਾਂ ਨੇ ਕਿਹਾ ਮੈਂ ਉਹਦਾ ਦੁੱਖ ਪੁੱਛਣ ਲੱਗ ਪਵਾਂ, ਉਹ ਦੁੱਖ ਦੱਸੇ ਨਾ, ਅੱਗੋਂ ਇਦਾਂ ਦੀ ਗੱਲ ਕਰੀ ਜੇ, ਤੇ ਜਿਹੜਾ ਮੈਂ ਚੌਥੇ ਮੈਸੇਜ ਤੇ ਬਲੌਕ ਕੀਤਾ ਮੈਂ 14ਵੇਂ ਤੇ ਕਰਕੇ ਨਾਲ 2 ਗੋਲੀਆਂ ਖਾ ਕੇ ਸੋਵਾਂ। ਕਿਉਂਕਿ ਉਹਨੇ ਨਹੀਂ ਹਟਣਾ। ਅਗਰ ਉਹਦੇ ਅੰਦਰ ਇਹ ਚੀਜ਼ ਹੁੰਦੀ, ਉਹਨੂੰ ਇੰਨੀ ਸੈਂਸ ਹੁੰਦੀ, ਉਹਨੇ ਸਭ ਤੋਂ ਕਹਿਣਾ अस्सलाम वालेकुम जानी भाई कैसे है। ਬਿਲਕੁਲ ਪਹਿਲੀ ਗੱਲ। ਅਗਰ ਉਹਨੇ ਨਹੀਂ ਕਿਹਾ, ਉਹਨੂੰ ਮੈਂ ਦੂਜੇ ਮੈਸੇਜ 'ਚ ਇੱਕ ਇਸ਼ਾਰਾ ਦਿੱਤਾ, ਉਹ ਫੇਰ ਨਹੀਂ ਸਮਝਿਆ, ਉਹ ਫੇਰ ਉੱਥੇ ਹੀ ਤੁਰਿਆ ਕਿ ਮਰ ਜਾਵਾਂ ਹੁਣ ਮੈਂ, ਉੱਥੇ ਲੱਗਾ ਰਵਾਂ ਉਹਨੂੰ। ਬਹੁਤ ਅੱਛੀ ਗੱਲ। ਜਿੰਨੀ ਦੇਰ ਨੂੰ ਉਹ ਚਲੋ ਇਹ ਵੀ ਕਹਦੇ ਅੱਛਾ ਭਾਜੀ ਗਲਤੀ ਹੋ ਗਈ ਹੈ, ਤੇ ਉਨੀ ਦੇਰ ਨੂੰ ਮੈਂ ਪੱਤਾ ਮੰਗਾ ਲਵਾਂ ਪੂਰਾ। ਸਹੀ ਨਹੀਂ ਉਹ ਵੀ ਪਾਗਲ ਨਹੀਂ ਯਾਰ, ਤੂੰ ਹੀ ਚੁੱਪ ਕਰ ਜਾ ਫਰੀ, ਤੂੰ ਸਾਡੀ ਹੋਈ ਹੈ ਯਾਰ। ਮੈਂ ਸੋਚ ਰਿਹਾ ਕਿ ਜਿਵੇਂ ਇਹਨਾਂ ਨੇ ਕਿਹਾ ਹਰ ਘਰ ਦੇ ਫਰਦ ਨੂੰ ਤੁਸੀਂ ਲੈ ਨਹੀਂ ਉਹਨਾਂ ਨੇ ਕਿਹਾ ਵਾ ਕਿ ਜਿਹੜਾ ਉੱਥੇ ਤੱਕ ਪਹੁੰਚ ਹੀ ਨਹੀਂ ਸਕਦਾ, ਤੁਸੀਂ ਜੇ ਉਹਨੂੰ ਲਿਜਾਣ ਦੀ ਕੋਸ਼ਿਸ਼ ਕਰੋਗੇ ਫੇਰ ਗਲਤ ਹੋ। ਸਾਰੇ ਇੱਧਰ ਦੇਖੋ, ਅਨਨੋਨ ਬੰਦਾ ਮੇਰੇ ਲਈ, ਉਹ ਮੈਨੂੰ ਆਪਣਾ ਤਾਰਫ ਕਰਾਉਂਦਾ, ਮੈਨੂੰ ਉਹਦਾ ਆਪਣਾ ਤਲਕ ਯਾਦ ਆਉਂਦਾ, ਦਿਨ ਯਾਦ ਆਉਂਦੇ, ਹੋ ਸਕਦਾ ਮੈਂ ਉਹਨੂੰ ਉਸ ਹਿਸਾਬ ਨਾਲ ਗੱਲ ਦੱਸ ਹੀ ਨਹੀਂ ਰਿਹਾ ਤੈਨੂੰ। ਤੂੰ ਕਿਦਾਂ ਦਾ ਉਹ ਦੁੱਖ ਤੈਨੂੰ ਦੇ ਰਿਹਾ ਵਾ। ਆਹੋ ਹੁਣ ਔਰ ਉੱਥੋਂ ਸਾਬਤ ਕੀ ਹੋਇਆ ਕਿ ਉਹ ਬੰਦੇ ਦੀ ਬਣਾਵਟ ਐਸੀ ਆ। ਹਾਂਜੀ ਸਹੀ। ਤੂੰ ਉਹਨੂੰ ਠੀਕ ਨਹੀਂ ਕਰ ਸਕਦਾ। ਅਗਰ ਉਹਦੀ ਬਣਾਵਟ ਠੀਕ ਹੁੰਦੀ, ਉਹਨੇ ਪਹਿਲੇ ਸੱਟੇ ਤੈਨੂੰ ਸਿੱਧੇ ਰਸਤੇ ਗੱਲ ਕਰਨੀ। ਉਹਦਾ ਪ੍ਰੋਸੈਸਰ ਹੀ ਤਬਾਹ ਹੋਇਆ ਫਰੀਦ ਸਾਹਿਬ, ਉਹਨੂੰ ਕਿੱਦਾਂ ਤੁਸੀਂ ਕਰ ਲੋਗੇ ਯਾਰ? ਹੁਣ ਨਾ ਉਸਤਾਦ ਜੀ ਨੇ ਇੱਕ ਹੋਰ ਗੱਲ ਕੀਤੀ ਕਿ ਅਸੀਂ ਸਾਰਿਆਂ ਦੀ ਸੋਚ ਜਿਹੜੀ ਨਾ ਮੁਖਤਲਿਫ, ਉਹਦੇ ਨਾਲ ਨਹੀਂ ਰਲਦੀ, ਉਹਦੇ ਨਾਲ ਨਹੀਂ ਰਲਦੀ। ਹੁਣ ਜਿਵੇਂ ਮੈਨੂੰ ਅਕਸਰ ਕਹਿੰਦੇ ਨੇ ਮੇਰੇ ਘਰ ਲੈ ਕੇ, ਯਾਰ ਤੇਰੀ ਸੋਚ ਤੇਰੇ ਉਸਤਾਦ ਜੀ ਦੇ ਨਾਲ ਰਲਦੀ, ਠੀਕ ਹੈ ਨਾ? ਮੈਂ ਨਾ ਉਸਤਾਦ ਜੀ ਮੇਰੀ ਗੱਲ ਸੁਣੋ, ਤੁਸੀਂ ਵੀ ਇਦਾਂ ਹੀ ਕਰਦੇ ਹੋ? ਤੁਸੀਂ ਵੀ ਇਹ 5-6 ਮਹੀਨੇ ਤੋਂ ਰਲਣ ਲੱਗੀ ਜ਼ਿਆਦਾ, ਕਿਉਂਕਿ 5-6 ਮਹੀਨੇ ਤੋਂ ਨਾ ਮੈਂ ਆਊਟ ਹੋਣ ਲੱਗ ਪਿਆ। ਅੱਛਾ, ਯਾਨੀ ਕਿ ਤੁਸੀਂ ਆ ਰਹੇ ਹੋ ਉਧਰ। ਹਾਂਜੀ ਉਸਤਾਦ ਜੀ ਮੈਂ ਛੋਟੀ ਜੀ ਗੱਲ ਕਰਨੀ ਸੀਗੀ। ਇੱਕ ਨਾ ਫਰੀਦ ਭਾਈ, ਭਲਾ ਕਿਸੇ ਦਾ ਕਰਨਾ ਹੈ ਨਾ, ਮਿਸਾਲ ਦੇ ਤੌਰ ਤੇ ਅਸੀਂ ਬੈਠਕ 'ਚ ਬੈਠੇ ਹਾਂ ਤੇ ਇੱਕ ਕਰੈਕਟਰ ਕਹਿੰਦਾ ਯਾਰ ਮੇਰਾ 500 ਰੁਪਏ ਇੱਥੇ ਡਿੱਗਿਆ। ਮੈਂ ਯਾਰ ਇਹ ਕਿਹੜੀ ਗੱਲ ਯਾਰ? ਮੈਂ ਹਨਾ ਹੁਣ ਉਸਤਾਦ ਜੀ ਸੋਲਵ ਕਰਨ ਵਾਸਤੇ ਆਪਣੀ ਪਾਕਟ 'ਚੋਂ 500 ਰੁਪਏ ਕੱਢ ਕੇ ਨਾ ਉਹਨੂੰ ਦੇ ਦਿੱਤਾ ਕਿ ਲੜਾਈ ਮੰਗਾਉਣ ਵਾਸਤੇ। ਮੈਂ ਕਿਹਾ ਯਾਰ ਮੈਂ ਚੁੱਕਿਆ ਸੀ। ਕਹਿੰਦਾ ਤੇਰੇ ਕੋਲ ਇਨਸਾਨੀਅਤ ਹੈ ਵਾ? ਉਹਨੇ ਉਸਤਾਦ ਜੀ ਮੈਨੂੰ ਜਗ੍ਹਾ ਜ਼ਲੀਲ ਕੀਤਾ। ਉਹਦਾ ਨਹੀਂ ਕਸੂਰ, ਤੁਸੀਂ ਫੀਲ ਉਹਨੂੰ ਉਹ ਦਿੱਤੀ ਹੈ। ਚਲੋ ਮੈਂ ਚੁੱਕਿਆ ਸੀ, ਹੁਣ ਨਹੀਂ ਉਹਨੂੰ ਮੈਂ ਕਿਹਾ ਭਾਈ ਮੇਰੇ ਕੋਲ ਲੈ ਲੈ। ਹਾਂ ਇਹ ਹੋਰ ਗੱਲ ਆ, ਪਹਿਲੇ ਤੂੰ ਕਿਹਾ ਮੈਂ ਚੁੱਕਿਆ। ਨਹੀਂ ਉਹਨੂੰ ਮੈਂ ਇੰਝ ਕਿਹਾ, ਮੈਂ ਕਿਹਾ ਯਾਰ ਭਾਈ ਮੇਰੇ ਕੋਲ 500 ਲੈ ਲੈ। ਤੇ ਮੈਨੂੰ ਕਹਿੰਦਾ ਫੈਸਲ ਸਾਹਿਬ ਜ਼ਿੰਦਗੀ ਦੀ ਗੱਲ ਯਾਦ, ਕੋਈ ਕਿਸੇ ਦੇ ਪੈਸੇ ਕਿਸੇ ਦੀ ਜਗ੍ਹਾ ਤੇ ਨਹੀਂ ਭਰ ਸਕਦਾ, ਇਹ ਤੂੰ ਚੁੱਕੇ ਆ ਤੇ ਦਿੱਤੇ। ਠੀਕ ਹੈ। ਤੇ ਮੇਰੇ ਅੱਬੂ ਨੇ ਫਿਰ ਮੈਨੂੰ ਪਤਾ ਕੀ ਕਿਹਾ, ਕਹਿੰਦੇ ਬੇਟਾ ਤਸਵੀਰ ਦਾ ਦੂਸਰਾ ਰੁਖ ਵੀ ਦੇਖਿਆ ਕਰ। ਹੈ ਇਹਦਾ ਕੀ ਮਤਲਬ ਹੋਇਆ ਉਸਤਾਦ? ਮਤਲਬ ਤੁਸੀਂ ਦੱਸਣਾ ਮੈਨੂੰ। ਮੈਂ ਇਹਦਾ ਮਤਲਬ ਤਸਵੀਰ ਦਾ ਦੂਸਰਾ ਰੁਖ ਇਹ ਕੀ ਹੈ? ਸਿਰਫ ਭਾਜੀ ਦਾ ਕਿਹਾ ਸੀ। ਉਹ ਭਾਈਜਾਨ ਤੁਸੀਂ ਘਰ ਫੋਨ ਕਰਕੇ ਜਾਂਦੇ ਹੋ ਮੈਂ ਆ ਰਿਹਾ। ਆਹੋ ਇਹ ਇੱਕ ਰੁਖ ਆ। ਹਾਂ, ਇੱਕ ਕਿਸੇ ਟਾਈਮ ਤੋਂ ਅਚਾਨਕ ਚਲਾ ਜਾ, ਉਹ ਦੂਜਾ ਰੁਖ ਆ। ਔਰ ਇਦਾਂ ਹੀ ਹੁੰਦਾ ਵਾ ਅਕਸਰ ਕਿ ਲੋ ਜੀ ਨਾਜ਼ਰੀਨ, ਗੇਮ ਸ਼ੋਅ ਸ਼ੁਰੂ ਕਰਦੇ ਆ। ਪੈਸੇ ਨਿਕਲੇ ਮੇਰੇ ਨਾਲ ਹੀ ਜਾਨ ਨਿਕਲ ਗਈ ਫਰੀਦ। ਉਸਾਈ ਡੰਡ ਡੁੰਡ ਕੋਈ ਨਹੀਂ ਲੱਗਣੇ ਭਾਈ ਨਾ 10 ਪੁਸ਼ਅਪ ਤੋਂ ਬਾਅਦ 100 ਰੁਪਇਆ ਪੁਸ਼ਅਪ ਦਾ, ਔਰ ਅਲਾਨੀਆਂ ਵਾਪਸ ਨਹੀਂ ਲਵਾਂਗਾ। ਅਕਸਰ ਅਸੀਂ ਵਾਪਸ ਲੈ ਲੈਂਦੇ ਆ ਜ਼ਿਆਦਾ ਗੇਮ ਕਰਕੇ, ਵਾਪਸ ਨਹੀਂ ਲਵਾਂਗਾ। 5 ਤੋਂ ਬਾਅਦ
ਤਿੰਨ ਦਿਨ ਫ੍ਰੀ ਲਵਾ ਵਾਪਸ ਨਹੀਂ ਲਵਾਂਗਾ। 10 ਤੋਂ ਬਾਅਦ 100 ਰੁਪਿਆ ਪੁਸ਼ਅਪ। ਦਿਹਾੜੀ ਜਲਦੀ ਜਲਦੀ, ਟਾਈਮ ਬਹੁਤ ਥੋੜਾ ਸ਼ੋਅ ਦਾ, ਜਲਦੀ। ਲਓ ਜੀ 10 ਤੋਂ ਨਹੀਂ 10 ਤੋਂ ਬਾਅਦ। ਸਾਜੀ ਮੈਂ ਮਕਾਨ ਸ਼ਿਫਟ ਕਰਨ ਦੇ ਮੇਰੇ ਇੱਕ ਪਹਿਲੇ ਤੋਂ 10 ਤੋਂ ਬਾਅਦ ਚਲੋ ਜੀ 10 ਤੋਂ ਬਾਅਦ ਉਹ ਮੈਂ 10 ਤੋਂ ਬਾਅਦ 100 ਰੁਪਿਆ ਔਰ ਜੈਨੂਇਨ ਤੁਹਾਨੂੰ ਦੇਵਾਂਗਾ, ਵਾਪਸ ਨਹੀਂ ਕਰਾਂਗਾ, ਵਾਪਸ ਨਹੀਂ ਇੱਕ ਲਵਾਂਗਾ। ਮਿੰਟ ਠਹਿਰ ਜਾ ਯਾਰ, ਇੱਕ ਮਿੰਟ ਠਹਿਰ ਜਾ। ਉਸਤਾਦ ਜੀ 10 ਤੋਂ ਬਾਅਦ 300 ਰੁਪਏ ਫੀ ਪੁਸ਼ਅਪ ਤੁਸੀਂ ਲਾਓ। ਯਾਰ ਫੈਸਲੇ ਐ ਮੈਂ ਕੈਸ਼ ਦੇਣਾ। ਨਹੀਂ ਪਹਿਲੇ ਉਹ ਕਰ ਲਓ, ਛੱਡ। ਉਹਨਾਂ ਨੇ ਇਸ ਵਾਰੀ ਦੇਣੇ ਪੈਸੇ। ਚਲੋ ਯਾਰ, ਚਲੋ ਆਓ ਔਰ ਅਸੀਂ ਜਲਦੀ, ਲੈਣੇ ਆ। ਜਲਦੀ ਆਓ, ਜਲਦੀ ਚਲੋ ਜੀ ਜਲਦੀ ਆਓ। ਸਹੀ ਪੁਸ਼ਅਪ ਲਾਉਣੇ 10 ਤੋਂ ਬਾਅਦ 100 ਰੁਪਿਆ ਪੁਸ਼ਅਪ ਦਾ, ਉਸਤਾਦ ਜੀ ਇਹ ਮੁੱਠੀਆਂ ਬੰਦ ਕਰਕੇ ਲਾਉਂਦਾ। ਔਰ ਪੂਰਾ ਲਾਉਣਾ ਪੁਸ਼ਅਪ ਸਹੀ ਜੈਨੂਇਨ ਸਿੱਧਾ ਹੋ ਕੇ। ਚਲੋ ਲਓ ਜੀ ਸਿੱਧਾ ਕਰ। ਯੈਸ ਓਕੇ ਚਲੋ। 1 2 3 ਥੱਲੇ ਹੋ ਗਏ ਜਰਾ। 4 5 6 7 8 9 10 ਚਲੋ ਜੀ। ਚੱਲ ਆ ਜਾ ਬਸ ਕਰ। 1 2 3 4 5 6 ਬਸ ਰੁਕ ਗਿਆ। ਆ ਰੁਕਣਾ ਸ਼ੁਰੂ ਕਰਤਾ। ਉੱਠ ਨਹੀਂ ਸਹੀ ਨਹੀਂ ਤੁਸੀਂ ਵੀਡੀਓ ਦੇਖ ਲੈਣਾ। ਉੱਠ ਪੈ ਉਸਤਾਦ ਜੀ ਚੱਲਣ ਡਈ ਹੈ। ਨਾ ਕੋਈ ਬੰਦਾ ਕਹਿ ਦੇਵੇ ਵੀਡੀਓ ਦੇਖ ਲਓ, ਜਿੱਥੇ ਤੂੰ ਪੌਜ਼ ਹੋਣ ਲੱਗ ਪਿਆ ਤੂੰ ਥੱਕ ਗਿਆ। ਆ ਲੋ ਭਾਈ ਕਿੰਨੀ ਲਾਈ ਨੇ ਉੱਤੇ? ਜਿੰਨੇ ਵੀ ਨੇ ਮੈਂ ਉਹ ਕਿੰਨੀ ਫ੍ਰੀ? 2 ਮਿੰਟ ਬਾਅਦ ਫਿਰ ਸਟਾਰਟ। ਆਓ ਜੀ ਆਓ ਜੀ ਚਲੋ ਪਹਿਲੇ ਗੇਰਾ ਲਾ ਲਾਂ ਸਾਜੀ ਕੇ ਠੀਕ ਆ। ਕੜਲ ਪਿਆ। ਚਲੋ ਜੀ ਅੱਗੇ ਹੋ ਕੇ ਸਿੱਧਾ ਹੋ ਕੇ ਹੈਲੋ ਠੀਕ ਹੈ ਇੱਥੇ ਯਾਰ ਘੋੜੀ ਨਹੀਂ ਬਣਨਾ। ਨਹੀਂ ਪੈਰ ਘੋੜੀ ਐ ਇੱਥੇ ਰਹਿਣਾ, ਔਰ ਜਿੱਥੇ ਤੂੰ ਰੁਕਿਆ ਤੇਰੀ ਟੈਂਪੋ ਰੁਕੀ ਉੱਥੇ ਖਤਮ ਹੋ ਜਾਣਾ। ਤੇ ਇੱਥੇ ਬੱਟੇ ਹਾਂ ਚਲੋ ਠੀਕ ਆ। ਲੱਤਾਂ ਖੋਲ ਲਾ ਖੋਲ ਲਾ ਚਲੋ ਜੀ। ਸਹੀ ਤਰ੍ਹਾਂ ਥੱਲੇ ਜਾ ਕੇ 10 ਤੋਂ ਬਾਅਦ 100 ਰੁਪਿਆ। 1 ਏਦਾਂ ਹੀ ਸਾਰੇ ਲਾਉਣੇ ਆ। 2 3 4 5 6 7 8 9 ਸਿੱਧਾ 10 ਹੈ ਤਾਂ ਵਿੰਗਾ ਨਹੀਂ ਹੋਣਾ। 11 12 ਯਾਰ 13 ਓਕੇ 14 ਸਿੱਧਾ ਨਹੀਂ ਯਾਰ ਵਿੰਗਾ ਨਹੀਂ ਹੋਣਾ। ਓਕੇ 15 ਐਂਡ 13 ਯਾਰ ਇੱਥੋਂ ਹੀ ਸਿੱਧਾ ਹੋਣਾ ਯਾਰ। ਉਹ ਵੀ ਰੁਕਿਆ ਵਾ। ਚੱਲ 16 ਨਹੀਂ ਬਸ ਐ ਨਹੀਂ, ਆ ਗਲਤ ਹੈ ਯਾਰ। ਇੰਜ ਕਰਕੇ ਪਹਿਲੇ ਇੰਜ ਕਰਕੇ ਮੁੜ ਕੇ ਇੰਜ ਕਰਕੇ ਨਹੀਂ। ਇਹ ਤੁਹਾਡੀ ਬਾਡੀ ਹੈ ਨਾ, ਇੰਜ ਜਾਵੇ ਪੂਰੀ ਬਾਡੀ। ਇਹ ਐ ਆ ਲੋ ਫੜੋ। 15 ਤੇ ਸਾਹ ਰੱਖੋ ਨਾ ਫਿਰ। 1 2 3 4 5 ਚਲੋ 500 ਲੈ ਲਓ। ਚਲੋ ਜੀ ਮੇਰੀ ਵਾਰੀ। ਠਹਿਰ ਜਾਓ ਆਓ ਜੀ ਭਾਈ। ਸਾਜੀ ਇਹਦੇ ਕਰਾ ਲਓ। ਨਹੀਂ ਆਓ ਘਰ ਤੋਂ ਕਰਾ ਲਓ। ਮੇਰਾ ਇੱਕ ਪੈਕੇਜ ਮੁੱਕ ਲਓ। 50 ਰੁਪਏ ਮੈਨੂੰ ਦੇ ਦਿਓ 50 ਤੋਂ ਬਾਅਦ। ਮਿਹਰਬਾਨੀ। ਚਲੋ ਡਨ ਚਲੋ ਜੀ। ਗਿਣਨ ਨੇ 4 5 16 6 7 8 19 ਪੂਰਾ ਇੱਥੋਂ ਨਹੀਂ ਐਂਜ ਨਹੀਂ। ਇਹ ਵੀ ਨਾਲ ਉੱਠੇ ਸ਼ੁਰੂ ਤੋਂ ਦਬਾ। ਇਹ ਵੀ ਨਾਲ ਪੂਰਾ ਉੱਠੇ। ਇਹ ਪੂਰਾ ਨਹੀਂ, ਇਹ ਨਹੀਂ ਕੱਲਾ ਚੁੱਕਣਾ ਪੂਰਾ ਨਾ। ਇਹਨੂੰ ਕੱਲੇ ਨੂੰ ਨਹੀਂ ਚੁੱਕਣਾ। ਇਹ ਵੀ ਨਾਲ ਆਵੇ ਨਾ। ਚੱਲ ਹਾਂ ਦੋਵੇਂ ਚੀਜ਼ਾਂ ਇਕੱਠੀਆਂ ਨਾ। ਇੰਜ ਨਹੀਂ ਇਕੱਠਾ। ਆ ਦੋਵੇਂ ਚੀਜ਼ਾਂ ਇਕੱਠੀਆਂ ਤਾਂ ਹੁਣ ਨਾ 100 200 ਵਾਲਾ ਲਵਾ ਲਓ। ਨਹੀਂ। ਚਲੋ ਆ ਜਾਓ ਬਾਹਰ, ਪਹਿਲੇ ਜਾਚ ਸਿੱਖੋ। ਚਲੋ ਥੋੜੀ ਖਾ ਹਾਂਜੀ ਆਓ ਜੀ। ਮੇਰੇ ਸਿੱਧ ਲਾ ਦਿਓ। ਉੱਥੇ ਹੀ ਸਾਡੇ ਰੈਂਟ ਲਵਾਈ ਆਨੇ, ਉੱਥੇ ਹੀ ਇੰਬਲੀ ਦੇ ਲਵਾਈ ਆਨੇ। ਸਹੀ ਵੇਖੋ ਨਾ ਹੁਣ ਤੁਸੀਂ ਕੀ ਪਾਣੀ ਸਿੱਧਾ ਨਹੀਂ ਪਾਣਾ। ਐ ਨਹੀਂ ਸਿੱਧਾ ਐ ਨਹੀਂ। ਇਹਨੂੰ ਕੱਲੇ ਨੂੰ ਕਰਦਾ ਪੂਰਾ ਥੱਲੇ ਜਾਓ। ਸਾਜੀ ਸਾਰਾ ਹੀ ਜਾ ਨਹੀਂ ਨਾ ਭਾਣ ਤੁਸੀਂ ਨਹੀਂ ਸਾਰਾ ਨਾ ਜਾ ਰਿਹਾ। ਸਾਰਾ ਨਾ ਜਾ ਇੱਥੇ ਇੱਥੋਂ ਹਾਂ ਨਹੀਂ ਆ ਨਹੀਂ ਪਹਿਲੇ ਆ ਨਹੀਂ ਚੁੱਕਣਾ ਕੱਲਾ ਯਾਰ ਗੱਲਾਂ ਨਹੀਂ ਪੂਰਾ ਚੁਕਾ ਵੀ ਨਾਲ। ਚਲੋ ਐ ਡਾਂਡਾ 1 2 3 4 5 50 100 ਚਲੋ ਬਈ। ਹਾਂਜੀ ਹਾਂਜੀ ਫੈਸਲਾ ਸਾਹਿਬ। 50 ਤੋਂ ਬਾਅਦ 50 ਰੁਪਏ ਨਹੀਂ ਉਸਤਾਦ ਜੀ। ਨਹੀਂ ਚਲਾ ਬਈ। 50 ਤੋਂ ਬਾਅਦ ਨਹੀਂ ਹੁਣ 10 ਤੋਂ ਬਾਅਦ 50 ਰੁਪਏ। ਸਹੀ ਮੇਰੀ ਇੱਕ ਮਿੰਟ ਭਾਈ 10 ਤੋਂ ਡਬਲ ਸ਼ਿਫਟ ਲਾ ਰਹੇ ਨਾ। ਆਜੋ ਉਸਤਾਦ ਜੀ ਮੇਰੀ 10 ਗੱਲ ਤੋਂ ਬਾਅਦ ਸੁਣੋ। 50 ਭਾਈ ਮੇਰੇ ਸ਼ੁਰੂ ਤੋਂ ਹੀ 50 ਕਰ ਲਓ। ਆਜੋ ਜੀ ਆਜੋ। ਨਹੀਂ ਉਸਤਾਦ ਜੀ ਮੇਰੀ ਵਾਰੀ ਹੈ ਸਾਜ ਮੈਂ। ਮੇਰੇ ਸ਼ੁਰੂ ਤੋਂ ਹੀ 50 ਕਰ ਲਾ। ਚਲੋ ਜੀ ਸ਼ੁਰੂ ਤੋਂ 50 ਕਰ ਲੈ। ਚਲੋ ਆਜੋ। ਸਾਜੀ ਮੇਰੇ ਫਿਰ 50 ਵਾਲਾ ਮੇਰਾ ਦੂਜਾ ਲਵਾਓ ਟੈਨ। ਚਲੋ ਜੀ ਸ਼ੁਰੂ ਤੋਂ 50 ਤੁਹਾਡੇ।
ਨਹੀਂ ਉਸਤਾਦ ਜੀ 100 ਕਹਿਣਾ ਸੀਗਾ ਮੈਂ। ਚਲੋ 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 ਸ਼ੁਰੂ ਤੋਂ ਹੀ 100 ਕਰ ਲਓ ਉਸਤਾਦ ਨਹੀਂ। ਜੀ, ਕਸਮ ਵਾਲੀ ਗੱਲ ਹੈ ਜੀ। ਫਰੀਦ ਕੱਲ ਨੂੰ 50 ਤੋਂ ਹੀ ਬਸ ਕਰ। ਚਲੋ ਮੈਂ ਕਿ ਟੁੱਟੇ ਨਹੀਂ ਗਏ 2 ਲੱਖ। ਅੱਗੇ ਹੋ ਕੇ ਤੇਰਾ ਅਸਲੀ ਗੱਲ ਤਾਂ ਚਲੋ ਫੈਸਲ ਤੂੰ 50 ਵੀ ਲੈ ਗਿਆ ਇਹ ਨਾ, ਦੋਵੇਂ ਚੀਜ਼ਾਂ ਇਕੱਠੀਆਂ ਦੋਵੇਂ ਇਕੱਠੀਆਂ ਥੱਲੇ ਜਾਣ ਤੇ ਇਕੱਠੀਆਂ ਤੂੰ 50 ਵੀ ਲੈ ਗਿਆ ਤੇ ਮੈਨੂੰ ਨਹੀਂ ਪਤਾ ਹੁੰਦਾ ਜਿਹੜਾ ਉਹ ਡਾਂਡਰ ਲਵਾਉਂਦੇ ਨੇ ਫੈਸਲ ਦਾ ਖਿੱਚ ਪਈ ਹੋਈ। ਹੈ ਪੂਰੇ ਜਿਸਮ ਤੇ ਖਿੱਚ ਪਈ ਤੇ ਹੋਈ। ਖੈਰ ਆ ਕਰੋ ਕਰੋ ਉਹ ਦੂਸਰਾ ਲਾਣਾ ਬੈਠਾ। ਨਹੀਂ ਇਹੀ ਲਾਉਣੇ ਚਲੋ 100 ਸ਼ੁਰੂ ਤੋਂ 100 ਓਏ ਸ਼ੁਰੂ ਤੋਂ 100 ਓਏ ਵੱਡੀ ਆਫਰ ਆ। ਸ਼ੁਰੂ ਤੋਂ 100 ਸ਼ੁਰੂ ਤੋਂ 100 ਵੀ ਸ਼ੁਰੂ ਤੋਂ 100 ਵਾਹ 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 ਵਾਹ। ਚਲੋ ਪੂਰਾ ਚਲੋ ਇੱਕ 1 2 3 4 5 ਉਹ ਢਿੱਡ ਥੱਲੇ ਬਾਜੀ ਬਸ ਨਹੀਂ ਆ ਨਹੀਂ ਬਸ ਆ ਕੇ ਉਹ ਫਟੇ ਮੂੰਹ ਆ ਲੈ ਚਲੋ 500 ਆਓ ਜੀ 5 10 ਤੋਂ ਬਾਅਦ 50 ਨਹੀਂ 6 ਲੱਗੀ। ਦੂਜਾ ਵਾ ਆ ਜਾਓ 6 ਲੱਗੀ ਸੀ। ਹਾਂਜੀ ਸਾਡੀ 1 ਰੁਪਏ ਦਿਆਂਗਾ 10 ਦਾ 10 ਰੁਪਏ ਡੰਡ ਦੇ ਚਲੋ ਓਏ ਸਿੱਧਾ 10 ਰੁਪਏ ਡੰਡ ਦੇ ਮਰੇ 20 ਹੁੰਦਾ ਤੇਰਾ ਬਾਜਰਾ ਜਣ। ਉਹ ਤੇਲੀ ਵਾਲੇ ਲਾਊਗਾ ਹਾਂਜੀ 2.5 ਰੁਪਏ ਵਾਲਾ ਸਾਜੀ 2.5 ਰੁਪਏ ਚਲੋ ਜੀ ਗਈ ਦੱਥੀ 14 15 16 17 18 19 21 22 23 24 25 ਭਾਜੀ ਕਹਿੰਦਾ ਹੱਥ ਥੱਲੇ ਨਹੀਂ ਲਾਉਣਾ ਬੱਚੀ ਹੋਵੇ ਚਲੋ ਜੀ 250 ਰੁਪਏ ਆਪਣਾ ਬਾਕੀ ਲਿਆ ਕੇ ਦੇ 50 ਮੈਂ ਨਹੀਂ ਨਹੀਂ ਬਸ ਆ ਭਾਈ 10 ਤੋਂ ਬਾਅਦ 50 ਉਹ ਕਰੈਕਟਰ ਕੀ ਸ਼ੋ ਚੱਲ ਦਦੀ ਤੇ ਮੈਂ 10 ਰੁਪਏ ਕਹੇ ਮੈਨੂੰ ਪਤਾ ਉਹਦਾ ਦੱਤੀ ਗਈ ਸੀ। ਚਲੋ ਜੀ 10 ਤੋਂ ਬਾਅਦ 50 ਇਹ ਹੁਣੇ ਜੋ ਕਰਨਾ ਫਰੀ ਸਾਹਿਬ ਜਿੱਥੇ ਤੁਸੀਂ ਰੁਕੇ ਪੌਜ਼ ਲਿਆ ਮੈਂ ਉੱਥੇ ਤੁਹਾਨੂੰ ਫਰਕ ਕਰਾ ਦੇਣਾ ਜੀ ਚਲੋ ਚਲੋ ਜੀ 1 2 3 4 5 6 7 8 9 10 50 50 100 150 200 250 300 350 ਐਰ ਹੋ ਗਿਆ 350 ਚਲੋ ਹੋਏ ਹੋਏ 1 2 7 ਲੱਖ 3 50 ਰੁਪਏ ਸ਼ਹਜ਼ਾਦ ਕੋ ਲੈਣੀ ਓਕੇ ਸਾਜੀ ਹੈ ਕੀ ਹੈ ਗਿਆ 10 ਤੋਂ ਬਾਅਦ 50 ਤੇਰਾ ਦਿਮਾਗ ਠੀਕ ਆ। 10 ਤੋਂ ਬਾਅਦ 50 ਇਹਦੇ ਘਟਾਏ ਆ। ਜੀ 10 ਤੋਂ ਬਾਅਦ 50 ਹੁਣ ਹਾਂ ਚਲੋ ਇਹ ਇਕੱਠਾ ਦੋਵੇਂ ਜਿਹਦੇ ਉੱਪਰ ਹੋਣੀ ਚਲੋ ਠੀਕ ਹੈ ਤਾਂ ਕਰ ਲੈ ਇੱਥੇ ਬਹਿ ਜਾ ਚੱਲ ਇੱਕ ਹੋ ਗਿਆ। ਚਲੋ ਨਹੀਂ ਇਹ ਨਹੀਂ ਆ ਤੇ ਆ ਇਕੱਠਾ ਉੱਪਰ ਆਵੇ ਇਹ ਤੁਸੀਂ ਨਾ ਮੇਰੇ ਕੋ ਆ ਨਹੀਂ ਲਵਾ ਲਓ। ਚੱਲ ਲਾ ਦੇ। ਹਾਂ ਇਹ ਵੀ ਨਾਲ ਆਵੇ ਉੱਤੇ ਨਹੀਂ ਇਹਨੂੰ ਕਿ ਚੁੱਕਦਾ ਵਾ ਤਾਜੀ ਕੈਮਰਾ ਲੱਗਾ ਇੱਧਰ। ਚੱਲ ਇਕੱਠਾ ਦੋਵੇਂ ਚੀਜ਼ਾਂ ਗੁੱਡ ਇੱਥੇ ਆ ਪੂਰਾ ਉੱਤੇ ਆ ਇਹ ਇੱਥੇ ਓਕੇ ਚੱਲ ਆਇਆ ਚੱਲ ਚੱਲ ਲਾ। ਨਹੀਂ ਯਾਰ ਉਹਨੂੰ ਜਾਚ ਹੀ ਨਹੀਂ ਆ ਰਹੀ ਤਾਜੀ ਮੇਰੇ ਕੋ ਦੂਜੇ ਲਵਾ ਲਓ ਆ ਲੈ ਕਿਹੜੇ ਨਹੀਂ ਨਹੀਂ ਇਹ ਲਾਉਣਾ ਤੇ ਫਿਰ ਉਹ ਨਹੀਂ ਉਹ ਮੇਰੇ ਚੱਲ ਰੇਟ ਘੱਟ ਕਰ ਲਓ ਨਹੀਂ ਇਹ ਨਹੀਂ ਯਾਰ ਇਹ ਭਲਵਾਨ ਵਾਲੇ ਡੰਡ ਅੱਛਾ ਕੀ ਕਹਿੰਦੇ ਹੋ ਕੀ ਕਹਿੰਦੇ ਹੋ? ਆਖਰੀ ਗੱਲ ਕਰੋ ਮੈਂ ਸਿੱਖਿਆ ਹੀ ਇਹ ਪੰਜਾਂ ਤੋਂ ਬਾਅਦ 20 ਰੁਪਏ 20 ਰੁਪਏ 50 ਤੋਂ ਜਿੱਦਾਂ ਦੇ ਮਰਜ਼ੀ ਲਾ ਆ ਲੈ ਗਏ। ਪੰਜਾਂ ਤੋਂ ਬਾਅਦ 20 ਰੁਪਏ ਹਾਂ ਚਲੋ 20 ਇਹ ਔਖੇ ਆ ਤਾਜੀ ਉਹ ਜਿੱਦਾਂ ਚਲੋ ਦੇ ਚਲੋ ਮਰਜ਼ੀ- ਲਾਓ ਪੰਜਾਂ ਤੋਂ ਬਾਅਦ 20 ਰੁਪਏ ਜਿੱਦਾਂ ਦੇ ਮਰਜ਼ੀ ਲਾ ਸਹੀ ਲਾਈ ਪਰ ਜ਼ਰਾ ਅੱਗੇ ਹੋ ਕੇ ਥੋੜਾ ਉਧਰ ਯਾਰ ਇਹ ਕਰ ਤੋਂ ਚੁੱਕ ਲੈਣਾ ਉਹ ਜਦੋਂ ਉਹਨਾਂ ਨੇ 20 ਕਰਤੇ ਤੇ ਫਿਰ ਰੱਖਾਂਦੇ। ਆਹੋ ਇਹ ਸਹੀ ਹੈਗਾ ਇਹਦਾ ਥੋੜਾ ਚਲੋ 1 2 3 ਓਏ ਸਗੋਂ ਮੁਸ਼ਕਲ ਹੀ 4 5 20 20
80 ਬਕਾਇਆ ਦੇ। ਫੈਸਲ ਸਾਹਿਬ ਅਰੇ ਹੋਇਆ ਪਤਾ ਕੀ ਹੈ, ਇਸ ਜਾਲ ਨੇ ਇੱਟਾਂ ਨਾਲ ਇਹਨੂੰ ਹੋਰ ਥੱਲੇ ਜਾਣਾ ਪਿਆ। ਕੈਸਾ ਬੇਵਕੂਫ ਹੈ। ਅੱਛਾ ਜੀ ਉਸਤਾਦ ਜੀ, ਫੈਸਲ ਸਾਹਿਬ ਹੁਣ ਫੈਸਲ ਸਾਹਿਬ ਦੀ ਵਾਰੀ। ਮੈਂ ਕਿਉਂ ਫੈਸਲ ਸਾਹਿਬ ਉਸਤਾਦ ਜੀ ਇੱਕ ਮਿੰਟ ਠਹਿਰ ਜਾਓ। ਫੀ ਡੰਡ 200 ਰੁਪਈਆ ਤੁਸੀਂ ਲਾਣਾ, ਠੀਕ ਹੈ? ਤਾੜੀ ਵਾਲਾ ਇਹ ਇੰਜ ਉੱਪਰ ਆ ਕੇ ਤਾੜੀ ਮਾਰ ਕੇ ਫੇਰ ਇੰਜ ਜਾਣਾ। 200 ਰੁਪਇਆ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਫਸ ਗਿਆ ਕਿੰਨਾ? 200 ਰੁਪਇਆ ਫੀ ਡੰਡ। ਫੀ ਡੰਡ। ਉਸਤਾਦ ਜੀ ਤਾੜੀ ਵੀ ਮਾਰਨੀ ਆ, ਤਾੜੀ ਵੀ ਮਾਰਨੀ। ਡੰਡ ਅਸੀਂ ਵੀ ਸਹੀ ਲਵਾਉਣਾ। ਤੁਹਾਨੂੰ ਸਾਰਿਆਂ ਨੂੰ, ਹਾਂ ਮੈਂ ਸਹੀ ਲਾਉਣਾ। ਆਉਲੇ ਸਿੱਧੀ ਲੱਤ ਕਰਕੇ ਇੰਜ ਕਰਕੇ ਆ। ਨਹੀਂ ਉਸਤਾਦ ਜੀ ਨਹੀਂ ਆ ਪਿੱਛੋਂ ਜੁੱਤੀ ਕੇ ਸਕਦੀ ਹੈ। ਨਹੀਂ ਸਹੀ। ਪੈਸੇ ਕੱਢ ਕੇ ਹੱਥ 'ਚ ਫੜ, ਪੈਸੇ ਕੱਢ ਕੇ ਹੱਥ 'ਚ ਫੜ। ਕਮ ਸੇ ਕਮ 10 ਲਾਣੇ ਜੇ। ਆਹੋ ਤਾੜੀ ਮਾਰਨੀ ਨਾਲ ਮੈਨੂੰ ਲਈ ਡਰ ਲੱਗਾ ਹੁਣ ਸਹੀ, ਮੈਨੂੰ ਕਸਮ ਡਰ ਲੱਗਾ। ਚਲੋ 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 ਇੱਕ ਮਿੰਟ ਆ ਜਾ, ਇੱਕ ਮਿੰਟ। ਉਸਤਾਦ ਜੀ ਚਪੇੜ ਨਾ ਮਾਰਨਾ ਮੂੰਹ ਲੋ। ਕੀ ਕਰਨ ਲੱਗੇ ਉਸਤਾਦ ਜੀ? ਹਾਂਜੀ ਉਸਤਾਦ ਜੀ ਚਲੋ। ਨਹੀਂ ਬਸ, ਹਾਂਜੀ। ਨਹੀਂ ਇਹ ਪੈਸੇ ਕੱਢਣਾ, ਮੈਂ 200 ਰੁਪਇਆ ਲਾਓ ਤਾੜੀ ਵਾਲਾ। ਨਹੀਂ ਛੱਡ ਦੇ ਤੂੰ। ਉਹ ਲੱਗਣਾ ਹੀ ਨਹੀਂ। ਹਾਂਜੀ ਅੱਗੇ ਹਾਂਜੀ ਹਾਂਜੀ ਉਸਤਾਦ ਜੀ ਅੱਗੇ ਦੱਸੋ, ਆਫਰ ਕਰ ਦਿਓ ਸ਼ੁਰੂ ਤੋਂ ਹੀ 20 ਸ਼ੁਰੂ ਤੋਂ 20 ਤਾਜੀ ਵਿੱਚ ਬੈਠ ਕੇ ਮੂਠ ਜਿੱਦਾਂ ਮੈਂ ਕਿਹਾ। ਮੈਂ ਸਹੀ ਆਓ ਕਰਨਾ ਜੀ, ਉਸਤਾਦ ਆਓ ਜੀ। ਜੀ ਸ਼ੁਰੂ ਤੋਂ ਵੀ। ਤੁਸੀਂ ਹੱਥ ਨਾਲ ਲਾਇਓ, ਮੈਂ ਸਹੀ ਲਾ ਨਹੀਂ ਹਾਂ ਸਹੀ ਲਾਵਾਂ। ਮੈਨੂੰ ਇਹ ਪੂਰੀ ਚੀਜ਼ ਇਕੱਠੀ ਉੱਪਰ ਥੱਲੇ ਇਹ ਚਾਹੀਦੀ ਦੇਖਣਾ ਉਸਤਾਦ ਜੀ। 1 40 60 80 100 120 140 20 ਮੇਰੇ ਮੈਂ ਹੀ ਤੁਹਾਨੂੰ 60 ਦੇਣੇ। ਹਾਂ 60 ਦੇਣੇ। ਉਸਤਾਦ ਜੀ ਇੱਕ ਮਿੰਟ, ਅੱਗੇ ਨਾ ਤੁਸੀਂ ਡੰਡ ਲਾ ਰਹੇ ਤੇ ਮੇਰੇ ਬਟੂਏ ਦੇ ਥੱਲੋਂ ਨਾ 100 ਰੁਪਇਆ ਕੱਢ ਲਿਆ। ਮੈਂ ਵੇਖ ਲਿਆ ਤੇ ਕਹਿੰਦਾ ਫੜ ਲਓ ਯਾਰ। ਚਲੋ ਜੀ ਚਲੋ। ਹਾਂਜੀ ਉਸਤਾਦ ਜੀ ਮੇਰੀ ਵਾਰੀ, ਮੇਰੀ 20 ਵਾਲਾ ਵਾਰੀ। ਸਾਜੀ 20 ਵਾਲੇ 10 ਨਹੀਂ, ਰੁਪਏ ਨਹੀਂ। ਜਿੱਦਾਂ ਤੂੰ ਲਾਉਣਾ 10 ਰੁਪਏ ਡੰਡ ਦੇ। ਉਸਤਾਦ ਜੀ ਮੇਰੀ ਵਾਰੀ ਨਹੀਂ ਆਣੀ ਹੁਣ। ਚਲੋ ਕਿੰਨੇ? ਉਹੀ 100 ਰੁਪਈਆ ਤੁਹਾਡਾ ਮੇਰਾ ਜਿਹੜਾ ਕਾਹਦਾ 100 ਰੁਪਏ? ਡੰਡ ਦਾ। ਪਹਿਲੇ ਦਿਨ ਤੋਂ ਹੀ? ਆਹੋ। ਨਹੀਂ, ਪੰਜਾਂ ਤੋਂ ਬਾਅਦ 100। ਤਾਜੀ 20 ਰੁਪਏ ਤੇ ਪੰਜਾਂ ਤੋਂ ਕਰੋ। ਬਾਅਦ ਕਿਉਂ 20 ਰੁਪਏ। ਕਿਉਂ ਪੰਜਾਂ ਤੋਂ ਬਾਅਦ ਕਿਉਂ? ਪੰਜਾਂ ਤੋਂ ਬਾਅਦ 100 ਪਾਏ ਨੇ, ਤੂੰ ਲਾ ਲੈਣੇ 5। ਆਓ ਜੀ 20 ਰੁਪਏ। ਨਹੀਂ ਲੱਗਣੇ ਨਾ ਉਸਤਾਦ ਜੀ। ਉਸਤਾਦ ਜੀ ਆਪਣਾ ਲੈਵਲ ਹੋ ਗਿਆ। ਨਹੀਂ 10 ਤੇਰੇ ਨਾਲ ਲੈਂਦੇ ਹਲੇ। ਚਲਾ ਬਈ, ਜਿਸਮ ਗਰਮ ਹੋਇਆ ਨਾਲ ਮਿਹਰਬਾਨੀ। ਤੇਰੇ ਥੋ ਵਾਲਾ। ਚਲੋ ਚਲੋ ਆਜੋ ਲਾਉਣੇ ਤੇ ਜਲਦੀ। ਯਾਰ ਬੜੀ ਫੈਸਲ ਸਾਹਿਬ ਉਸਤਾਦ ਜੀ ਕਹਿੰਦੇ 5 ਲਾ ਲੈਣੇ ਤੂੰ। ਆ 20 ਵਾਲੇ ਤੇ ਮੈਂ ਪੂਰੇ ਕਰਵਾਵਾਂ। ਓਕੇ ਸਾਜੀ ਕੀ 20 ਵਾਲਾ। ਉਹ ਨਹੀਂ ਪਿੱਛੇ ਕਰ ਥੋੜੀਆਂ ਚਲੋ ਲੱਤਾਂ। ਜੀ 20 ਵਾਲਾ। ਵੀਹ ਵਾਲਾ। ਬਾਸ ਤੂੰ ਸਹੀ ਲਾ ਸਕਣਾ ਵੀ ਯਾਰ, ਤੂੰ ਪਿਛਲੀ ਵਾਰੀ ਸਹੀ ਲਾਉਂਦਾ ਰਿਹਾ। ਚਲੋ ਜੀ। ਅੱਗੇ ਕਰ, ਬਿਲਕੁਲ ਫਲੈਟ ਹੋ ਸਿੱਧਾ। ਚਲੋ ਜੀ ਏਦਾਂ ਅੱਗੇ ਨੂੰ, ਹਾਂ। ਚਲੋ ਸ਼ੁਰੂ। 20 40 60 ਇਹਨੇ ਧੌਣ ਪਿੱਛੇ ਕਿਤੇ ਸੁੱਟ ਲੈਣੀ। 80 100 120 140 ਉਸਤਾਦ ਜੀ ਨੂੰ 160 ਇਹ ਸ਼ਹੀਦ ਹੋ ਜਾਣਾ। 180 20 ਅੱਗੇ ਵਾਲੇ 180 ਤੇ 20 ਪਹਿਲੇ ਸੀ। ਉਹ ਬਹੁਤ ਔਖਾ ਹੀ ਨਾ ਮੇਰੇ ਕੋਲ ਨੀਲਾ ਥੋ। ਸਾਜੀ ਹੁਣ 100 ਆਪਣਾ 50 ਜਿਹੜੇ ਨੇ ਪੰਜਾਂ ਤੋਂ ਬਾਅਦ। ਨਹੀਂ 50 ਤੋਂ ਬਾਅਦ ਕਰ ਦੋ। ਸਾਜੀ ਹੁਣ ਨਹੀਂ 50 ਤੂੰ 20 ਆਰਾਮ ਨਾਲ ਲਾ ਲੈਣਾ ਵਾ। 10 ਤੋਂ ਬਾਅਦ 50। 10 ਤੋਂ ਨਹੀਂ ਉਸਤਾਦ ਜੀ 10 ਤੋਂ ਬਾਅਦ 50। ਹੁਣ ਕੀ ਲੁੱਟ ਲਈਏ? ਲੁੱਟ ਕੇ ਲੈ ਜਾਣਾ ਸਾਨੂੰ। ਚੱਲ ਜਲਦੀ। 10 ਤੋਂ ਬਾਅਦ ਓਏ 50। ਰਹਿਣ ਦੇ ਫਰੀ ਤੇ ਮੁਸ਼ਕਲ ਹੀ। 10 ਤੋਂ ਬਾਅਦ 50। ਇਹ ਪਹਿਲੇ ਸੋਲੇ ਨੂੰ ਰੁਕਣਾ ਨਹੀਂ ਵਿੱਚ। ਚਲੋ ਜੀ Okay। ਚਲੋ ਜੀ। 10 ਤੋਂ ਬਾਅਦ 50। ਹਾਂਜੀ ਚਲੋ ਜੀ। 1 2 3 4 5 ਗੁੱਡ 6 7 8 9 10 50 100 ਰੁਕਣਾ ਨਹੀਂ 150 200 250 ਓਕੇ ओ फरीद बड़ी बात है यार। है ना? क्या कहने। ਆ ਲਓ 250 ਹਾਂਜੀ ਬਸ ਜੀ ਦੱਸੋ। ਹਾਂਜੀ। 20 शुरू ਨਹੀਂ ਨਹੀਂ ਸ਼ੁਰੂ ਤੋਂ ਉਸਤਾਦ ਵੀ? ਜੀ, ਸ਼ੁਰੂ ਤੋਂ ਸਾਈ ਸ਼ੁਰੂ ਤੋਂ ਪੰਜਾਂ ਤੋਂ ਬਾਅਦ ਵੀ। ਮੇਰੇ ਸ਼ੁਰੂ ਤੋਂ ਕਰੋ ਨਾ। ਮੈਂ ਤੁਹਾਨੂੰ ਪਤਾ ਪੰਜਾਂ ਨਹੀਂ ਤੋਂ ਲੱਗਦਾ ਮੇਰੇ ਕੋਲ ਸਾਈ ਨਹੀਂ ਲੱਗਦੇ ਮੇਰੇ ਕੋਲ। ਸ਼ੁਰੂ ਤੋਂ ਕਿੰਨੇ? ਤੁਸੀਂ ਜਿੰਨੇ ਕਹਿ ਦੇਣੇ ਤੂੰ ਦੱਸ ਸ਼ੁਰੂ ਤੋਂ ਕਿੰਨੇ? 100 ਰੁਪਏ। ਨਹੀਂ ਸ਼ੁਰੂ ਤੋਂ 50 10 ਪੂਰੇ ਲਾਉਣੇ 500 ਰੁਪਏ ਦੇ। ਕੋਈ ਇਦਾਂ ਤਾਂ ਤੂੰ ਦੋ ਵੀ ਲੈ ਜਾਏਗਾ, ਤੈਨੂੰ ਜਿਸਮ ਨੂੰ ਫਾਇਦਾ ਤੇ ਹੋਵੇ ਨਾ ਕੋਈ। ਨਹੀਂ ਸ਼ੁਰੂ ਤੋਂ 50। ਚਲੋ ਸ਼ੁਰੂ ਤੋਂ 50 ਔਰ 10 ਪੂਰੇ ਲਾਉਣੇ ਲੈ 500। ਜਿੰਨੇ ਵੀ ਲੱਗਣ ਸਰ। ਨਹੀਂ ਮੈਂ ਬੇਸਿਕਲੀ ਕਿਸੇ ਹੋਰ ਚੱਕਰ 'ਚ ਤੁਹਾਨੂੰ ਕਰਾ ਰਿਹਾ। ਹੁਣ ਇੱਕ ਲਾ ਕੇ ਤੂੰ 100 ਲੈ ਲਵੇਂ। ਨਹੀਂ ਇੱਕ ਨਹੀਂ ਮੈਂ ਲਾਂਦਾ, ਕਿੰਨੇ? ਇੱਕ ਤੋਂ ਬਹੁਤਾ ਹੀ ਲਾਵਾਂਗਾ। ਨਹੀਂ ਜਦੋਂ ਤੇਰੀ ਬੱਸ ਹੋ ਜੇ, ਐਂਡ ਹੋ ਜੇ, ਉਦੋਂ ਤੂੰ ਹਟਣਾ। ਓਕੇ ਚਲੋ एक तो बात हो जानी।
ਤੂੰ ਮੈਨੂੰ ਆਵਾਜ਼ ਦੇਣੀ ਖਲੋ ਕੇ ਕਿ ਉਸਤਾਦ ਜੀ ਬੱਸ ਹੋ ਗਈ ਹੈ। ਬੈਗ ਬੜਾ ਸੋਹਣਾ ਹੁੰਦਾ ਓਏ ਕੀ ਰਕਸ਼ਾ ਲੰਘ ਗਿਆ ਉਸਤਾਦ ਜੀ ਉਹ ਸੜਕ ਪਾਰ ਕਰਦੇ ਅਗੋ ਪਾ ਵੀ ਕਰੀ ਜਾ ਕਿਉਂ ਆ ਜੋ ਤੇਰਾ ਸਟਾਈਲ ਬਣਿਆ ਪਿੱਛੋਂ। ਉਸਤਾਦ ਜੀ ਤੁਹਾਨੂੰ ਪਤਾ ਹੀ ਇਹ ਮਸਲਾ ਹੈਗਾ। ਚਲੋ ਜੀ ਸ਼ੁਰੂ ਜੇ ਚਲੋ ਕਿੰਨੇ ਤੋਂ ਇੱਕ ਤੋਂ ਬਾਅਦ ਇੱਕ ਤੋਂ 50 ਲੈ 1 ਤੋਂ 50 ਲੈ ਥੱਲੇ ਹੱਥ ਰੱਖਣਾ, ਢਿੱਡ 'ਚ ਮੇਰੇ ਹੱਥ ਨਾਲ ਲੱਗੇ। ਕਿਉਂ? ਹਾਂ 1 ਤੋਂ 50 ਹਾਂਜੀ ਚਲੋ ਠੀਕ ਹੋ ਚਲੋ ਚਲੋ ਫਰੀਦ ਸਾਹਿਬ ਹੱਥ ਰੱਖੋ ਥੱਲੇ ਢਿੱਡ 'ਚ। ਚਲੋ ਚਲੋ ਬੜੀ ਚੀਖ ਮਾਰੀ। ਅੱਛਾ ਚਲੋ ਫਰੀਦ ਸਾਹਿਬ ਹਰਾਮ ਨਹੀਂ ਖਾਣਾ ਨਾ ਖਾਣ ਨਹੀਂ ਦੇਣਾ। ਉਸਤਾਦ ਜੀ ਢਿੱਡ ਜ਼ਮੀਨ ਨਾਲ ਲੱਗੇ ਉਹ ਨਹੀਂ ਗਿਣਨਾ। ਇੱਕ ਪਹਿਲੇ ਦੇ 50 ਤੋਂ ਨੇ ਮਿੱਧ ਕੇ ਰੱਖਦਾ ਜੀ ਵੇਖ ਲਓ। ਮਿਹਨਤਾਂ ਹਾਂਜੀ ਚੱਲ ਮੈਂ ਲਵਾਉਣਾ ਆ ਫੜ ਚਲੋ ਜੀ ਫੈਸਲਾ ਆ ਪਿੱਛੇ ਦੇ ਤਰ੍ਹਾਂ ਅਡਾਕੀ ਲਾ ਕੇ ਰੱਖ ਇੜਕੀ ਲਾ। ਚਲੋ ਫੈਸਲਾ ਸਿੱਧੇ ਹੋ, ਮੈਂ ਲਵਾਉਣਾ ਨਾ ਤੁਹਾਨੂੰ, ਮੈਂ ਹੈਲਪ ਕਰਦਾ। ਤੂੰ ਮੇਰੇ ਲੈਦਾ ਲਵਾਈ ਜਾ ਹੁਣ। ਚਲੋ ਜਾਓ ਥੱਲੇ ਥੱਲੇ ਜਾ ਆ ਉੱਤੇ ਇੱਕ ਆ ਜਾ ਆ ਜਾ ਆ ਜਾ ਤੈਨੂੰ ਮੈਂ ਲੈ ਜਾਣਾ। ਆ ਜਾ ਕਿੱਥੇ ਜਾਣਾ? ਉਸਤਾਦ ਜੀ ਮੇਰੀ ਲੱਤ ਹੋਈ ਸੀ। ਸਾਜੀ ਵਿੱਚੋਂ ਕੜਕ ਕਰਕੇ ਹੋਇਆ ਲੱਤ ਚੋਂ। ਪਲੇਟ ਤੇ ਡੱਗੀ ਲੱਗਦਾ। ਉਹੀ ਇੱਕੋ ਹੀ ਲੱਤ ਸੀ ਉਹਦੇ ਕੋਲ। ਬਸ ਠੀਕ ਆ ਓਕੇ। ਐ ਤੂੰ ਠੀਕ ਹੋ ਗਿਆ। 6 ਲਾਈਆਂ ਸੀ। ਹਲੋ 4 ਲਾਈਆਂ ਸੀ ਕਿ 6? ਜਦ 3 ਵੀ ਨਹੀਂ ਲੱਗੀਆਂ ਉਸਤਾਦ ਜੀ। ਬਹਿ ਜਾਓ। ਚਲੋ ਉਸਤਾਦ ਜੀ ਤੁਸੀਂ ਲਾਓ 15 ਤੋਂ ਉੱਤੇ 200 ਮੈਂ ਦਿਆਂਗਾ 200 ਤੇ ਮੈਂ 10 ਦੇ ਉੱਤੇ 150। 200 ਮੈਂ ਦਿਆਂ। 10 ਤੋਂ ਅਗਲੀ 150 ਦੀ, 15 ਤੋਂ ਉੱਤੇ 200। ਨਹੀਂ ਯਾਰ ਚਲੋ ਹਾਂਜੀ ਅੱਗੇ ਆਓ। ਚਲੋ ਤਾੜੀ ਵਾਲੇ ਨਹੀਂ ਮੈਂ ਹਾਲੇ ਅੱਜ ਦੇ ਸ਼ੋਅ 'ਚ ਮੈਂ ਨਹੀਂ ਨਾ ਲਾਉਣੀ, ਮੈਂ ਤੁਹਾਨੂੰ ਲਵਾਉਣੀ ਕੱਲ। ਤਾੜੀ ਵਾਲੇ 5 ਡੰਡ ਲਾ ਲਓ। ਫੀ ਡੰਡ 500। ਨਹੀਂ ਹਾਂਜੀ ਕਿੰਨੇ ਵਾਲਾ? ਤੂੰ ਦੱਸ ਆਫਰ ਦਿਓ। ਤੂੰ ਤੇ ਲਾ ਜਿਸਮ ਗਰਮ ਹੋਇਆ 20 ਰੁਪਏ ਠੰਡਾ ਹੋ ਓਏ ਜਾਣਾ। ਓਏ 20 ਰੁਪਏ 20 ਰੁਪਏ ਫੀ ਡੰਡ। ਲੇਕਿਨ 10 ਦੇ ਦੇਣੇ ਮੈਂ 20 ਰੁਪਏ। 200 ਦੇਣਾ ਮੈਂ 10 ਲਾ ਕੇ। ਓਕੇ ਚਲੋ ਆਓ। 10 ਦਾ 200 ਲਾ 10 200 ਦੇ। ਪਤਾ ਨਹੀਂ ਲੱਗਦਾ। ਤੇ ਤਾਜੀ 20 ਰੁਪਏ ਲਾ ਇੱਕ ਅੱਗੇ ਹੋ, ਜਲਦੀ ਲਾ, ਟਾਈਮ ਨਹੀਂਗਾ। 20 ਰੁਪਏ ਲਾ 20 ਯਾਰ ਕਿੱਦਾਂ ਲੱਗਦਾ? 40 60 80 ਲਾ ਲਾ 100 ਲਾ ਲਾ 120 ਲਾ ਲਾ 200 पूरा कर ला 140 गुड ला ला 160 180 गुड 200 एक और ला 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 उठ के इथों ही यार असल फायदा उदों हुंदा आ हुण जेडे एक दो लगने सी ना ओने काम दा ਤੇ 1-2 ਚ ਮੈਂ ਵੀ ਲੱਗ ਜਾਣਾ ਸੀ ਨਾ ਤਾਜੀ। चला ले ਅਰੇ ਯਾਰ हाँ जी ਸਹੀ ਬੈਕਟਾਂ ਲਾ 20 ਲਓ। रुपए ਉਸਤਾਦ चलो ਜੀ 10 ਲਾਉਣੇ ਤੇ 200 ਦੇਣਾ ਉਸਤਾਦ ਜੀ 10 ਨਹੀਂ ਲੱਗਣਗੇ। 5 ਲੱਗਣਗੇ ਨਾ 10 ਲਾਉਣੇ 200 ਦੇਣਾ ਆਜੋ ਪੇਟੀਆਂ ਚੁੱਕ ਕੇ ਆਜੋ ਉਦਾਂ ਮੇਰੇ ਕੋਲ 100 ਲੈ 10 ਲਾਉਣੇ ਜ਼ੇਨ ਬਣਾ ਲੈਣਾ ਕਿ ਮੈਂ 10 ਲਾਉਣੇ ਆ, ਲੱਗ ਜਾਣੇ ਆ। ਚੱਲ ਚਲੋ ਜੀ 1 2 3 4 5 6 7 8 ਗੁੱਡ ਪੂਰਾ ਨਹੀਂ 9 एक और 10 गुड ਓਏ ਓਏ ਯਾਰ, 10 ਲਾ ਲੈ ਯਾਰ, ਬਰਾਵੋ 10 ਹੀ ਲਾ ਲੈ ਉਸਤਾਦ ਜੀ। ਉਸਤਾਦ ਜੀ ਬੈਕਟਾਂ ਲਾ ਲਾਵਾਂ। ਬੈਕਟਾਂ 600 रह गया। ਉਠਕ ਬੈਠਕ ਵਾਲਾ ਉਸਤਾਦ ਜੀ। 600 ਰਹਿ ਗਏ। ਉਠਕ ਬੈਠ ਜਿੱਤਣ ਦਾ ਕੋਈ ਫਾਇਦਾ ਉਠਕ ਨਹੀਂ। ਬੈਠਕ ਵਾਲਾ ਉਸਤਾਦ ਜੀ ਲਵਾ ਲਿਓ। लो जी नादरीन अपना ख्याल रखो। ਉਹ अगले ਸੋਲਾਂ शो ਨਾ, फिर- ਮੈਂ ਸੋਲਾਂ नहीं ਨਾ। बस अगले शो फिर ਤੁਹਾਡਾ ਮੁਲਾਕਾਤ ਹੋਏਗੀ ਨਾਦਰੀਨ। ਓਏ ਤੇ ਗੱਲ ਇਹ ਆ ਪਾਣਾ ਪੈਸੇ ਤੁਹਾਡੇ ਨੇ, ਕੋਈ ਵਾਪਸੀ ਨਹੀਂ ਦੇਣੀ ਤੁਸੀਂ, ਤੁਹਾਡੇ ਡਨ। ਲੋ ਜੀ ਆਪਣਾ ਬਹੁਤ ਖਿਆਲ ਰੱਖਣਾ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਤੁਹਾਡਾ ਫਿਰ ਮੁਲਾਕਾਤ ਹੋਏਗੀ। ਔਰ ਮੈਂ ਆਖਰ ਤੇ ਫਿਰ ਦੱਸ ਦਿਆਂ ਜਿੰਨੀ ਗੱਲ ਪਹਿਲੇ ਉਸਤਾਦ ਜੁਵੇਦ ਦੀ ਹੋਈ ਆ ਉਹ ਕੋਈ ਇਸ ਤੋਂ ਨਹੀਂ ਹੋਈ ਵੀ ਉਹਦਾ ਫਲਾਣਾ ਤੇ ਢੀਂਗੜਾ ਜੀ। ਸਿਰਫ ਇੱਕ ਕੁਝ ਫਨ ਸੀ ਥੋੜਾ ਜਿਹਾ, ਕਿਉਂਕਿ ਤੁਹਾਨੂੰ ਪਤਾ ਉਹ ਅੱਗੇ ਵੀ ਅਸੀਂ ਉਹਦੇ ਨਾਲ ਕਰੀਦਾ ਵਾ। ਦੂਜਾ ਇਹ ਹੈ ਕਿ ਉਹਦੇ ਨਾਲ ਕਦੀ ਮੈਂ ਕੋਈ ਐਸਾ ਹਿਸਾਬ ਜ਼ੇਨ 'ਚ ਰੱਖਿਆ ਹੀ ਨਹੀਂ ਕਿ ਵੀ ਉਹ ਕੋਈ ਇੱਥੇ ਮੁਲਾਜ਼ਮ ਆ ਜਾਂ ਗੱਲਬਾਤ ਆ ਜਾਂ ਇਹ ਉਹ ਹਿਸਾਬ। ਤੇ ਮੈਂ ਬੇਸਿਕਲੀ ਉਹਨੂੰ ਵੀ ਇਹ ਸਮਝਾਉਣਾ ਚਾਹ ਰਿਹਾ ਸੀ ਕਿ ਤੂੰ ਵੀ ਆਪਣੇ ਆਪ ਨੂੰ ਨਾ ਸਮਝੇ। ਸਹੀ ਗੱਲ। ਠੀਕ ਹੈ ਨਾ, ਤੂੰ ਨਾ ਸਮਝ, ਤੂੰ ਮੇਰਾ ਵੱਡਾ ਵਾਂ, ਬਜ਼ੁਰਗ ਆ, ਭਰਾ ਵਾਂ ਵੱਡਾ, ਤੇ ਉਹ ਸਮਝ। ਐਵੇਂ ਧੱਕੇ ਨਾਲ ਹੀ ਆਪਣੇ ਆਪ ਨੂੰ ਮੁਲਾਜ਼ਮ ਨਾ ਸਮਝੀ ਜਾ। ਸਹੀ ਬਾਤ। ਹਾਂ ਓਕੇ ਜੀ ਨਾਜ਼ਰੀਨ, ਥੈਂਕ ਯੂ, ਲਵ ਯੂ, ਅੱਲਾ ਹਾਫਿਜ਼।